ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨੇ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 2 अगस्त 2021 18 सावन ਦਾ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੁਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਔਰ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਅੱਜ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਆਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਜਿਹੜੀ ਆਜ਼ਾਦੀ ਅਤੇ ਸਿੱਖ ਹੱਕਾਂ ਪ੍ਰਤੀ ਵਚਨਬੱਧਤਾ ਦੀ ਜਿਹੜੀ ਸਰਾਹਨਾ ਕੀਤੀ ਹੈ ਅਤੇ ਫਾਈਨੈਂਸ਼ੀਅਲ ਬਰਡਨ ਦੇ ਚਲਦਿਆਂ ਇਸ ਕਾਰਜ ਨੂੰ ਅੱਗੇ ਵਧਾਉਣ ਵਿੱਚ ਅਹਿਮ ਯੋਗਦਾਨ ਪਾ ਰਹੀ ਸਮੁੱਚੀ ਟੀਵੀ 84 ਦੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਸੋ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਣੇ ਦਸਵੰਧ ਨਾਲ ਟੀਵੀ 84 ਦੀ ਜਿਹੜੀ ਫਾਈਨੈਂਸ਼ੀਅਲ ਮਦਦ ਹੈ ਉਹ ਕੀਤੀ ਜਾਵੇ। ਸੋ ਅਸੀਂ ਡਾਕਟਰ ਰਵਿੰਦਰ ਸਿੰਘ ਹੋਰਾਂ ਜੀ ਦਾ ਜਿਨ੍ਹਾਂ ਨੇ ਸਾਨੂੰ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ ਉਸ ਲਈ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਸੇਮ ਨੰਬਰ ਤੇ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ 105 ਸਾਲਾ ਬਜ਼ੁਰਗ ਇੰਟਰਨੈਸ਼ਨਲ ਐਥਲੀਟ ਹੋਣ ਦੀ ਜਿਹੜੀ ਸ਼ੋਹਰਤ ਹਾਸਲ ਕਰਨ ਵਾਲੀ ਜਿਹੜੀ ਬੀਬੀ ਮਾਨ ਕੌਰ ਜੀ ਜਿਹੜੇ ਸਾਨੂੰ ਸਦੀਵੀ ਛੋੜਾ ਦੇ ਗਏ ਨੇ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਆਪਣੀ ਸ਼ਰਧਾ ਦੇ ਜਿਹੜੇ ਫੁੱਲ ਹੈ ਉਹ ਭੇਟ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਅਫਗਾਨਿਸਤਾਨ ਦੇ ਹਵਾਲੇ ਨਾਲ। ਉਸ ਵਿੱਚ ਗੱਲਬਾਤ ਹੋਏਗੀ ਕਿ ਅਫਗਾਨਿਸਤਾਨ ਦੀ ਜਿਹੜੀ ਹਾਲਤ ਹੈ ਉਹ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੋ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਜਿਹੜੀ ਫੌਜਾਂ ਵਿਚਾਲੇ ਮੁੱਖ ਸ਼ਹਿਰਾਂ ਤੇ ਕਬਜ਼ੇ ਨੂੰ ਲੈ ਕੇ ਕਸਮਾਨ ਦੀ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ। ਸੋ ਵੱਡੀ ਗਿਣਤੀ ਵਿੱਚ ਜਿਹੜੇ ਬੇਗੁਨਾਹ ਸਿਵਿਲੀਅਨ ਲੋਕ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ। ਸੋ ਅਫਗਾਨਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਅਸ਼ਰਫ ਗਨੀ ਹੈ ਜੋ ਭਾਰਤ ਦੀ ਕਠਪੁਤਲੀ ਹੈ ਕਦੇ ਅਮਰੀਕਾ ਨੂੰ ਅਤੇ ਕਦੇ ਪਾਕਿਸਤਾਨ ਨੂੰ ਜੋ ਕਿ ਹਾਲਤ ਲਈ ਜ਼ਿੰਮੇਵਾਰ ਦੱਸ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? देखो ਅਸੀਂ ਵੀ बड़े भरे दिल नाल ये खबर साझी कर रहे हैं। बेशक वीकेंड ते सारे ही इंटरनेशनल मीडिया च भी ये खबर आई कि बीबी मान कौर जी 105 सालां दी कल्ली वैटरन इंटरनेशनल एथलीट ही नहीं फुल ऑफ एनर्जी फुल ऑफ लाइफ और सानू इस गल दा शर्फ हासिल है कि 2018 दे विच जदों कि ਨਿਊਯਾਰਕ ਸਿੱਖ ਡੇ ਪੈਰੇਡ ਔਰ ਉਸ ਤੋਂ ਅਗਲੇ ਦਿਨ 5K ਰੇਸ ਹੁੰਦੀ ਹੈ ਉਸ ਪਾਰਟਿਸਿਪੇਟ ਕਰਨ ਲਈ ਬੀਬੀ ਮਾਨ ਕੌਰ ਔਰ ਉਹਨਾਂ ਦੇ ਬ੍ਰਦਰ ਜਿਹੜੇ ਵੀ 80s ਦੇ ਵਿੱਚ ਹੀ ਨੇ ਉਹ ਆਏ ਤੇ ਉਹਨਾਂ ਨੇ ਟੀਵੀ 84 ਦੇ ਸਟੂਡੀਓ 'ਚ ਵੀ ਆ ਕੇ ਜਿਹੜਾ ਸਾਨੂੰ ਨਵਾਜਿਆ। ਉਹਨਾਂ ਦਾ ਇੰਟਰਵਿਊ ਵੀ ਕੀਤਾ ਗਿਆ ਔਰ ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਸੀ। ਬੇਸ਼ੱਕ ਹੁਣ ਤਾਂ ਟੀਵੀ 84 ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ ਟੀਵੀ 84 ਬੜੇ ਸ਼ੌਕ ਨਾਲ ਦੇਖਦੇ ਹਾਂ ਔਰ ਸਾਡੀ ਬੜੀ ਚਾਹਨਾ ਸੀ ਕਿ ਨਿਊਯਾਰਕ ਅਸੀਂ ਜਾਣਾ, ਅਸੀਂ ਤੁਹਾਨੂੰ ਮਿਲੀਏ ਔਰ ਮੇਰਾ
ਸਿਰ ਜਿਹੜਾ ਉਹਨਾਂ ਦੇ ਅੱਗੇ ਝੁਕਿਆ। ਮੈਂ ਕਿਹਾ ਕਿ ਮਾਤਾ ਜੀ ਤੁਸੀਂ ਸਾਡੀ ਇਨਸਪੀਰੇਸ਼ਨ ਹੋ ਕਿ ਇਸ ਉਮਰ 'ਚ ਵੀ ਜਿਸ ਜ਼ਿੰਦਾ ਦਿਲੀ ਦੇ ਨਾਲ ਤੁਸੀਂ ਜ਼ਿੰਦਗੀ ਨਹੀਂ ਜੀ ਰਹੇ, ਤੁਸੀਂ ਬਾਕੀਆਂ ਦੇ ਲਈ ਮੋਟੀਵੇਸ਼ਨ ਬਣੇ ਹੋ। ਔਰ ਉਹ ਵਿਛੋੜਾ ਦੇ ਗਏ ਚੰਡੀਗੜ੍ਹ ਦੇ ਇੱਕ ਹਸਪੀਟਲ 'ਚ, ਉਹਨਾਂ ਨੇ ਅਖੀਰਲੇ ਸਾਹ ਲਏ ਔਰ ਉਹ ਬਿਲਕੁਲ ਹੈਲਥੀ। ਕੋਵਿਡ-19 ਤੋਂ ਪਹਿਲਾਂ ਤੱਕ ਵੀ ਜਿਹੜੀਆਂ ਰੇਸਿਸ ਰਹੀਆਂ ਨੇ ਇੰਟਰਨੈਸ਼ਨਲ, ਉਹਨਾਂ 'ਚ ਪਾਰਟਿਸਿਪੇਟ ਕਰਦੇ ਰਹੇ। ਫਰਵਰੀ ਦੇ ਮਹੀਨੇ 'ਚ ਅਚਾਨਕ ਜਿਹੜਾ ਲਿਵਰ ਕੈਂਸਰ ਡਾਇਗਨੋਸ ਹੋਇਆ ਔਰ ਮੈਂ ਸਮਝਦਾ ਵੀ ਜਿਵੇਂ ਉਹਨਾਂ ਨੇ ਜ਼ਿੰਦਗੀ ਦੀ ਲੜਾਈ ਉਹਨਾਂ ਨੇ ਬਹਾਦਰੀ ਦੇ ਨਾਲ ਲੜੀ, 105 ਸਾਲ ਤੱਕ ਖਲੋਣਾ, ਔਰ ਉਸੇ ਹੀ ਸਪਿਰਿਟ ਦੇ ਨਾਲ ਉਹਨਾਂ ਨੇ ਆਪਣੇ ਇਹਨਾਂ ਅਖੀਰਲੇ ਮਹੀਨਿਆਂ ਦੇ ਵਿੱਚ ਵੀ ਜਿਹਨੂੰ ਅਪਬੀਟ ਸਪਿਰਿਟ ਉਹ ਉਹਨਾਂ ਦੀ ਰਹੀ। ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿਹੜਾ ਹੈ ਮਾਤਾ ਮਾਨ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਔਰ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਹੋਰ ਵੀ ਥੋੜੇ ਬਹੁਤ ਗੱਲਬਾਤ ਵੇਰਵੇ ਨਾਲ ਕਰਾਂਗੇ। ਡਾਕਟਰ ਅਰਵਿੰਦਰ ਸਿੰਘ, ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਜਿਹਦੇ ਨਾਲ ਡਾਕਟਰ ਲੱਗਾ ਹੁੰਦਾ ਹੈ, ਇੰਜੀਨੀਅਰ ਹੁੰਦਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ ਜਾਂ ਐਕੈਡੈਮਿਕਸ ਦੇ ਵਿੱਚ ਕੋਈ ਵੀ ਇੱਥੇ ਰੁਤਬਾ ਹਾਸਲ ਕਰਨਾ ਸੌਖਾ ਨਹੀਂ ਹੈ। ਔਰ ਉਦੋਂ ਵੀ ਜਿਹੜੇ ਇਸ ਬੁਲੰਦੀ ਤੱਕ ਪਹੁੰਚਦੇ ਨੇ ਆਪਣੇ ਐਕੈਡੈਮਿਕ ਕਰੀਅਰ ਦੀ, ਉਹਨਾਂ ਦੇ ਵਿੱਚ ਸਿੱਖੀ ਜਜ਼ਬਾ ਵੀ ਹੋਏ, ਸਿੱਖੀ ਸਰੂਪ ਵੀ ਹੋਏ, ਸਿੱਖੀ ਜਜ਼ਬਾ ਵੀ ਹੋਏ ਔਰ ਫਿਰ ਖਾਲਿਸਤਾਨ ਪ੍ਰਤੀ, ਕੌਮੀ ਘਰ ਪ੍ਰਤੀ ਕਲੈਰਿਟੀ ਵੀ ਹੋਏ ਔਰ ਕੁਛ ਕਰਨ ਦੀ ਭਾਵਨਾ ਵੀ ਹੋਏ। ਸੋ ਜ਼ਾਹਰ ਹੈ ਕਿ ਅਸੀਂ ਜਦੋਂ 1980s ਦੇ ਐਂਡ 'ਚ ਅਮਰੀਕਾ 'ਚ ਆਉਂਦੇ ਹਾਂ, ਉਦੋਂ ਤੋਂ ਹੀ ਇਹ ਜਿਹੜੇ ਸਾਰੇ ਯੰਗਰ ਜਿਹੜੇ ਕੋਈ ਤਾਜ਼ਾ ਸਕੂਲ 'ਚੋਂ ਨਿਕਲ ਕੇ ਕਾਲਜ 'ਚ ਗਏ ਸਨ ਜਾਂ ਆਪਣੀ ਡੈਂਟਲ ਐਜੂਕੇਸ਼ਨ ਕਰ ਰਹੇ ਸੀ ਜਾਂ ਅਦਰਵਾਈਜ਼ ਕਰੀਅਰ ਦੀ ਸ਼ੁਰੂਆਤ ਸੀ, ਇਹ ਸਾਰੇ ਦੌਰ ਦੇ ਹੀ ਜਿਹੜੇ ਨੌਜਵਾਨ ਨੇ ਉਹਨਾਂ 'ਚੋਂ ਡਾਕਟਰ ਰਵਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਬੜੀ ਗੁਰਮੁਖ ਫੈਮਿਲੀ, ਉਹਨਾਂ ਦੇ ਪਿਤਾ ਜੀ, ਮਾਤਾ ਜੀ ਸਿੱਖੀ ਰੰਗ 'ਚ ਰੰਗੇ ਹੋਏ, ਉਹਨਾਂ ਦੇ ਦੂਸਰੇ ਬ੍ਰਦਰਸ ਵੀ ਜਿਹੜੇ ਉਹਨਾਂ ਚੋਂ ਇੱਕ ਮਨਵਿੰਦਰ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਨਾਲ ਕਾਫੀ ਐਕਟਿਵ ਨੇ, ਫਰੈਜ਼ਨੋ ਰਹਿੰਦੇ ਨੇ, ਪੂਰਾ ਉਹਨਾਂ ਦਾ ਉਹ ਸਿੱਖੀ ਰੰਗ ਹੈ। ਔਰ ਉਸ ਦੇ ਨਾਲ ਕਿਉਂਕਿ ਜਿਹੜੇ ਲੋਕ ਸੱਚਮੁੱਚ ਸਮਝਦੇ ਨੇ ਕਿ ਅਲਟੀਮੇਟ ਸਾਡਾ ਜਿਹੜਾ ਹੱਲ ਹੈ ਸਾਡੀਆਂ ਸਮੱਸਿਆਵਾਂ ਦਾ, ਪ੍ਰੋਬਲਮਸ ਦਾ, ਉਹ ਕੌਮੀ ਘਰ ਖਾਲਿਸਤਾਨ ਹੈ। ਸੋ ਇਹਦੇ 'ਚ ਇਹ ਨਹੀਂ ਹੁੰਦਾ ਇੱਕ ਕਲਾਸ ਤਾਂ ਪੜ੍ਹਿਆਂ ਲਿਖਿਆਂ ਦੀ ਉਹ ਹੁੰਦੀ ਹੈ ਜਿਹਨਾਂ ਨੂੰ ਤੁਸੀਂ ਮਿਲਦੇ ਹੋ, ਕਈ ਮੀਟਿੰਗਸ ਉਹਨਾਂ ਦੇ ਨਾਲ ਇਹ ਕਨਵਿਕਸ਼ਨ ਉਹਨਾਂ ਦੀ ਬਣਾਉਣ ਤੇ ਹੀ ਲੱਗ ਜਾਂਦੀ ਹੈ ਕਿ ਜੀ ਕਿਉਂ ਜ਼ਰੂਰੀ ਹੈ। ਇਹ ਕੋ ਨੇ ਜਿਨ੍ਹਾਂ ਨੂੰ ਜਿਹੜੇ ਆਲਰੇਡੀ ਉਸ ਕਨਵਿਕਸ਼ਨ 'ਚ ਹੁੰਦੇ ਨੇ ਔਰ ਉਹ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਨੇ ਕਿ ਭਾਈ ਅਸੀਂ ਕਿਸ ਲੈਵਲ ਦੇ ਉੱਤੇ ਕੰਮ ਕਰ ਸਕਦੇ ਹਾਂ। ਉਹਨਾਂ ਨੇ ਹਿਊਮੈਨਿਟੇਰੀਅਨ ਦੇ ਵਿੱਚ ਯੂਨਾਈਟਿਡ ਸਿੱਖਸ ਦੇ ਨਾਲ ਵੀ, ਹਿਊਮਨ ਰਾਈਟਸ ਦੇ ਮੁੱਦੇ ਤੇ ਵੌਇਸਿਸ ਫਾਰ ਫਰੀडम ਨਾਲ ਵੀ, ਔਰ ਹੁਣ ਅਮਰੀਕਨ ਸਿੱਖ ਫੋਰਮ ਜਿਹੜਾ ਉਹ ਰਨ ਕਰਦੇ ਨੇ, ਉਹਦੇ ਰਾਹੀਂ ਉਹਨਾਂ ਨੇ ਹਮੇਸ਼ਾ ਜਿਹੜੀ ਉਹਨਾਂ ਦੀ ਕਮਿਊਨੀਕੇਸ਼ਨ ਹੈ ਉਹ ਵੈਟੀਕਨ ਦੇ ਪੋਪ ਨਾਲ ਹੋਏ ਜਾਂ ਇਸ ਵੇਲੇ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ, ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਅਜ਼ਰਬਾਈਜਾਨ, ਉਹਨਾਂ ਦੇ ਨਾਲ ਵੀ ਕਮਿਊਨੀਕੇਸ਼ਨ ਖੋਲ੍ਹੀ ਹੋਈ ਹੈ ਕਿਉਂਕਿ ਖਾਸ ਤੌਰ ਤੇ ਬਾਕੂ ਅਜ਼ਰਬਾਈਜਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਇੱਕ ਥਾਂ ਤੇ ਜਿਹੜਾ ਉਹ ਸਾਡਾ ਮੂਲ ਮੰਤਰ ਲਿਖਿਆ ਹੋਇਆ ਹੈ ਕਿ ਭਾਈ ਕਿਵੇਂ ਭਵਿੱਖ ਦੇ ਵਿੱਚ ਅਸੀਂ ਫੈਸਿਲਿਟੇਟ ਕਰ ਸਕਦੇ ਹਾਂ। ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਸੈਕਟਰੀ ਜਨਰਲ ਲੈਵਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਜ਼ਾਹਰ ਹੈ ਪਾਕਿਸਤਾਨ ਦੀ ਹਕੂਮਤ ਨਾਲ ਉਹ ਟਵਿੱਟਰ ਤੇ ਵੀ ਔਰ ਦੂਸਰੇ ਤੇ ਵੀ ਐਕਟਿਵ ਰਹਿੰਦੇ ਨੇ। ਔਰ ਵੈਸੇ ਵੀ ਇੱਕ ਡੈਂਟਿਸਟ ਹੋਣ ਦੇ ਨਾਤੇ ਆਲਮੋਸਟ 10 ਸਾਲ ਤੋਂ ਉਹਨਾਂ ਦੀ ਸਫਲ ਪ੍ਰੈਕਟਿਸ ਹੈ ਔਰ ਸਾਨੂੰ ਇਹ ਸ਼ਰਫ ਵੀ ਹਾਸਲ ਹੈ ਕਿ ਸਾਨੂੰ ਮੁਫਤ ਖੋਰਿਆਂ ਨੂੰ ਵੀ ਉਹ ਜਿਹੜਾ ਉਹ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਸੋ ਸਾਡੇ ਲਈ ਤਾਂ ਵੈਸੇ ਹੀ ਜਿਹੜਾ ਇਹ ਇੱਕ ਸ਼ੁਕਰਗੁਜ਼ਾਰੀ ਹੈ। ਪਰ ਉਹਨਾਂ ਨੇ ਜਿਹੜਾ ਖਾਸ ਤੌਰ ਦੇ ਉੱਤੇ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਜਿਹੜੇ ਨੇ ਉਹਨਾਂ ਦੇ ਹੀ ਉਸ ਸੰਪਰਕ ਸ਼ੁਰੂ 'ਚ ਵੀ ਆਏ ਔਰ ਪਹਿਲੇ ਕਈ ਵਰ੍ਹਿਆਂ ਤੋਂ ਉਹ ਸਾਂਝਾਂ ਵੀ ਰਹੀਆਂ। ਉਹਨਾਂ ਦੇ ਘਰੋਂ ਭੈਣ ਜੀ ਕਿਰਨ ਵੀ ਜਿਹੜੇ ਨੇ ਡਾਕਟਰ ਨੇ ਔਰ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਔਰ ਉਹ ਸਮਝਦੇ ਨੇ ਕਿ ਮੀਡੀਆ ਦੀ ਕੀ ਅਹਿਮੀਅਤ ਹੈ। ਔਰ ਇਹੀ ਨਹੀਂ, ਇੱਕ ਉਹ ਵੀ ਨੇ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਵੀ ਚਲੋ TV 84 ਚੰਗਾ ਕੰਮ ਕਰ ਰਿਹਾ ਹੈ ਤੇ ਇਸ ਲਈ ਇਹ ਇੱਕ ਉਹ ਨੇ ਜਿਹੜੇ ਪ੍ਰੋਗਰਾਮ ਵੀ ਲਗਾਤਾਰਤਾ ਨਾਲ ਦੇਖਦੇ ਨੇ ਔਰ ਉਹਦੇ ਤੇ ਸਾਨੂੰ ਇਨਪੁਟ ਵੀ ਦਿੰਦੇ ਨੇ, ਟਾਈਮ ਟੂ ਟਾਈਮ ਐਪਰੀਸ਼ੀਏਟ ਵੀ ਕਰਦੇ ਨੇ ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹੋਰ ਗੱਲ ਐਡ ਕੀਤੀ ਜਾ ਸਕਦੀ ਹੈ।
ਸੋ ਸਾਡੇ ਲਈ ਜਿਹੜੇ ਨੇ ਉਹ ਇੱਕ ਉਹਨਾਂ ਦਾ ਸਿਰਫ ਡਾਕਟਰ ਦਾ ਰੁਤਬਾ ਨਹੀਂ ਹੈ, ਉਹ ਸਾਡੇ ਸਹਿਯੋਗੀ ਨੇ। ਬਿਲਕੁਲ। ਔਰ ਅਸੀਂ ਹਮੇਸ਼ਾ ਹੀ ਇਹੀ ਸਾਡੇ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਉਂਗਲਾਂ ਤੇ ਗਿਣੇ ਜਾਣ ਵਾਲੇ ਅਸੀਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਹਮੇਸ਼ਾ ਹੀ ਦੁੱਖ ਸੁੱਖ ਦੇ ਵਿੱਚ ਵੀ ਸਾਥ ਦਿੱਤਾ ਹੈ, ਪਰਿਵਾਰਕ ਸਾਂਝਾਂ ਵੀ ਰੱਖਦੇ ਨੇ, ਹਰ ਦੁੱਖ ਸੁੱਖ ਦੇ ਵਿੱਚ ਸ਼ਮੂਲੀਅਤ ਵੀ ਹੁੰਦੀ ਹੈ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਗੱਲ ਅਫਗਾਨਿਸਤਾਨ, ਜੀ, ਜਦੋਂ ਕ੍ਰਾਈਸਿਸ ਲਫ਼ਜ਼ ਕਿਹਾ ਜਾਂਦਾ ਹੈ ਤੇ ਫਿਰ ਜ਼ਾਹਰ ਹੁੰਦਾ ਹੈ ਕਿ ਉਹ ਆਫਤ ਹੋਏ ਜਾਂ ਕੁਝ ਵੀ ਹੋਏ ਕਿ ਉਹ ਚੱਲ ਰਿਹਾ ਹੈ, ਔਰ ਐਸਾ ਕੁਝ ਚੱਲ ਰਿਹਾ ਹੈ ਜਿਹੜਾ ਵੱਧ ਤੋਂ ਬਦਤਰ ਵੱਲ ਜਾ ਰਿਹਾ। ਇੱਕ ਤਾਂ ਹੁੰਦਾ ਹੈ ਵੀ ਕ੍ਰਾਈਸਿਸ ਹੈ, ਉਹਦੇ ਕਦੋਂ ਕੀ ਹੋਏਗਾ, ਯੂ ਆਰ ਕੀਪਿੰਗ ਦਾ ਫਿੰਗਰਸ ਕ੍ਰਾਸਡ। ਜਦੋਂ ਅਸੀਂ ਹਫਤਾ 2 ਹਫ਼ਤੇ ਪਹਿਲਾਂ ਤੱਕ ਗੱਲ ਕਰਦੇ ਸੀ, ਸਾਨੂੰ ਲੱਗਦਾ ਸੀ ਕਿ ਵੀ ਬੇਸ਼ੱਕ ਅਮਰੀਕਾ ਨੇ 9/11 ਫਾਈਨਲ ਡੇਟ ਦਿੱਤੀ ਹੈ, ਉੱਥੋਂ ਆਪਣੀਆਂ ਫੌਜਾਂ ਕੱਢਣ ਦੀ 95% ਪਲੱਸ ਉਹਨਾਂ ਦੀ ਜਿਹੜੀ ਹੈ, ਔਰ ਨੈਟੋ ਫੋਰਸਿਸ ਉੱਥੋਂ ਨਿਕਲ ਚੁੱਕੀਆਂ ਨੇ। ਜ਼ਾਹਰ ਹੈ ਕਿ ਉਹਦੇ 'ਚ ਬਹੁਤ ਸਾਰਾ ਜਿਹੜਾ ਉਹਨਾਂ ਦਾ ਸਟੱਫ ਵੀ ਸੀ, ਉਹਨਾਂ ਨੇ ਜਾਂ ਅਫਗਾਨ ਫੌਜਾਂ ਨੂੰ ਦੇ ਦਿੱਤਾ ਜਾਂ ਅਬੈਂਡਨ ਕਰ ਦਿੱਤਾ ਜਾਂ ਵਾਪਸ ਲੈ ਆਏ। ਬਡਗਾਮ 에ਅਰ ਬੇਸ ਉਹਨਾਂ ਨੇ ਖਾਲੀ ਕਰ ਦਿੱਤਾ ਹੈ, ਔਰ ਸਾਰਾ ਅਫਗਾਨ ਫੋਰਸਿਸ ਜਿਨ੍ਹਾਂ ਨੂੰ 3 ਲੱਖ ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੈ ਅਫਗਾਨ ਫੋਰਸਿਸ ਦੀ। ਔਰ ਇਹ ਵੀ ਸਾਹਮਣੇ ਆਇਆ ਸੀ, ਡਿਸਕਸ ਕੀਤਾ ਕਿ ਇਹ ਨਹੀਂ ਹੈ ਵੀ ਨੈਟੋ ਨੇ ਉਹਨਾਂ ਨੂੰ ਬਿਲਕੁਲ ਅਬੈਂਡਨ ਕੀਤਾ ਹੈ। ਉਹਨਾਂ ਦੀ ਹੁਣ ਟ੍ਰੇਨਿੰਗ ਈਵਨ ਭਾਰਤ ਦੇ ਵਿੱਚ ਵੀ, ਜਿੱਥੇ ਕਿ ਅਸ਼ਰਫ ਗਨੀ ਜਿਹੜਾ ਇਸ ਵੇਲੇ ਉਹਨਾਂ ਦਾ ਹੀ ਕਠਪੁਤਲੀ ਹੈ, ਪੂਨੇ ਦੇ ਵਿੱਚ ਹਜ਼ਾਰਾਂ ਉਹਨਾਂ ਦੇ ਕੈਡਿਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ, ਜਿਹੜੇ ਆਲਰੇਡੀ ਫੌਜ 'ਚ ਨੇ ਉਹ ਸਪੈਸ਼ਲ ਟ੍ਰੇਨਿੰਗ ਲੈ ਰਹੇ ਨੇ। ਔਰ ਇਹ ਵੀ ਸਾਹਮਣੇ ਆਇਆ ਕਿ ਟਰਕੀ ਦੇ ਵਿੱਚ ਵੀ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ, ਕਿਉਂਕਿ ਟਰਕੀ ਨੈਟੋ ਦਾ ਹਿੱਸਾ ਹੈ। ਸੋ ਇਸ ਤੋਂ ਇਹ ਗੱਲ ਜ਼ਾਹਰ ਜ਼ਰੂਰ ਹੋਈ ਕਿ ਵੀ ਜਿਸ ਅੰਦਾਜ਼ ਦੇ ਵਿੱਚ ਅਸ਼ਰਫ ਗਨੀ ਆਪਣਾ ਭੜਕਾਊਪੁਣਾ ਜਿਹੜਾ ਆਪਣੀ ਬਿਆਨਬਾਜ਼ੀ ਰਾਹੀਂ ਜਾਰੀ ਰੱਖ ਰਿਹਾ ਹੈ, ਉਸ ਦੇ ਕੁਝ ਟ੍ਰੇਲਰ ਅਸੀਂ ਦੁਸ਼ਾਨ ਦੇ ਔਰ ਤਾਸ਼ਕੰਦ ਦੀਆਂ ਕਨਕਲੇਵਸ ਦੇ ਮੌਕੇ ਦੇਖੇ। ਫਿਰ ਕਿਸ ਹੱਦ ਤੱਕ ਜਾ ਕੇ ਈਵਨ ਜਦੋਂ ਇਸਲਾਮਾਬਾਦ ਦੇ ਵਿੱਚ ਬਾਅਦ ਦੇ ਵਿੱਚ ਇਹ ਕਹਾਣੀ ਤਾਂ ਸਾਹਮਣੇ ਆਈ ਕਿ ਉਹ ਸਾਰਾ ਫੇਕ ਜਾਂ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਸੀ। ਅਫਗਾਨ ਐਂਬੈਸਡਰ ਦੀ ਬੱਚੀ ਜਿਹੜੀ ਹੈ ਉਸ ਦਾ ਨਿਕਲਣਾ, ਇਸਲਾਮਾਬਾਦ ਤੱਕ ਪਹੁੰਚਣਾ, 4 ਟੈਕਸੀਆਂ ਬਦਲਣਾ, ਲੇਕਿਨ ਉਸ ਨੂੰ ਇੱਕਦਮ ਪਾਕਿਸਤਾਨ ਤੇ ਬਲੇਮ ਕਰਨ ਦੀ ਕਹਾਣੀ। ਹਾਲਾਂ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ ਜਿਹੜੀ ਇੱਕ ਇਨਵੈਸਟੀਗੇਸ਼ਨ ਟੀਮ ਹੈ ਉਸ ਕੇਸ ਨੂੰ ਲੈ ਕੇ ਉਹ ਵੀ ਪਾਕਿਸਤਾਨ ਪਹੁੰਚੀ ਹੋਈ ਹੈ। ਔਰ ਜਿਵੇਂ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਨੇ ਕਿਹਾ ਕਿ ਜੀ ਅਸੀਂ ਸਾਰੀਆਂ ਹੀ ਜਿਹੜੀਆਂ CCTV ਫੁਟੇजेस ਔਰ ਜੋ 4 ਹੀ ਟੈਕਸੀ ਡਰਾਈਵਰਸ ਦੇ ਨਾਲ ਇਨਵੈਸਟੀਗੇਸ਼ਨ ਚੋਂ ਨਿਕਲਿਆ ਔਰ ਸਾਰਾ ਪਾਰਟ ਅਸੀਂ ਉਹਨਾਂ ਦੇ ਹਵਾਲੇ ਕਰ ਦਿੱਤਾ, ਔਰ ਜੋ ਵੀ ਉਹਨਾਂ ਦੇ ਸਵਾਲ ਹੋਣਗੇ। ਸੋ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸ਼ੇਖ ਰਸ਼ੀਦ ਨੇ ਕਿਹਾ ਸੀ ਕਿ ਵੀ ਇਹ ਸਾਰਾ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਹੈ। ਹੁਣ ਇੱਕ ਲੇਕਿਨ ਇਸ ਗੱਲ ਨੂੰ ਆਧਾਰ ਬਣਾ ਕੇ ਜਿਵੇਂ ਅਸ਼ਰਫ ਗਨੀ ਨੇ ਐਂਬੈਸਡਰ ਨੂੰ ਵਾਪਸ ਸੱਦਿਆ, ਬਿਆਨਬਾਜ਼ੀ ਕੀਤੀ, ਔਰ ਲਗਾਤਾਰਤਾ ਨਾਲ ਉਹ ਬਿਆਨਬਾਜ਼ੀ ਕੋਈ ਥੰਮੀ ਨਹੀਂ ਹੈ। ਔਰ ਦੂਸਰਾ ਪੱਖ ਅਸੀਂ ਦੇਖ ਰਹੇ ਹਾਂ ਕਿ ਇਹੀ ਨਹੀਂ ਕਿ ਪਾਕਿਸਤਾਨ ਨੂੰ ਬਲੇਮ ਕੀਤਾ ਜਾ ਰਿਹਾ, ਈਵਨ ਉਹ ਇਸ ਹੱਦ ਤੱਕ ਵੀ ਜਾ ਕੇ ਤਾਲਿਬਾਨ ਨੂੰ ਉਹ ਕੁਝ ਆਪਣੇ ਬਿਆਨਾਂ 'ਚ ਅਫਗਾਨ ਮੰਨਣ ਤੋਂ ਵੀ ਇਨਕਾਰੀ ਹੈ। ਔਰ ਉਹਨਾਂ ਨੂੰ ਮੈਂ ਜਦੋਂ ਪਹਿਲਾਂ ਉਹਨੇ ਦੁਸ਼ਾਨ ਦੇ 'ਚ ਕਿਹਾ ਕਿ ਜੀ 10,000 ਟ੍ਰੇਨਡ ਜਿਹੜੇ ਪਾਕਿਸਤਾਨੀ ਨੇ ਉਹ ਤਾਲਿਬਾਨ ਦੇ ਭੇਖ ਦੇ ਵਿੱਚ ਆ ਗਏ ਨੇ ਅਫਗਾਨਿਸਤਾਨ, ਫਿਰ ਉਹ ਗਿਣਤੀ ਉਹਦੇ ਇੱਕ ਹੋਰ ਮਿਨਿਸਟਰ ਨੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਵੀ ਉਹਦਾ ਬਣਿਆ ਹੋਇਆ, ਉਹਨੇ 15,000 ਕਰ ਦਿੱਤੀ। ਔਰ ਇਸ ਸਾਰੇ ਦੇ ਚੱਲਦਿਆਂ ਤਾਲਿਬਾਨ ਨੇ ਜਦੋਂ ਈਦ ਦਾ ਮੌਕਾ ਆਇਆ ਉਹਨਾਂ ਨੇ 2-3 ਦਿਨ ਠਹਿਰਾਵ ਰੱਖਿਆ, ਔਰ ਮੈਂ ਸਮਝਦਾ ਵੀ ਇੱਕ ਅੱਧੀ ਗੱਲਬਾਤ ਵੀ ਇਹਨਾਂ ਦੇ ਦੋਹਾ ਦੇ ਵਿੱਚ ਹੋਈ। ਲੱਗਦਾ ਸੀ ਕਿ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਸੈਂਸ ਵਿਲ ਪ੍ਰਵੇਲ, ਅਸ਼ਰਫ ਗਨੀ ਇਸ ਗੱਲ ਨੂੰ ਸਮਝੇਗਾ ਕਿ ਭਾਈ ਉਹਦੀ ਅਸਲੀ ਤਾਕਤ ਕੀ ਹੈ ਔਰ ਜਿਹੜਾ ਨੂੰ ਉਹ ਭੇਖੀ ਕਹਿ ਰਿਹਾ ਤਾਲਿਬਾਨ ਉਹਨਾਂ ਦੀ ਤਾਕਤ ਕੀ ਹੈ। ਔਰ ਅਮਰੀਕਾ ਦੇ ਜਨਰਲ ਨੇ ਮੇਨ ਜਿਹੜਾ ਉਸ ਕਮਾਂਡ ਦਾ, ਔਰ ਦੂਜਾ ਉਹਨਾਂ ਨੇ ਆਲਰੇਡੀ ਕਿ ਭਾਈ ਮੋਰ ਦੈਨ 50% ਟੈਰੀਟੋਰੀ ਆਲਰੇਡੀ ਉਹਨਾਂ ਦੇ ਕੋਲ ਹੈ, ਔਰ ਜਿੰਨੇ ਪ੍ਰੋਵਿੰਸਿਸ ਨੇ ਅਫਗਾਨਿਸਤਾਨ ਦੇ ਉਹਨਾਂ ਦੀਆਂ ਕੈਪੀਟਲਸ ਦੇ ਆਲੇ ਦੁਆਲੇ ਰੂਰਲ ਏਰੀਆ 'ਚ ਉਹਨਾਂ ਨੇ ਕੰਟਰੋਲ ਕੀਤਾ ਹੋਇਆ। ਲੇਕਿਨ ਇਹਨੂੰ ਜਿਹਨੂੰ ਕਹਿੰਦੇ ਨੇ ਕਿ ਭਾਈ ਹਕੀਕਤ ਦੇਖ ਕੇ ਵੀ ਨਾ ਮੰਨਣਾ, ਔਰ ਇਹ ਇਸ ਦਾ ਨਤੀਜਾ ਹੈ ਕਿ ਜਿਹੜੀ ਜਿਸ ਗੱਲ ਦਾ ਡਰ ਸੀ ਹੁਣ ਉਹੀ ਹੋ ਰਿਹਾ। ਡਰ ਕੀ ਸੀ ਕਿ ਇਹ ਅਫਗਾਨਿਸਤਾਨ
ਘਰੇਲੂ ਖਾਨਾ ਜੰਗੀ ਦੇ ਵਿੱਚ ਨਾ ਚਲਾ ਜਾਏ ਔਰ ਆਮ ਲੋਕ ਸਫਰ ਨਾ ਕਰਨ। ਪਰ ਇਹ ਲੱਗਦਾ ਹੈ ਕਿ ਇੱਕ ਪਾਸੇ ਹਕੀਕਤ ਦੇ ਵਿੱਚ ਤਾਲਿਬਾਨ ਜਿਨ੍ਹਾਂ ਦੀ ਪਾਵਰ ਉਹ ਜ਼ਾਹਰ ਹੈ, ਉਹ ਮੇਰੇ ਕਹਿਣ ਨਾਲ ਵੱਧ ਜਾਂ ਘੱਟ ਨਹੀਂ ਜਾਣੀ, ਤੇ ਨਾ ਹੀ ਅਸੀਂ ਕੋਈ ਉਹਨਾਂ ਦੇ ਗਲਤ ਤੌਰ ਤਰੀਕਿਆਂ ਦੀ ਹਮਾਇਤ ਕਰਦੇ, ਪਰ ਅਸੀਂ ਸਮਝਦੇ ਹਾਂ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵਨ ਸ਼ੁੱਡ ਰੀਡ ਦਾ ਰਾਈਟਿੰਗ ਔਨ ਦਾ ਵਾਲ। ਤੁਸੀਂ ਕੰਧ ਤੇ ਲਿਖਿਆ ਹੈ, ਉਹ ਗਲਤ ਲਿਖਿਆ ਹੈ, ਠੀਕ ਲਿਖਿਆ ਹੈ, ਪਰ ਲਿਖਿਆ ਜੋ ਹੈ ਜੇ ਉਹਨੂੰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਲਿਖਿਆ ਕੀ ਹੈ। ਤੇ ਜੇ ਤੁਸੀਂ ਲਿਖੇ ਵੱਲ ਪਿੱਠ ਕਰ ਲਓ, ਤੁਸੀਂ ਕਹੋ ਜੀ ਲਿਖਿਆ ਹੀ ਨਹੀਂ ਹੈ ਕੁਝ ਵੀ, ਤਾਂ ਫਿਰ ਇਹ ਤੁਹਾਡੀ ਜਿਹੜੀ ਹੈ ਉਹ ਮੂਰਖਤਾ ਹੋਏਗੀ। ਜਿਵੇਂ ਕਬੂਤਰ ਜੇ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈ ਕਿ ਜੀ ਬਿੱਲੀ ਨੇ ਮੈਨੂੰ ਦੇਖਿਆ ਨਹੀਂ ਹੈ, ਤੇ ਫਿਰ ਉਹ ਬਿੱਲੀ ਦਾ ਖਾਜਾ ਬਣਦਾ। ਹੁਣ ਪਹਿਲਾਂ ਤਾਂ ਅਸੀਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਕਿ ਵੀ ਵੱਧ ਤੋਂ ਬਦਤਰ ਕਿਵੇਂ ਹੋ ਰਹੀ ਹੈ। ਔਰ ਸਟੂਡੀਓ 'ਚ ਐਂਟਰ ਕਰਨ ਤੋਂ ਪਹਿਲਾਂ ਮੈਂ ਲੇਟੈਸਟ ਜਦੋਂ BBC ਦੀ ਰਿਪੋਰਟਿੰਗ ਵੀ ਦੇਖੀ, ਅਫਗਾਨਿਸਤਾਨ street fighting rages as Taliban attack key cities। ਹੁਣ ਜਿਹੜਾ ਤਾਲਿਬਾਨ ਨੇ ਹੋਲਡ ਕੀਤਾ ਹੋਇਆ ਸੀ ਕਿਉਂਕਿ ਉਹ ਸਮਝਦੇ ਸੀ ਕਿ ਅਸ਼ਰਫ ਗਨੀ ਜਿਹੜਾ ਉਹ ਕੁਝ ਅਕਲ ਤੋਂ ਕੰਮ ਲਏਗਾ, ਔਰ ਹਕੀਕਤਨ ਉਹ ਉਹਨੂੰ ਉਹਨਾਂ ਦਾ ਸ਼ੇਅਰ ਵੀ ਦੇਣ ਨੂੰ ਤਿਆਰ ਨੇ। ਔਰ ਉਹ ਰਿਪੀਟਡਲੀ ਇਸ ਲਈ ਨਹੀਂ ਕਿ ਉਹਨਾਂ ਨੂੰ ਲੱਗਦਾ ਕਿ ਵੀ ਉਹ ਵਿਨ ਨਹੀਂ ਕਰ ਸਕਦੇ ਕਾਬਲ ਨੂੰ ਜਾਂ ਡਿਫਰੈਂਟ ਪ੍ਰੋਵਿੰਸਿਸ ਨੂੰ, ਜਿੱਥੇ ਕਿ ਅੱਜ ਕੱਲ੍ਹ ਹੁਣ ਖਾਸ ਤੌਰ 'ਤੇ 3 ਥਾਵਾਂ ਦੇ ਉੱਤੇ ਘਮਸਾਨ ਮਚਿਆ ਹੋਇਆ ਕੈਪੀਟਲਸ ਦੇ ਆਲੇ ਦੁਆਲੇ। ਉਹਨਾਂ ਦੇ ਵਿੱਚ ਜਿਵੇਂ ਸਾਊਥ ਹੈਲਮੰਡ ਉਹਨਾਂ ਦਾ ਪ੍ਰੋਵਿੰਸ ਹੈ, ਉਹਨਾਂ ਦਾ ਮੇਨ ਸ਼ਹਿਰ ਲਸ਼ਕਰਗਾਹ, ਉਸ ਦੇ ਵਿੱਚ ਜਿਹੜਾ ਉਹ ਸਟਰੀਟ ਫਾਈਟਸ ਹੋ ਰਹੀਆਂ ਨੇ। ਅਫਗਾਨ ਫੋਰਸਿਸ ਉੱਥੋਂ ਜਿਹੜਾ ਹੁਣ ਤਾਲਿਬਾਨਾਂ ਕੋਲ ਹਵਾਈ ਪਾਵਰ ਤਾਂ ਹੈ ਨਹੀਂ, ਤੇ ਹੁਣ ਜਦੋਂ ਉੱਤੇ ਬੰਬ ਵਰਨੇ ਨੇ ਉਹਦੇ 'ਚ ਤਾਂ ਆਮ ਥੱਲੇ ਸਿਵਿਲੀਅਨ ਹੀ ਮਰਨਗੇ। ਤਾਲਿਬਾਨ ਵੀ ਮਰ ਰਹੇ ਨੇ ਲੇਕਿਨ ਜ਼ਿਆਦਾ ਸਿਵਿਲੀਅਨ ਲਾਸ ਹੁੰਦਾ। ਇਹੀ ਹਾਲ ਜਿਹੜਾ ਹੈ ਕੰਧਾਰ ਦੇ ਵਿੱਚ, ਕੰਧਾਰ ਦੇ ਆਲੇ ਦੁਆਲੇ ਵੀ ਜਿਹੜਾ ਹੈ ਉਹ ਇਸ ਵੇਲੇ ਬੜੀ ਜ਼ਬਰਦਸਤ ਸਟਰੀਟ ਫਾਈਟ ਵੀ ਚੱਲ ਰਹੀ ਹੈ। ਔਰ ਤੀਸਰਾ ਜਿਹੜਾ ਉਹਨਾਂ ਦਾ ਸੂਬਾ ਹੈਰਾਤ ਹੈ ਜਿਸ ਦਾ ਬਾਰਡਰ ਈਰਾਨ ਦੇ ਨਾਲ ਲੱਗਦਾ ਹੈ, ਉੱਥੇ ਵੀ ਜਿਹੜੀ ਹੈ ਬੜੀ ਘਮਸਾਨ ਦੀ ਲੜਾਈ ਚੱਲ ਰਹੀ ਹੈ। ਔਰ ਇਹ BBC ਦੀ ਰਿਪੋਰਟਿੰਗ ਹੈ ਕਿ ਫੈਰੋਸ਼ੀਅਸ ਫਾਈਟਿੰਗ ਇਜ਼ ਟੇਕਿੰਗ ਪਲੇਸ in major Afghan cities amid fears it could be the worst situation in the coming time। और ਇਹਦੇ 'ਚ ਫਿਰ ਅੱਗੇ ਸਾਰੀ ਡਿਟੇਲ ਹੈ। ਔਰ ਈਵਨ ਲਸ਼ਕਰਗਾਹ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ TV ਸਟੇਸ਼ਨ ਹੈ ਉਸ ਨੂੰ ਵੀ ਤਾਲਿਬਾਨ ਨੇ ਕੈਪਚਰ ਕਰ ਲਿਆ। ਔਰ BBC ਦੀ ਨੇ ਇੱਕ ਜਿਹੜਾ ਡਾਕਟਰ ਦੇ ਹਵਾਲੇ ਨਾਲ ਕਿਹਾ ਕਿ ਉੱਥੇ ਜਿਹੜਾ there is fighting all around, ਕਿ ਚਾਰ ਚੁਫੇਰੇ ਜਿਹੜਾ ਉਹ ਜੰਗ ਹੀ ਜੰਗ ਹੈ, ਲੜਾਈ ਲੜਾਈ ਹੈ। ਔਰ ਤਾਲਿਬਾਨ ਆਰ ਮੇਕਿੰਗ ਰੈਪਿਡ ਐਡਵਾਂਸਿਸ, ਬੜੀ ਤੇਜ਼ੀ ਨਾਲ ਤਾਲਿਬਾਨ ਅੱਗੇ ਵਧ ਰਹੇ ਨੇ। ਔਰ ਫਿਰ ਅੱਗੇ ਸਾਰੀ ਡਿਟੇਲ ਹੈ ਕਿ ਵੀ ਜੇ ਉਹ ਕੰਧਾਰ ਨੂੰ ਕੈਪਚਰ ਕਰ ਲੈਂਦੇ ਨੇ, ਸੀਜ਼ਿੰਗ ਕੰਟਰੋਲ ਆਫ ਕੰਧਾਰ ਵੁੱਡ ਬੀ ਹਿਊਜਲੀ ਸਿੰਬੋਲਿਕ ਵਿਕਟਰੀ ਫਾਰ ਦਾ ਤਾਲਿਬਾਨ, ਗਿਵਿੰਗ them a grip on the south of the country। ਉਹਨਾਂ ਨੇ ਕੰਟਰੀ ਸਾਈਡ ਪਿੰਡ ਤਾਂ ਪਹਿਲਾਂ ਹੀ ਕਾਬੂ ਕੀਤੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੀਸਰੀ ਜਿਹੜੀ ਬਸੀਜ ਸਿਟੀ ਹੈ ਹੈਲਮੰਡ ਔਰ ਕੰਧਾਰ ਤੋਂ ਬਾਅਦ ਹੈਰਾਤ ਹੈ, ਜਿੱਥੇ ਗਵਰਨਮੈਂਟ ਕਮਾਂਡੋਜ਼ ਆਰ ਬੈਟਲਿੰਗ ਦਾ ਇੰਸਰਜੈਂਟਸ ਆਫਟਰ ਡੇਜ਼ ਆਫ ਫੀਅਰਸ ਫਾਈਟਿੰਗ। ਇਹਦਾ ਮਤਲਬ ਇਹ ਹੈ ਕਿ ਉਹ ਵੀ ਲੂਜ਼ਿੰਗ ਐਂਡ ਦੇ ਉੱਤੇ ਜਿਹੜੀ ਹੈ ਸਾਰੀ ਖੇਡ ਚੱਲ ਰਹੀ ਹੈ। ਔਰ ਇਸੇ ਤਰ੍ਹਾਂ ਡਿਫਰੈਂਟ ਰਿਪੋਰਟਿੰਗ ਜੇ ਅਸੀਂ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ ਤੇ AFP ਏਜੰਸੀ ਫ੍ਰੈਂਚ ਪ੍ਰੈਸ, ਅਫਗਾਨ ਫੋਰਸਿਸ ਡਿਗਿੰਗ ਇਨ ਟੂ ਡਿਫੈਂਡ ਸਿਟੀਜ਼। ਹੁਣ ਜ਼ਾਹਰ ਹੈ ਜਦੋਂ ਡਿਗ ਇਨ ਕੌਣ, ਇਹਦਾ ਮਤਲਬ ਇਹ ਹੈ ਵੀ ਤਾਲਿਬਾਨ ਔਨ ਦਾ ਸਰਜ ਹੈ ਅੱਗੇ ਨੂੰ ਜਾਣ ਦੀ, ਉਹ ਐਡਵਾਂਸ ਕਰ ਰਹੇ ਨੇ ਤੇ ਉਹ ਡਿਗ ਕਰ ਰਹੇ ਨੇ। ਔਰ ਇਹਦੇ AFP ਦੀ ਰਿਪੋਰਟ ਦੇ ਮੁਤਾਬਕ ਐਟ ਲੀਸਟ 2 ਰਾਕਟਸ ਹਿੱਟ ਕੰਧਾਰ 에ਅਰਪੋਰਟ ਡਿਸਰਪਟਿੰਗ ਫਲਾਈਟਸ, ਰੈਜ਼ੀਡੈਂਟਸ ਫਲੀ ਐਮਿਡ 에ਅਰ ਸਟ੍ਰਾਈਕਸ, ਸਟਰੀਟ ਬੈਟਲਸ। ਹੁਣ ਤਾਲਿਬਾਨ ਦੇ ਕੋਲ ਤਾਂ 에ਅਰ ਪਾਵਰ ਨਹੀਂ ਹੈ, ਉਹ ਰਾਕਟ ਉਹਨਾਂ ਨੇ ਸੁੱਟੇ ਔਰ 에ਅਰਪੋਰਟ ਤੇ ਹਿੱਟ ਕੀਤਾ। ਰਨਵੇ ਵੀ ਜਿਹੜਾ ਅੱਗੇ ਖਬਰ ਦੀ ਡਿਟੇਲ 'ਚ ਹੈ ਉਹ ਡੈਮੇਜ ਹੋਇਆ ਔਰ ਫਲਾਈਟਸ ਵੀ ਸਸਪੈਂਡ ਹੋਈਆਂ, ਖਤਮ ਹੋਈਆਂ ਯਾਨੀ ਕਿ। ਲੇਕਿਨ ਉੱਤੋਂ ਬੰਬ ਪੈ ਰਹੇ ਨੇ, ਸਿਵਲੀਅਨ ਮਰ ਰਹੇ ਨੇ ਔਰ ਇਹ ਆਪਣੇ ਵੱਲੋਂ ਉਹ ਤਾਲਿਬਾਨ ਪੋਜੀਸ਼ਨਸ ਤੇ ਬੰਬ ਕਰ ਰਹੇ ਨੇ। ਲੇਕਿਨ ਫਾਈਟਿੰਗ ਹੈ ਸਰਜਡ ਅਕ੍ਰੋਸ ਅਫਗਾਨਿਸਤਾਨ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਫਾਈਟਿੰਗ ਇਜ਼ ਗੋਇੰਗ ਔਨ ਇਨਸਾਈਡ ਦਾ ਸਿਟੀ ਐਂਡ ਵੀ ਹੈਵ ਆਸਕਡ ਫॉर ਸਪੈਸ਼ਲ ਫੋਰਸਿਸ ਟੂ ਬੀ ਡਿਪਲੋਇਡ। ਇਹ ਹੈਲਮੰਡ ਪ੍ਰੋਵਿੰਸ਼ੀਅਲ ਕੌਂਸਲ ਦਾ ਹੈੱਡ ਹੈ ਅਤਾਉੱਲਾ ਅਫਗਾਨ, ਉਸ ਦਾ ਕਹਿਣਾ। ਫਿਰ ਤਾਲਿਬਾਨ ਰਾਕਟਸ ਹਿੱਟ ਕੰਧਾਰ 에ਅਰਪੋਰਟਸ, flights suspended, clashes intensify।
ਔਰ ਜਦੋਂ ਯੂਨਾਈਟਿਡ ਨੇਸ਼ਨਸ ਵੀ ਜਿਹੜਾ ਉਹ ਪ੍ਰੋਟੈਸਟ ਤੇ ਆ ਜਾਏ, ਸਮਝੋ ਕਿ ਕਾਫੀ ਕੁਝ ਜਿਹੜਾ ਅਫਗਾਨ ਸਰਕਾਰ ਦੇ ਹੱਥਾਂ ਚੋਂ ਨਿਕਲਿਆ ਹੋਇਆ ਹੈ। ਔਰ ਇਹ ਖਬਰ ਮੇਨਲੀ ਇੰਟਰਨੈਸ਼ਨਲ ਨਿਊਜ਼ ਹੈ। ਯੂਨਾਈਟਿਡ ਨੇਸ਼ਨ ਚੀਫ strongly condemns attack on United Nations compound in Afghanistan's Herat। ਹੁਣ ਜਿਹੜਾ ਹੈਰਾਤ ਸੂਬਾ ਹੈ ਉਸ ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਹੈ ਜਾਂ ਉਹਨਾਂ ਦਾ ਮੇਨ ਕੈਂਪਸ ਹੈ, ਉਹ ਜਿਹੜਾ ਹੈ ਉਹਦੇ 'ਚ ਵੀ ਅਟੈਕ ਹੋਇਆ। ਔਰ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ has strongly condemned an attack on the UN's main compound in Herat. The main UN compound in Herat was attacked by anti-government elements on Friday, and at least one security guard was killed, according to UN assistance mission in Afghanistan. ਉਹਦੇ 'ਚ ਇੱਕ ਜਿਹੜਾ ਹੈ ਉਹ ਸਿਕਿਉਰਿਟੀ ਮੈਨ ਦੀ ਡੈਥ ਵੀ ਹੋਈ। ਔਰ ਇਹ ਅੱਗੇ ਖਬਰ ਹੈ ਵੀ ਉਹਨੇ ਕੰਡੈਮ ਕੀਤਾ ਔਰ ਮਿਸਟਰ ਗੁਟਰੇਸ ਨੇ ਕਿਹਾ ਕਿ ਵੀ ਇਹ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਪਰਸਨਲ ਤੇ ਜਾਂ ਉਹਨਾਂ ਦੇ ਪ੍ਰਿਮਸਿਸ ਤੇ ਜਿਹੜੇ ਅਟੈਕ ਨੇ ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਵਾਰ ਕ੍ਰਾਈਮਸ ਆਉਂਦੇ ਨੇ ਔਰ ਇਹ ਜਿਹੜਾ ਤਾਲਿਬਾਨ ਉਹਨੂੰ ਵਾਇਲੇਟ ਕਰ ਰਹੇ ਨੇ ਵਾਰ ਕੋਡ ਨੂੰ ਔਰ ਇਹ ਵਾਰ ਕ੍ਰਾਈਮ ਕਮਿਟ ਕਰ ਰਹੇ ਨੇ ਔਰ ਉਹਨਾਂ ਨੇ ਸਟਰੋਂਗੈਸਟ ਟਰਮਸ ਦੇ ਵਿੱਚ ਇਸ ਸਾਰੇ ਨੂੰ ਕੰਡੈਮ ਕੀਤਾ। ਹੁਣ ਇਸ ਸਾਰੇ ਦੇ ਚਲਦੇ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਇਸ ਸਾਰੇ ਦਾ ਔਰ ਇਹ ਅਮਰੀਕਾ ਨੇ ਵੀ ਜਦੋਂ ਅਸ਼ਰਫ ਗਨੀ ਪੂਰਾ ਜਹਾਜ਼ ਭੜ ਕੇ ਆਪਣਾ ਟੱਬਰ ਵੀ ਔਰ ਸਾਰੇ ਵਜ਼ੀਰ ਅਮਰੀਕਾ ਵੀ ਆਇਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਵੀ ਤੂੰ ਰੁਕਾਵਟ ਬਣਿਆ ਹੋਇਆ ਜਿਹੜੀ ਵੀ ਗੱਲਬਾਤ ਹੈ ਤੂੰ ਰਿਜ਼ਾਈਨ ਕਰ। ਲੇਕਿਨ ਹੁਣ ਜੇ ਉਹ ਪਿੱਛੇ ਜਿਹੜੇ ਲੰਬੜ ਬੈਠੇ ਨੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਅੱਗੇ ਕੀਤਾ ਬੱਚਾ ਜਮਹੂਰਾ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਉਹਨਾਂ ਦੀ ਬੈਸਟ ਬੈਟ ਜਾਂ ਪਾਕਿਸਤਾਨ ਦੀ ਨੂੰ ਅਨਸਟੇਬਲ ਜੇ ਕਰਨ ਦੀ ਲਾਈਨ ਔਰ ਅਸੀਂ ਉਹ ਸਟੇਟਮੈਂਟ ਮੈਂ ਸਵੇਰੇ ਦੇਖੀ ਤਾਂ ਸਹੀ ਪਰ ਬਾਅਦ ਦੇ ਵਿੱਚ ਉਹ ਗਾਇਬ ਹੋ ਗਈ ਜਿਹੜੇ ਵੀ ਮੀਡੀਆ 'ਚ ਸੀ ਕਿ ਈਵਨ ਅਸ਼ਰਫ ਗਨੀ ਨੇ ਜਦੋਂ ਉਹ ਤਾਲਿਬਾਨ ਨੂੰ ਦੋਸ਼ ਦੇ ਰਿਹਾ ਔਰ ਉਹਦੇ ਥੱਲੇ ਈਵਨ ਉਹਨੇ ਪਾਕਿਸਤਾਨ ਕਹਿਣ ਦੀ ਥਾਂ ਤੇ ਕਿਹਾ ਕਿ ਜੀ ਇਹਨਾਂ ਦੀ ਮਦਦ ਪੰਜਾਬ ਕਰ ਰਿਹਾ। ਸੋ ਜ਼ਾਹਰ ਹੈ ਵੀ ਈਵਨ ਅਫਗਾਨਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪਾਕਿਸਤਾਨ ਦੀ ਹੋਂਦ ਤੋਂ ਵੀ ਇਨਕਾਰੀ ਹੈ। ਉਹ ਇਹਨੂੰ ਪੰਜਾਬੀ ਫੌਜ ਨਾਲ ਔਰ ਇਹਦੇ ਪਿੱਛੇ ਇੱਕ ਬੜੀ ਖਤਰਨਾਕ ਸੋਚ ਹੈ ਜਿਹੜੀ ਜ਼ਾਹਰ ਹੈ ਇੰਡੀਅਨ ਸੋਚ ਹੈ ਕਿ ਤੁਸੀਂ ਸਿੰਧੀਆਂ ਨੂੰ ਪਸ਼ਤੂਨਾਂ ਨੂੰ ਬਲੋਚਾਂ ਨੂੰ ਉਹਦਾ ਹਿੱਸਾ ਹੀ ਨਾ ਮੰਨੋ ਕਿ ਭਾਈ ਇਹ ਕਰ ਰਹੇ ਇਹਨਾਂ ਨੂੰ ਕਹੋ ਜੀ ਪੰਜਾਬ, ਕਿਉਂਕਿ ਜ਼ਾਹਰ ਹੈ ਪਾਕਿਸਤਾਨ ਦੀ ਫੌਜ ਪੰਜਾਬੀ ਜ਼ਿਆਦਾ ਨੇ ਔਰ ਵੈਸੇ ਵੀ 65% ਆਬਾਦੀ ਪੰਜਾਬ ਦੀ ਹੈ ਔਰ ਹੁਣ ਤਾਂ ਵੱਡੀ ਗਿਣਤੀ 'ਚ ਪਸ਼ਤੂਨ ਵੀ ਸਿੰਧ ਦੇ ਲੋਕ ਵੀ ਆ ਕੇ ਪੰਜਾਬ 'ਚ ਰਹਿੰਦੇ ਨੇ। ਹੁਣ ਇਸ ਨੂੰ ਪੰਜਾਬ ਦੇ ਨਾਲ ਜੋੜ ਕੇ ਦੇਖਣਾ ਇਹ ਇੱਕ ਉਸ ਕਿਸਮ ਦੀ ਨਫ਼ਰਤ ਫੈਲਾਉਣ ਦੀ ਲਾਈਨ ਵੀ ਹੈ ਕਿ ਐਜ਼ ਇਫ ਇਹਨੂੰ ਤੁਸੀਂ ਜਿਹੜਾ ਅਫਗਾਨ ਵਰਸਸ ਪੰਜਾਬ ਲੜਾਈ ਬਣਾ ਦਿਓ ਔਰ ਪਾਕਿਸਤਾਨ ਦੇ ਵਿੱਚ ਵੀ ਇੱਕ ਨਵੀਂ ਡਿਬੇਟ ਸ਼ੁਰੂ ਕਰਵਾ ਦਿਓ ਕਿ ਐਜ਼ ਇਫ ਪੰਜਾਬ ਜਿਹੜਾ ਹੈ ਉਹ ਐਗਰੈਸਿਵ ਟੋਨ ਦੇ ਵਿੱਚ ਅਫਗਾਨਿਸਤਾਨ ਨੂੰ ਅਨਸਟੇਬਲ ਕਰ ਰਿਹਾ। ਔਰ ਇਹ ਨਾਲ ਦੀ ਨਾਲ ਫਿਰ ਇਹੀ ਨਹੀਂ ਹੈ, ਹੁਣ ਭਾਰਤ ਨੂੰ ਵੀ ਜਦੋਂ ਮਿਸਟਰ ਐਂਟੋਨੀ ਬਲਿੰਕਨ ਇਹਨਾਂ ਦੇ ਸੈਕਟਰੀ ਆਫ ਸਟੇਟ ਇੰਡੀਆ ਗਏ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਅਖੀਰਲਾ ਜਿਹੜਾ ਹੀਲਾ ਕਰ ਲੈਂਦੇ ਆ ਕਿ ਅਮਰੀਕਾ ਨਿਕਲੇ ਨਾ ਅਜੇ ਕੁਛ ਨਾ ਕੁਛ ਉੱਥੇ ਰਹਿ ਜਾਏ ਔਰ ਦੂਜਾ ਉਹਨਾਂ ਨੇ ਵੀ ਕੋਈ ਹੱਥ ਪੱਲਾ ਨਹੀਂ ਫੜਾਇਆ। ਸੋ ਹੁਣ ਭਾਰਤ ਖੁਦ ਤਾਂ ਇਹ ਅਮਰੀਕਾ ਨੂੰ ਦੋਸ਼ ਦੇ ਨਹੀਂ ਸਕਦਾ ਕਿ ਜੀ ਅਮਰੀਕਾ ਨੇ ਸਾਨੂੰ ਜਿਹੜਾ ਉਹ ਡਿਚ ਕਰਤਾ ਕਿ ਅਸੀਂ ਤਾਂ $3 ਬਿਲੀਅਨ ਵੀ ਲਾਏ, ਇੰਨੇ ਜਿਹੜੇ ਨੇ ਅਸੀਂ ਕੌਂਸੂਲੇਟ ਖੋਲ੍ਹੇ ਹੋਏ ਸੀ, ਸਾਰੀਆਂ ਕਾਰਵਾਈਆਂ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੀਆਂ ਜਾਂ ਅਨਸਟੇਬਲ ਕਰਨ ਦੀਆਂ ਅਸੀਂ ਉੱਥੇ ਬੈਠ ਕੇ ਕਰ ਰਹੇ ਸੀ। ਲੇਕਿਨ ਅਸ਼ਰਫ ਗਨੀ ਨੂੰ ਉਹਨਾਂ ਨੇ ਮੂਹਰੇ ਕੀਤਾ ਹੋਇਆ, ਈਵਨ ਉਹ ਹੁਣ ਅਮਰੀਕਾ ਦੇ ਖਿਲਾਫ ਵੀ ਜਿਹੜਾ ਉਹ ਗੱਲਬਾਤ ਖੁੱਲ੍ਹ ਕੇ ਕਰਨ ਲੱਗ ਗਿਆ ਔਰ ਇਹ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਐਸੋਸੀਏਟਡ ਪ੍ਰੈਸ ਦੀ ਖਬਰ ਹੈ। US ਪੁੱਲ ਆਊਟ ਵਰਸਨਡ ਅਫਗਾਨ ਕ੍ਰਾਈਸਿਸ, ਅਸ਼ਰਫ ਗਨੀ ਇਹ ਕਹਿ ਰਿਹਾ ਕਿ ਜੀ ਇਹ ਜੋ ਹੋ ਰਿਹਾ ਅਫਗਾਨਿਸਤਾਨ ਦਾ ਕ੍ਰਾਈਸਿਸ ਇਹਦੇ ਲਈ ਅਮਰੀਕਾ ਜ਼ਿੰਮੇਵਾਰ ਹੈ। ਅਫਗਾਨ ਪ੍ਰੈਜ਼ੀਡੈਂਟ ਔਨ ਮੰਡੇ ਬਲੇਮਡ ਅਮਰੀਕਨ ਟਰੂਪਸ ਸਪੀਡੀ ਪੁੱਲ ਆਊਟ for the worsening violence in his country and said his administration would now focus on protecting provincial capitals, major urban areas in the face of rapidly advancing Taliban. ਇਹ ਵੀ ਉਹਨੇ ਮੰਨ ਲਿਆ ਵੀ ਤਾਲਿਬਾਨ ਚਾਰ ਚਫੇਰੇ ਅੱਗੇ ਆ ਰਹੇ ਨੇ। ਹੁਣ ਉਹਨੇ ਕਿਹਾ ਜੀ ਉਹਨਾਂ ਕਿਹਾ ਜੀ ਪਹਿਲਾਂ ਕਿੱਥੇ ਸੁੱਤੇ ਹੋਏ ਸੀ, 3 ਲੱਖ ਫੌਜ ਤੁਸੀਂ ਲੈ ਕੇ ਬੈਠੇ ਹੋ, 20 ਸਾਲ ਤੋਂ ਤੁਸੀਂ $2-3 ਟ੍ਰਿਲੀਅਨ ਅਮਰੀਕਾ ਦੇ ਖਰਚਾਏ ਨੇ
ਤੇ ਤੁਹਾਨੂੰ ਜੇ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਕਹਿੰਦੇ ਹੋ ਜੀ ਅਸੀਂ ਹੀ ਲੈਜੀਟੀਮੇਟ ਹੈ ਕਿਉਂਕਿ ਅਸੀਂ ਵੋਟਾਂ ਰਾਹੀਂ ਆਏ ਆ, ਹਕੂਮਤ ਤਾਂ ਸਾਡੀ ਹੈ, ਤਾਲਿਬਾਨ ਤਾਂ ਜਿਹੜੇ ਨੇ ਉਹ ਧੱਕਾ ਕਰ ਰਹੇ ਨੇ, ਤੇ ਜੇ ਸੱਚਮੁੱਚ ਹੀ ਤੁਸੀਂ ਹਕੂਮਤ ਸੀ ਜਾਂ ਹਕੂਮਤ ਆਪਣੇ ਆਪ ਨੂੰ ਕਹਿੰਦੇ ਹੋ ਔਰ ਆਪਣੇ ਆਪ ਨੂੰ ਜਿਹੜਾ ਉਹ ਲੋਕਾਂ ਰਾਹੀਂ ਲੋਕਾਂ ਦੀ ਸਰਕਾਰ ਕਹਿੰਦੇ ਹੋ, ਫਿਰ ਤੁਸੀਂ ਉਸ ਟੈਰੀਟਰੀ ਨੂੰ ਕਿਉਂ ਨਹੀਂ ਡਿਫੈਂਡ ਕੀਤਾ ਤੁਹਾਡੀ ਫੌਜ ਨੇ, ਜਿਹੜੀ ਆਲਰੇਡੀ ਅਮਰੀਕਾ ਦੇ ਪਿਛਲੇ ਦਿਨਾਂ 'ਚ ਅਜੇ ਤਾਂ 8 ਹਫ਼ਤੇ ਦੇ ਵਿੱਚ 70% ਤੋਂ ਜ਼ਿਆਦਾ ਟੈਰੀਟਰੀ ਅਫਗਾਨਾਂ ਉਹਨਾਂ ਨੇ ਤਾਲਿਬਾਨ ਨੇ ਲੈ ਲਈ। ਦਾ ਮਤਲਬ ਵੀ ਕਲੈਪਸ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਹੋ, ਲੇਕਿਨ ਉਹ ਇਸ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਵੀ ਇਹ ਐਨ ਇੰਪੋਰਟੈਂਟ ਹਿਸਟਰੀ ਪੀਸ ਪ੍ਰੋਸੈਸ ਇਹ ਜਿਹੜਾ ਵਾਸ਼ਿੰਗਟਨ ਨੇ ਗੱਲਬਾਤ ਕੀਤੀ ਔਰ ਨਾਟ ਓਨਲੀ ਫੇਲਡ ਟੂ ਬ੍ਰਿੰਗ ਪੀਸ but created doubt and ambiguity among Afghans, Mr. Ghani said in his address to the parliament. ਇਹ ਗੱਲ ਉਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ। ਹਾਲਾਂ ਪਾਰਲੀਮੈਂਟ 'ਚ ਆਉਣ ਲਈ ਹਾਲਤ ਇਹ ਹੈ ਕਿ ਬਾਈ ਰੋਡ ਨਹੀਂ ਆਇਆ, ਹੈਲੀਕਾਪਟਰ ਰਾਹੀਂ ਉਤਰਿਆ। ਸੋ ਉਸ ਤੋਂ ਹੀ ਅੰਦਾਜ਼ਾ ਲਾਓ। ਆਲਰੇਡੀ ਈਦ ਦੇ ਮੌਕੇ ਤੇ ਜਦੋਂ ਨਮਾਜ਼ ਅਦਾ ਕਰ ਰਹੇ ਸੀ ਆਪਣੀ ਟੀਮ ਨਾਲ, ਈਵਨ ਉਦੋਂ ਵੀ ਅਟੈਕ ਹੋਇਆ ਜੇ ਉਹਨਾਂ ਦੀ ਕਹਾਣੀ ਮੰਨੀਏ। ਹਾਲਾਂ ਇਹ ਵੀ ਕਿਹਾ ਜਾ ਰਿਹਾ ਵੀ ਉਹਨਾਂ ਦਾ ਇਹ ਖੁਦ ਸਟੇਜਡ ਅਟੈਕ ਸੀ ਤਾਂ ਕਿ ਅਮਰੀਕਨਾਂ ਨੂੰ ਕਹਿਣ ਕਿ ਜੀ ਇਹ ਜਿਹੜਾ ਤੁਸੀਂ ਵਾਪਸ ਨਾ ਮੁੜੋ, ਪਰ ਉਹ ਹਟ ਨਹੀਂ ਰਿਹਾ। ਉਹ ਕਹਿ ਰਿਹਾ ਤਾਲਿਬਾਨ ਡੂ ਨਾਟ ਬਿਲੀਵ ਇਨ ਲਾਸਟਿੰਗ ਔਰ ਜਸਟ ਪੀਸ, ਮਿਸਟਰ ਗਨੀ ਸੈਡ। ਵੀ ਇੱਕ ਪਾਸੇ ਹਕੀਕਤ 'ਚੋਂ ਕਿੱਥੇ ਖੜੇ ਨੇ, ਤੁਸੀਂ ਇਹ ਕਹਿ ਰਹੇ ਹੋ ਕਿ ਨਾ 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 ਉਹ ਅਮਨ ਨਹੀਂ ਚਾਹੁੰਦੇ, ਔਰ ਉਹਨੇ ਕਿਹਾ ਕਿ ਜੀ ਹੀ ਪ੍ਰੈਡਿਕਟਡ ਏ ਸੀ ਚੇਂਜ on the battlefield in the next 6 months that would push the Taliban back without a level। ਇਹਨੂੰ ਤੁਸੀਂ ਸ਼ੇਖ ਚਲੀ ਦੇ ਖਾਬ ਕਹਿ ਲਓ ਜਾਂ ਕਿੰਨੀ ਕੁ ਦੇ ਕਿ ਕਹਿ ਰਹੇ ਜੀ ਤੁਸੀਂ ਫਿਕਰ ਨਾ ਕਰੋ, 6 ਮਹੀਨਿਆਂ 'ਚ ਸਾਡੀ ਜਿਹੜੀ ਫੋਰਸ ਹੈ ਉਹ ਤਾਲਿਬਾਨ ਨੂੰ ਪੁਸ਼ ਕਰੇਗੀ। ਔਰ ਇਸ ਸਾਰੇ ਦੇ ਥੱਲੇ ਉਹਨਾਂ ਦਾ ਜਿਹੜਾ ਅਫਗਾਨ ਆਰਮਡ ਫੋਰਸਿਸ ਦਾ ਸਪੋਕਸਮੈਨ ਹੈ ਜਨਰਲ ਅਜਮਲ ਉਮਰ ਸ਼ਿਨਵਾਰੀ, ਉਹ ਵੀ ਰਿਪੋਰਟਰਸ ਨੂੰ ਕਹਿ ਰਿਹਾ ਕਿ ਜੀ ਸਾਡੇ ਜਿਹੜੇ 3 ਪ੍ਰੋਵਿੰਸਿਸ ਨੇ ਉਹਨਾਂ ਦੇ ਵਿੱਚ ਕਾਫੀ ਕ੍ਰਿਟੀਕਲ ਸਿਕਿਉਰਿਟੀ ਸਿਚੁਏਸ਼ਨ ਬਣੀ ਹੋਈ ਹੈ। ਸਾਊਦਰਨ ਕੰਧਾਰ ਜਿੱਥੇ ਬਰਥ ਪਲੇਸ ਹੋਇਆ ਤਾਲਿਬਾਨ ਦਾ ਜਿਹੜਾ ਬਰਥ ਪਲੇਸ ਹੈ, as well as Helmand and Herat provinces have witnessed several attacks। ਹੁਣ ਤੁਸੀਂ ਮੰਨ ਵੀ ਰਹੇ ਹੋ ਕਿ ਭਾਈ ਹਕੀਕਤ ਕੀ ਹੈ, ਇਹ ਵੀ ਦੇਖ ਰਹੇ ਹੋ ਨਾ ਸਾਊਥ 'ਚ ਤਾਂ ਉੱਥੇ ਤੁਹਾਡਾ ਕੋਈ ਕੰਟਰੋਲ ਹੈ ਕੰਧਾਰ ਦੇ ਵਿੱਚ, ਨਾ ਹੈਰਾਤ ਜਿੱਥੇ ਈਰਾਨ ਨਾਲ ਲੱਗਦਾ ਹੈ, ਨਾ ਹੈਲਮੰਡ 'ਚ, ਔਰ ਜਿਹੜਾ ਨਾਰਥ ਹੈ ਜਿਹਨੇ ਕਿਸੇ ਵੇਲੇ ਮਸੂਦ ਦੇ ਥੱਲੇ ਜਾਂ ਦੋਸਤਮ ਦੇ ਥੱਲੇ ਇੱਕ ਉਜ਼ਬੇਕ ਹੈ ਇੱਕ ਤਾਜ਼ਕ ਸੀ ਜਿਨ੍ਹਾਂ ਨੇ ਰੈਜ਼ਿਸਟੈਂਸ ਦਿੱਤੀ, ਉਹ ਤਾਂ ਤਾਲਿਬਾਨ ਨੇ ਐ ਲੈ ਲਿਆ ਜਿਵੇਂ ਤੁਸੀਂ ਜਾ ਕੇ ਸਿੱਧਾ ਗੰਨੇ ਦੇ ਖੇਤ ਦੇ ਵਿੱਚ ਕਾਬੂ ਕਰ ਲੈਂਦੇ ਹੋ ਤੇ ਗੰਨੇ ਚੂਪਣ ਲੱਗ ਜਾਂਦੇ ਹੋ ਵੀ ਉਹਦਾ ਰਾਖਾ ਹੀ ਕੋਈ ਨਹੀਂ ਹੈ। ਤੇ ਹਾਲਾਂ ਇਹ ਫੀਅਰ ਸੀ ਕਿ ਨਾਰਥ ਦੇ ਵਿੱਚ, ਔਰ ਉਹਦਾ ਵੀ ਇੱਕ ਰੀਜ਼ਨ ਹੈ ਕਿ ਜਦੋਂ ਪਹਿਲਾ ਟਰਮ ਤਾਲਿਬਾਨ ਦੀ ਆਂਦੀ ਹੈ 1996 ਤੋਂ 2001 ਤੱਕ ਅਸੀਂ ਦੇਖਦੇ ਹਾਂ, ਉਦੋਂ ਬਹੁਤ ਰੈਜ਼ਿਸਟੈਂਸ ਨਾਰਥ ਦੇ ਵਿੱਚ ਹੋਈ, ਤਾਜ਼ਕ ਔਰ ਇਹ ਦੋਸਤਮ ਔਰ ਇਹ ਸਾਰੇ। ਉਹਦਾ ਰੀਜ਼ਨ ਸੀ ਕਿ ਬੇਸ਼ੱਕ ਉਹਨਾਂ ਦੀ ਮਦਦ ਰਸ਼ੀਆ ਕਰ ਰਿਹਾ ਸੀ ਜਾਂ ਇੰਡੀਆ ਵੀ ਉਹਨਾਂ ਦੇ ਨਾਲ ਸੀ ਜਾਂ ਦੂਜੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਆਪਣੇ ਪੈਟਰੀਓਟਿਜ਼ਮ ਦੇ ਲਈ ਵੀ ਕਿ ਜੇ ਅਸੀਂ ਤਾਜ਼ਕ ਇੰਟਰਸਟ, ਅਸੀਂ ਉਜ਼ਬੇਕ ਇੰਟਰਸਟ, ਕਿਉਂਕਿ ਜ਼ਾਹਰ ਹੈ ਤਾਲਿਬਾਨ ਪਸ਼ਤੂਨ ਮੈਜੋਰਿਟੀ ਨੇ, ਉਹਦੇ ਲਈ ਲੜ ਰਹੇ ਸੀ। ਤੇ ਹੁਣ ਤਾਂ ਇਸ ਲਈ ਉਹ ਕਰੰਬਲ ਹੋ ਗਿਆ ਸਾਰਾ ਹੀ, ਕਿਉਂਕਿ ਉੱਥੇ ਤਾਂ ਨਾ ਤਾਜ਼ਕ ਨਾ ਉਜ਼ਬੇਕ ਜਿਹੜੀ ਅਫਗਾਨ ਫੋਰਸ 3 ਲੱਖ ਇਕੱਠੀ ਕੀਤੀ ਹੋਈ ਹੈ, ਇਹ ਤਾਂ ਸਾਰੇ ਪਹਾੜੇ ਦੇ ਟੱਟੂ ਨੇ। ਔਰ ਇਹੀ ਕਾਰਨ ਹੈ ਕਿ ਜਿੱਧਰ ਨੂੰ ਤਾਲਿਬਾਨ ਐਡਵਾਂਸ ਕਰਦੇ ਗਏ ਉਹ ਆ ਕੇ ਅੱਗੋਂ ਸਰੈਂਡਰ ਕਰਦੇ ਰਹੇ, ਹਥਿਆਰ ਵੀ ਉਹਨਾਂ ਨੇ ਰੱਖਤੇ ਤੇ ਸ਼ਾਬਾਸ਼ ਲੈ ਕੇ। ਔਰ ਇਹੀ ਕਾਰਨ ਸੀ ਕਿ ਜਿਹੜੀ ਪਹਿਲੀ ਟੈਰੀਟਰੀ ਤਾਲਿਬਾਨ ਨੇ ਕੈਪਚਰ ਕੀਤੀ ਉਹਦੇ 'ਚ ਬਲੱਡ ਸ਼ੈਡ ਨਹੀਂ ਹੋਇਆ। ਹੁਣ ਜੇ ਬਲੱਡ ਸ਼ੈਡ ਹੋ ਰਿਹਾ ਤੇ ਇਹਦੇ 'ਚ ਅਸ਼ਰਫ ਗਨੀ ਜ਼ਿੰਮੇਵਾਰ ਹੈ। ਔਰ ਕਿਉਂਕਿ ਤਾਲਿਬਾਨ ਨੇ ਫਿਰ ਵੀ ਰੀਜ਼ਨੇਬਲ ਅਪਰੋਚ ਰੱਖੀ, ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਤਾਲਿਬਾਨ ਇਸ ਗੱਲ ਨੂੰ ਸਮਝਦੇ ਨੇ ਕਿ ਜੇ ਉਹ ਲੜ ਕੇ ਫਤਿਹ ਕਰਨਗੇ ਜਿਹੜਾ ਉਹਨਾਂ ਨੇ ਕਰਨਾ ਹੈ ਅਲਟੀਮੇਟਲੀ, ਉਹਦੇ 'ਚ ਉਹਨਾਂ ਦੀ ਰੈਕਗਨੀਸ਼ਨ 'ਚ ਪ੍ਰੋਬਲਮ ਹੋਏਗੀ, ਬਾਕੀ ਮੁਲਕ ਮਾਨਤਾ ਨਹੀਂ ਦੇਣਗੇ। ਤੇ ਉਹਨਾਂ ਨੂੰ ਇਹ ਹੈ ਵੀ ਫੇਅਰ ਸ਼ੇਅਰ ਜੋ ਉਹਨਾਂ ਦਾ ਤਾਲਿਬਾਨ ਸਮਝਦੇ ਨੇ ਕਿ ਭਾਈ ਉਹਨਾਂ ਨੂੰ ਮਿਲੇਗਾ, ਅਸੀਂ ਮਿਲਣਾ ਚਾਹੀਦਾ ਦਿਆਂਗੇ, ਔਰ ਅਸੀਂ ਪੀਸਫੁਲੀ ਤਾਂ ਕਿ ਅਫਗਾਨਿਸਤਾਨ ਦੀ ਜਿਹੜੀ ਹੈ ਪ੍ਰੋਗਰੈਸ ਵੀ ਹੋਏ। ਔਰ ਇਹੀ ਕਾਰਨ ਹੈ ਕਿ ਜੇ ਉਹਨਾਂ ਦਾ ਡੈਲੀਗੇਸ਼ਨ ਪੂਰਾ 9 ਮੈਂਬਰ 9 ਰੁਕਨੀ ਚੀਨ 'ਚ ਜਾਂਦਾ ਹੈ, ਚਾਈਨਾ ਦਾ ਫੋਰਨ ਮਿਨਿਸਟਰ ਕਹਿੰਦਾ ਹੈ ਕਿ ਜੀ ਜੇ ਮਿਲਟਰੀ ਵਾਈਜ਼ ਔਰ ਪੋਲੀਟੀਕਲ ਅਫਗਾਨਿਸਤਾਨ ਦਾ ਫੋਕਸ ਹੈ ਕੋਈ ਤਾਂ ਉਹ ਤਾਲਿਬਾਨ ਨੇ। ਹੁਣ ਰਸ਼ੀਆ, ਚਾਈਨਾ, ਅਮਰੀਕਾ ਤਾਂ ਉਹਨਾਂ ਨਾਲ ਡੀਲ ਸਟ੍ਰਾਈਕ ਕਰਦਾ ਫੈਬਰਵਰੀ 2020,
ਔਰ ਜੇ ਅਸ਼ਰਫ ਗਨੀ ਨੂੰ ਨਜ਼ਰ ਨਹੀਂ ਆ ਰਿਹਾ ਕਿ ਭਾਈ ਉਹਨਾਂ ਦੀ ਤਾਕਤ ਕੀ ਹੈ, ਤੇ ਫਿਰ ਸੂਨਰ ਔਰ ਲੇਟਰ ਇਹ ਗੱਲ ਅਫਸੋਸ ਹੋਏਗਾ ਜੇ ਅਸ਼ਰਫ ਗਨੀ ਵੀ ਆਪਣਾ ਹਸ਼ਰ ਉਹੀ ਚਾਹੇ ਜੋ ਨਜ਼ੀਬੁੱਲਾ ਦਾ ਹੋਇਆ ਸੀ, ਜਿਹਨੂੰ ਸੋਵੀਅਤ ਯੂਨੀਅਨ ਵਾਲੇ ਵਿਦਡਰਾ ਕਰਨ ਤੋਂ ਬਾਅਦ ਉੱਥੋਂ ਸਮਝਦੇ ਸੀ ਜੀ ਅਸੀਂ ਖੜਾ ਕਰ ਦਿੱਤਾ ਹੈ ਔਰ ਇਹ ਡਿਫੈਂਡ ਕਰੇਗਾ। ਮੁੜ ਕੇ ਉਹਦੀ ਜਿਹੜੀ ਲਾਸ਼ ਹੈ ਉਹ ਉਹਨਾਂ ਨੇ ਉੱਥੇ ਇੱਕ ਪੋਲ ਦੇ ਨਾਲ ਕਈ ਦਿਨ ਲਟਕਦੀ ਰਹੀ, ਉਹਨੂੰ ਫਾਹ ਦੇਣ ਤੋਂ ਬਾਅਦ ਵੀ। ਸੋ ਅਸੀਂ ਜਿਹੜਾ ਕਿਸੇ ਬੇਲੋੜੀ ਵਾਇਲੈਂਸ ਦੇ ਖੂਨ ਖਰਾਬੇ ਦੇ ਹੱਕ 'ਚ ਨਹੀਂ ਹੈ। ਅਲਟੀਮੇਟਲੀ ਦੋਵੇਂ ਪਾਸਿਓਂ ਹੀ ਬੇਗੁਨਾਹ ਜਿਹੜੇ ਲੋਕ ਵੀ ਮਾਰੇ ਜਾਂਦੇ ਨੇ ਔਰ ਬਲੱਡ ਤਾਂ ਅਲਟੀਮੇਟਲੀ ਅਫਗਾਨ ਬਲੱਡ ਹੈ। ਹੁਣ ਤਾਂ ਇਹ ਤਾਂ ਨਹੀਂ ਹੈ ਕਿ ਵੀ ਉਹ ਕਿਸੇ ਥਰਡ ਫੋਰਸ ਨਾਲ ਲੜ ਰਹੇ ਨੇ। ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਅਸ਼ਰਫ ਗਨੀ ਔਰ ਉਸ ਦੀ ਜਿਹੜੀ ਸਾਰੀ ਇਸ ਵੇਲੇ ਅੰਨੀ ਹੋਈ ਟੀਮ ਹੈ ਉਹਨਾਂ ਨੂੰ ਅਕਲ ਆਏ ਔਰ ਉਹ ਇਸ ਖੂਨ ਖਰਾਬੇ ਨੂੰ ਰੋਕਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਅੱਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਤੇ ਚੀਨ ਵਿਚਾਲੇ ਗੱਲਬਾਤ ਦਾ ਜਿਹੜਾ 12ਵਾਂ ਗੇੜ ਵੀ ਮੁਕੰਮਲ ਤੌਰ ਤੇ ਨਾਕਾਮਯਾਬ ਰਿਹਾ। ਚੀਨ ਨੇ ਭਾਰਤ ਦੇ ਹੱਥ ਪੱਲੇ ਕੁਝ ਵੀ ਨਹੀਂ ਪਾਇਆ ਤੇ ਗੱਲਬਾਤ ਬਿਨਾਂ ਕਿਸੇ ਸਿੱਟੇ ਦੇ ਸਮਾਪਤ ਹੋਈ। ਐਂਡ ਅਨਦਰ ਸਾਈਡ ਪਾਕਿਸਤਾਨ ਵੱਲੋਂ ਗਿਲਗਿਤ ਬਲਟਿਸਤਾਨ ਨੂੰ ਇੱਕ ਵਿਸ਼ੇਸ਼ ਸੂਬੇ ਦਾ ਰੁਤਬਾ ਦੇਣ ਸੰਬੰਧੀ ਕਾਨੂੰਨ ਲਾਗੂ ਕਰਨ ਦੀਆਂ ਜਿਹੜੀਆਂ ਤਿਆਰੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਇਸ ਵੇਲੇ ਸਾਡਾ ਖਿੱਤਾ ਸਾਊਥ ਏਸ਼ੀਆ ਵੀ, ਸਾਊਥ ਚਾਈਨਾ ਸੀ ਦਾ ਵੀ, ਔਰ ਜੇ ਅਸੀਂ ਪਿਛਲੇ 24 ਘੰਟੇ ਜਾਂ 48 ਘੰਟੇ ਦੀਆਂ ਖਬਰਾਂ ਦੇਖੀਏ ਤੇ ਈਰਾਨ ਔਰ ਇਜ਼ਰਾਈਲ ਦੇ ਵਿੱਚ ਜਿਹੜੀ ਵਧੀ ਟੈਂਸ਼ਨ
ਔਰ ਉਹਦਾ ਕਾਰਨ ਇਜ਼ਰਾਈਲ ਨੇ ਇਹ ਕਲੇਮ ਕੀਤਾ ਹੈ ਕਿ ਉਹਦੇ ਇੱਕ ਟੈਂਕਰ ਜਹਾਜ਼ ਦੇ ਉੱਤੇ ਜਿਹਦੇ ਤੇ ਰਾਕਟ ਹਮਲਾ ਹੁੰਦਾ ਹੈ ਉਹ ਈਰਾਨ ਨੇ ਕਰਵਾਇਆ। ਹਾਲਾਂਕਿ ਉਹਦੇ 'ਚ ਮਰਨ ਵਾਲਾ ਇੱਕ ਬ੍ਰਿਟਿਸ਼ ਸਿਟੀਜ਼ਨ ਹੈ, ਇੱਕ ਰੋਮਾਨੀਅਨ ਹੈ, ਪਰ ਉਸ ਦੀ ਓਨਰਸ਼ਿਪ ਇਜ਼ਰਾਈਲ ਦੀ ਹੈ ਔਰ ਇਜ਼ਰਾਈਲ ਨੇ ਇਸ ਦੇ ਲਈ ਈਰਾਨ ਨੂੰ ਇਲਜ਼ਾਮ ਉਸ ਦੇ ਉੱਤੇ ਲਾਇਆ ਹੈ ਔਰ ਉਹਨੂੰ ਯੂਕੇ ਨੇ ਵੀ ਕੰਡੈਮ ਕੀਤਾ ਹੈ, ਅਮਰੀਕਾ ਨੇ ਵੀ ਕੀਤਾ ਹੈ। ਔਰ ਸਡਨਲੀ ਇੱਕ ਪਾਸੇ ਅਜੇ 2-3 ਦਿਨ ਪਹਿਲਾਂ ਹੀ ਅਸੀਂ ਦੇਖਦੇ ਹਾਂ ਪਿਛਲੇ ਵੀਕ ਦੇ ਵਿੱਚ ਅਮਰੀਕਾ ਦਾ ਸੈਕਟਰੀ ਆਫ ਸਟੇਟ ਇਹ ਕਹਿ ਕੇ ਹਟਿਆ ਸੀ ਕਿ ਜੀ ਈਰਾਨ ਨਾਲ ਜਿਹੜਾ ਯੂਨਾਈਟਿਡ ਨੇਸ਼ਨਸ ਵਾਲਾ ਨਿਊਕਲੀਅਰ ਡੀਲ ਦੀ ਗੱਲਬਾਤ ਹੈ ਉਹ ਹਮੇਸ਼ਾ ਲਈ ਜਾਰੀ ਨਹੀਂ ਰਹਿ ਸਕਦੀ। ਮਤਲਬ ਇਹ ਹੈ ਵੀ ਇਹ ਵੀ ਉਹਦੇ ਤੇ ਦਬਾਅ ਸੀ ਕਿ ਵੀ ਉਹਨੂੰ ਕਲੋਜ਼ ਕਰੋ ਜੀ, ਕਿਉਂਕਿ ਈਰਾਨ ਆਪਣੀਆਂ ਟਰਮਸ ਦੇ ਉੱਤੇ ਡਟਿਆ ਹੋਇਆ ਔਰ ਈਰਾਨ ਦੇ ਵਿੱਚ ਵੀ ਚੇਂਜ ਆਫ ਲੀਡਰਸ਼ਿਪ ਹੋਣ ਜਾ ਰਿਹਾ ਹੈ। ਆਲਰੇਡੀ ਜਿਹੜਾ ਐਗਜ਼ਿਸਟਿੰਗ ਪ੍ਰੈਜ਼ੀਡੈਂਟ ਥੋੜਾ ਬਹੁਤ ਜਿਹਨੂੰ ਇਹਨਾਂ ਦੇ ਲਫ਼ਜ਼ਾਂ 'ਚ ਮੋਡਰੇਟ ਕਿਹਾ ਜਾ ਸਕਦਾ ਹੈ ਔਰ ਹੁਣ ਜਿਹਨੇ ਸਹੁੰ ਚੁੱਕਣੀ ਹੈ ਉਹ ਬਿਲਕੁਲ ਆਇਤੁੱਲਾ ਖਮੀਨੀ ਵਾਲੀ ਲਾਈਨ ਹੈ ਜਿਹੜੇ ਕਾਨਸੈਪਟ ਬੜੇ ਕਲੀਅਰ ਨੇ ਜਦੋਂ ਅਮਰੀਕਾ ਬਾਰੇ ਉਹਨਾਂ ਦੀ ਕੀ ਸੋਚ ਹੈ। ਹਾਲਾਂਕਿ ਈਰਾਨ ਦਾ ਲੇਟਲੀ ਰਸ਼ੀਆ ਬਾਰੇ ਜਾਂ ਚਾਈਨਾ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਕਾਫੀ ਫਲੈਕਸੀਬਿਲਿਟੀ ਰੱਖੀ ਹੈ, ਪਰ ਕਿਉਂਕਿ ਬਹੁਤ ਸਾਰੇ ਈਰਾਨ ਦੇ ਜਿਹੜੇ ਫਾਈਨੈਂਸ਼ੀਅਲ ਅਸੈਟਸ ਵੀ ਫਰੀਜ਼ ਹੋਏ ਨੇ ਔਰ ਜਿਵੇਂ ਯੂਨਾਈਟਿਡ ਨੇਸ਼ਨਸ ਦੇ ਨਾਲ ਕੀਤਾ ਐਗਰੀਮੈਂਟ ਜਿਹਨੂੰ ਯੂਰਪੀਅਨ ਯੂਨੀਅਨ ਦੇ ਹੀ 5 ਦੇਸ਼ਾਂ ਨੇ ਲੀਡ ਕੀਤਾ ਸੀ, ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਯੂਨੀਲੈਟਰਲੀ ਉਸ ਨੂੰ ਖਤਮ ਕੀਤਾ ਹੈ। ਈਰਾਨ ਦੇ ਵਿੱਚ ਜਿਹੜਾ ਇਸ ਨੂੰ ਲੈ ਕੇ ਗੁੱਸਾ ਵੀ ਹੈ ਔਰ ਇਸ ਗੱਲ ਦੀ ਉਮੀਦ ਸੀ ਜਾਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਨੇ ਫੈਸਲੇ ਉਹਨਾਂ 'ਚ ਈਰਾਨ ਦੇ ਨਾਲ ਵਾਪਸ ਸਬੰਧ ਜੋੜਨ ਵਾਲੀ ਲਾਈਨ ਹੋਏਗੀ। ਪਰ ਜਿਹੜੀ ਪੋਸਚਰਿੰਗ ਹੈ ਅਮਰੀਕਾ ਦੀ ਔਰ ਜਿਹੜੀ ਇਹ ਘਟਨਾ ਹੁਣ ਇਜ਼ਰਾਈਲ ਦੇ ਉਸ ਹਮਲੇ ਦੇ ਉਹਨਾਂ ਦੇ ਟੈਂਕਰ ਹਮਲੇ ਦੇ ਉੱਤੇ ਹੁੰਦੀ ਹੈ ਜਾਂ ਜਹਾਜ਼ ਦੇ ਉੱਤੇ ਹਮਲੇ ਨਾਲ ਹੁੰਦੀ ਹੈ, ਮੈਨੂੰ ਐਗਜ਼ੈਕਟ ਉਹਦੀ ਡੀਟੇਲ ਮੈਂ ਨਹੀਂ ਦੇਖੀ ਹੈ, ਲੇਕਿਨ ਇੰਨਾ ਹੈ ਵੀ ਉਹਦੇ 'ਚ ਇੱਕ ਬ੍ਰਿਟਿਸ਼ ਸਿਟੀਜ਼ਨ ਇੱਕ ਰੋਮਾਨੀਅਨ ਨੂੰ ਮਾਰਿਆ ਗਿਆ ਔਰ ਸਿੱਧੇ ਤੌਰ ਤੇ ਇਸ ਵੇਲੇ ਬਿਆਨਬਾਜ਼ੀ ਚੱਲ ਰਹੀ ਹੈ। ਸੋ ਇਹ ਵੀ ਸਾਡਾ ਖਿੱਤੇ ਦੇ ਨਾਲ ਸੰਬੰਧਿਤ ਹੈ। ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਵੀ ਹੈਰਾਤ ਜਿਹੜਾ ਪ੍ਰੋਵਿੰਸ ਅਫਗਾਨਿਸਤਾਨ ਦਾ ਈਰਾਨ ਦੇ ਨਾਲ ਲੱਗਦਾ ਹੈ ਉੱਥੇ ਬੜੀ ਤੇਜ਼ੀ ਨਾਲ ਉਸ ਮੇਨ ਕੈਪੀਟਲ ਨੂੰ ਕੈਪਚਰ ਕਰਨ ਦੀ ਲੜਾਈ ਚੱਲ ਰਹੀ ਹੈ ਔਰ ਆਲਰੇਡੀ ਈਰਾਨ ਦੇ ਵਿੱਚ ਜਿਹੜਾ ਨਵਾਂ ਪ੍ਰੈਜ਼ੀਡੈਂਟ ਆਉਣ ਵਾਲਾ ਹੈ ਈਰਾਨ 'ਚ ਵੀ ਇੱਕ ਡਿਬੇਟ ਹੈ ਕਿ ਕਿਉਂਕਿ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਤਾਲਿਬਾਨ ਦੇ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਜਾਰੀ ਰੱਖਿਆ, ਈਵਨ ਤਹਿਰਾਨ ਦੇ ਵਿੱਚ ਵੀ ਮੀਟਿੰਗ ਹੋਈ, ਲੇਕਿਨ ਜਿਹੜੇ ਹੁਣ ਜਿਹਨੂੰ ਹਾਰਡਲਾਈਨਰ ਕਿਹਾ ਜਾਂਦਾ ਹੈ ਉਹ ਇਹ ਸਮਝਦੇ ਨੇ ਵੀ ਤਾਲਿਬਾਨ ਜਦੋਂ ਪਹਿਲਾਂ ਪਾਵਰ ਦੇ ਵਿੱਚ ਆਏ ਸੀ ਉਦੋਂ ਉਹਨਾਂ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਹਜ਼ਾਰਾਂ ਮੂਲ ਦੇ ਸ਼ੀਆ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਸੀ। ਸੋ ਇਹ ਥਾਟ ਇੱਕ ਉੱਥੇ ਪਾਵਰਫੁਲ ਇਹ ਵੀ ਹੈ ਵੀ ਇਹਨਾਂ ਦੇ ਨਾਲ ਕੋਈ ਗੱਲਬਾਤ ਨਾ ਕੀਤੀ ਜਾਏ। ਸੋ ਜਦੋਂ ਅਸੀਂ ਡਿਵੈਲਪਮੈਂਟਸ ਦੀ ਗੱਲ ਕਰਦੇ ਹਾਂ ਸਾਰੀਆਂ ਜਿਹਨੂੰ ਇਹ ਤਾਣੀ ਦੀਆਂ ਤੰਦਾਂ ਜਾਂ ਜਿਨ੍ਹਾਂ ਨੂੰ ਜਿਹੜਾ ਉਹ ਤਾਣਾ ਬਾਣਾ ਕਿਹਾ ਜਾਂਦਾ ਹੈ ਕਿ ਵੀ ਇਹ ਇਵੇਂ ਇੱਕ ਦੂਜੇ ਨਾਲ ਜੁੜਿਆ ਹੋਇਆ ਕਿ ਵੀ ਤੁਸੀਂ ਉਹਨਾਂ ਨੂੰ ਸੈਪਰੇਟ ਕਰਕੇ ਨਹੀਂ, ਇਹ ਕੋਈ ਕੰਪਾਰਟਮੈਂਟਲਾਈਜੇਸ਼ਨ ਨਹੀਂ ਹੈ ਜਾਂ ਅੰਗਰੇਜ਼ੀ ਜਿਵੇਂ ਅਸੀਂ ਕਹਿੰਦੇ ਵੀ ਬਲੈਕ ਐਂਡ ਵਾਈਟ ਨਹੀਂ ਹੈ ਕਿ ਜੀ ਈਰਾਨ ਇੱਥੇ ਖੜਾ ਹੈ, ਅਫਗਾਨਿਸਤਾਨ ਇੱਥੇ ਖੜਾ ਹੈ ਜਾਂ ਤਾਜਿਕਸਤਾਨ ਇੱਥੇ ਖੜਾ ਹੈ ਜਾਂ ਰਸ਼ੀਆ। ਔਰ ਕੁਝ ਚੀਜ਼ਾਂ ਦੇ ਵਿੱਚ ਦੋ ਮੁਲਕ ਇੱਕ ਦੂਜੇ ਦੇ ਨਾਲ ਤੁਹਾਨੂੰ ਤਾਵਨ ਕਰਦੇ ਵੀ ਨਜ਼ਰ ਆਉਂਦੇ ਨੇ, ਪਰ ਨਾਲ ਦੀ ਨਾਲ ਤੁਸੀਂ ਦੇਖਦੇ ਹੋ ਕਿ ਦੂਸਰਿਆਂ ਦੇ ਵਿੱਚ ਕਲੈਸ਼ ਆਫ ਇੰਟਰਸਟ ਹੈ। ਪਰ ਇੱਕ ਗੱਲ ਤੋਂ ਕੋਈ ਡਿਨਾਇਲ ਨਹੀਂ ਹੈ ਕਿ ਆਉਣ ਵਾਲੇ ਇਕੱਲੇ ਵਰਿਆਂ 'ਚ ਹੀ ਨਹੀਂ ਸ਼ਾਇਦ ਦਹਾਕਿਆਂ 'ਚ ਜਿਹੜੀ ਦੁਨੀਆ ਦੀ ਸਿਆਸਤ ਹੈ ਉਹਨੂੰ ਇਹੀ ਖਿੱਤਾ, ਉਹ ਬੇਸ਼ੱਕ ਤੁਸੀਂ ਸੈਂਟਰਲ ਏਸ਼ੀਆ ਇਨਕਲੂਡ ਕਰ ਲਓ ਸਾਊਥ ਏਸ਼ੀਆ ਦੇ ਨਾਲ ਜਾਂ ਇਸ ਨੂੰ ਖਿੱਚ ਕੇ ਤੁਸੀਂ ਸਿੰਗਕਿਆਂਗ ਤੱਕ ਲੈ ਜਾਓ, ਕਿਉਂਕਿ ਜੇ ਅਸੀਂ ਇਹ ਦੇਖਦੇ ਹਾਂ ਕਿ ਅਲਟੀਮੇਟ ਪ੍ਰੋਬਲਮ ਤਾਂ ਚਾਈਨਾ ਦੀ ਐਮਰਜੈਂਸ ਹੈ ਔਰ ਉਸ ਦੇ ਨਾਲ ਉਹਦਾ ਜੁੜਿਆ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ $370-380 ਬਿਲੀਅਨ ਦਾ, ਉਸ ਦੀ ਵੀ ਅੱਗੋਂ ਜੜ ਗਵਾਦਰ ਪੋਰਟ ਹੈ ਜਿਹੜੀ ਕਿ ਸਿੰਗਕਿਆਂਗ ਔਰ ਗਵਾਦਰ ਜਿਹੜੇ ਨੇ ਇੱਕ ਦੂਜੇ ਨਾਲ ਲਿੰਕ ਹੁੰਦੀ ਹੈ ਔਰ ਇਹਦੀ ਹੀ ਵੱਡੀ ਉਹ ਵਨ ਬੈਲਟ ਵਨ ਰੋਡ ਦਾ ਹਿੱਸਾ ਹੈ ਔਰ ਵਪਾਰ ਦੀ ਲਾਈਨ। ਔਰ ਫਿਰ ਇਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਵਿੱਚ 130 ਦੇ ਕਰੀਬ ਦੇਸ਼ ਜਿਹੜੇ ਏਸ਼ੀਆ, ਅਫਰੀਕਾ, ਯੂਰਪ, ਸਾਊਥ ਅਮਰੀਕਾ ਤੱਕ, ਈਵਨ ਹੇਤੀ ਔਰ ਕਿਊਬਾ ਇਹ ਵੀ ਸਾਰੇ ਉਹਦਾ ਹਿੱਸਾ ਬਣ ਚੁੱਕੇ ਸੀ।
ਹੁਣ ਇਹ ਵੱਡੀ ਲੜਾਈ ਹੈ ਔਰ ਇਹ ਕਿਉਂਕਿ ਬਾਰ-ਬਾਰ ਸਾਨੂੰ ਇਸ ਲਈ ਵੀ ਇਹ ਰਿਪੀਟ ਕਰਨਾ ਪੈਂਦਾ ਹੈ ਕਿਉਂਕਿ ਇਸ ਸਾਰੇ ਸਿਨੈਰੀਓ ਨੂੰ ਸਮਝੇ ਬਿਨਾ ਅਸੀਂ ਇਸ ਕੰਪਲੈਕਸਿਟੀ ਨੂੰ ਸਮਝ ਨਹੀਂ ਸਕਦੇ। ਔਰ ਦੂਸਰਾ ਕਾਰਨ ਕਈ ਵਾਰ ਇਹ ਵੀ ਮੈਂ ਆਪਣੇ ਵਿਊਜ਼ ਨੂੰ ਦੱਸਦੇ ਹਾਂ ਕਿ ਭਾਈ ਅਸੀਂ ਰੈਗੂਲਰਲੀ ਜਿਹੜਾ ਬੇਸ਼ੱਕ ਪਿਛਲੇ ਆਲਮੋਸਟ 9 ਸਾਲ ਤੋਂ ਇਸ ਪ੍ਰੋਗਰਾਮ ਨੂੰ ਕਰਦੇ ਹਾਂ, ਪਰ ਨਵੇਂ ਵਿਊਅਰਸ ਵੀ ਜੁੜਦੇ ਨੇ ਹਰ ਰੋਜ਼ ਨਵੇਂ। ਔਰ ਹੁਣ YouTube ਸਬਸਕ੍ਰਾਈਬਰਸ ਦੀ ਅਸੀਂ ਗੱਲ ਕਰੀਏ ਤੇ 1,39,000 ਜਿਹੜੇ ਨੇ ਸਾਡੇ ਸਬਸਕ੍ਰਾਈਬਰ ਨੇ YouTube ਦੇ ਉੱਤੇ। ਆਲਮੋਸਟ 2-3 ਹਫ਼ਤੇ 'ਚ 1000 ਨਵਾਂ ਜੁਆਇਨ ਕਰਦਾ। ਹੁਣ ਜਦੋਂ ਜਿਹੜੇ ਲੋਕ ਨਵੇਂ ਆਉਂਦੇ ਨੇ ਜ਼ਾਹਰ ਹੈ ਉਹਨਾਂ ਦੇ ਲਈ ਜਿਹੜਾ ਸਾਡਾ ਪਰਸਪੈਕਟਿਵ ਹੈ ਜਾਂ ਕਿਸੇ ਇਸ਼ੂ ਨੂੰ ਇਹ ਵੀ ਇੱਕ ਪਾਰਟ ਹੁੰਦਾ ਹੈ ਜਿਹਦੇ ਲਈ ਕੁਝ ਹਿੱਸਾ ਸਾਨੂੰ ਰਿਪੀਟ ਕਰਨਾ ਪੈਂਦਾ। ਔਰ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹਾਂਗਾ, ਇੱਕ ਦੋ ਸਾਡੇ ਵਿਊਅਰਸ ਨੇ ਲਿਖਿਆ ਹੈ ਕਿ ਜੀ ਜਿਸ ਲੈਵਲ ਦਾ TV84 ਦਾ ਸੱਚੋ ਸੱਚ ਪ੍ਰੋਗਰਾਮ ਹੈ ਇਹਦੇ ਤਾਂ ਮਿਲੀਅਨਸ ਆਫ ਵਿਊਅਰਸ ਹੋਣੇ ਚਾਹੀਦੇ ਨੇ ਐਵਰੀ ਡੇ, ਵੀ ਇਹਨੇ ਜਿਹੜੇ ਨੇ ਉਹ ਘੱਟ ਕਿਉਂ ਨੇ। ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿਵੇਂ ਇਹਨੂੰ ਮਿਲੀਅਨਸ ਤੱਕ ਪਹੁੰਚਾਉਣਾ ਹੈ। ਤੁਸੀਂ ਵੀ ਰੋਜ਼ਾਨਾ ਯਾਦ ਕਰਵਾਉਂਦੇ ਹੋ ਕਿ ਭਾਈ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਸੋ ਮੈਂ ਸਮਝਦਾ ਵੀ ਸਾਡੇ ਵੈਲ ਵਿਸ਼ਰ ਜਿਨ੍ਹਾਂ 'ਚ ਬਹੁਤ ਵੱਡੀ ਗਿਣਤੀ ਸਾਡੇ ਪਾਕਿਸਤਾਨੀ ਭੈਣ ਭਰਾ ਨੇ, ਕਿਉਂਕਿ ਇੱਕ ਨੰਬਰ ਘੱਟ ਇਸ ਲਈ ਵੀ ਹੈ ਵੀ ਇੱਕ ਸਟੇਜ ਸੀ ਸਾਡੇ ਆਲਮੋਸਟ 32 ਤੋਂ 42% ਤੱਕ ਸਾਡੇ ਵਿਊਅਰਸ ਇੰਡੀਆ ਤੋਂ ਸੀ ਜਿਹੜੇ ਸਬਸਕ੍ਰਾਈਬ ਵੀ ਕਰਦੇ ਸੀ। ਔਰ ਜਦੋਂ ਅਸੀਂ ਇਨੀਸ਼ੀਅਲੀ ਕੀਤਾ, ਲੇਕਿਨ ਹੁਣ ਕਿਉਂਕਿ 2-2.5 ਸਾਲ ਤੋਂ ਹੀ ਅਸੀਂ YouTube ਤੇ ਇਹਨੂੰ ਲਾਈਵ ਸ਼ੁਰੂ ਕੀਤਾ ਔਰ ਜੂਨ 2020 ਦੇ ਵਿੱਚ ਭਾਰਤ ਦੇ ਸਾਰੇ ਹੀ ਜਿਹੜੇ ਨੇ ਉਹਨਾਂ ਦੇ ਨੈਟਵਰਕਸ ਨੇ ਵੀ ਇਹਨੂੰ ਜਿਹੜਾ ਇਹਦੇ ਤੇ ਪਾਬੰਦੀ ਲਾਈ। ਔਰ ਈਵਨ ਸਾਡੇ ਇੱਕ ਦੋ ਵਿਊਅਰਸ ਨੇ ਉੱਥੋਂ ਲਿਖਿਆ ਕਿ ਜਦੋਂ ਅਸੀਂ ਸਬਸਕ੍ਰਾਈਬ ਵਾਲਾ ਬਟਨ ਦੱਬਦੇ ਆ ਜਾਂ ਦੂਸਰਾ ਤੇ ਉੱਥੇ ਕੁਝ ਹੋਰ ਆ ਜਾਂਦਾ ਹੈ ਔਰ ਇਸ ਦੇ ਉੱਤੇ। ਸੋ ਇਹ ਵੀ ਇੱਕ ਰੀਜ਼ਨ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਜਿਹੜੇ ਓਵਰਸੀਜ਼ ਜਾਂ ਡਾਇਸਪੋਰਾ ਸਾਡੇ ਆਪਣੇ ਸਿੱਖ ਭੈਣ ਭਰਾ ਨੇ ਔਰ ਵੱਡੀ ਗਿਣਤੀ ਸਾਡੇ ਪਾਕਿਸਤਾਨੀ ਭੈਣ ਭਰਾ ਜਾਂ ਕਸ਼ਮੀਰੀ, ਉਹ ਭਾਵੇਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਨੇ ਜਾਂ ਆਜ਼ਾਦ ਕਸ਼ਮੀਰ 'ਚ ਨੇ। ਅਸੀਂ ਸਾਡੀ ਵੀ ਚਾਹਨਾ ਹੈ ਕਿ ਜਿੱਥੇ ਅਸੀਂ ਸਾਡੇ ਸਪਾਂਸਰ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਭਾਈ ਇਹ ਮੈਕਸਿਮਮ ਲੋਕਾਂ ਤੱਕ ਪਹੁੰਚੇ, ਉੱਥੇ ਜੇ ਤੁਸੀਂ ਇਸ ਜ਼ਿੰਮੇਵਾਰੀ ਨੂੰ ਜਿਹਦੇ ਤੇ ਕੋਈ ਖਰਚ ਨਹੀਂ ਹੁੰਦਾ, ਹਰ ਕੋਈ ਜੇ 1,39,000 ਹੈ ਜੋ ਉਹੀ ਕਹਿਣ ਕਿ ਜੀ ਅੱਗੋਂ ਅਸੀਂ 10-10 ਆਪਣੇ ਦੋਸਤਾਂ ਨੂੰ ਫਾਰਵਰਡ ਕਰਕੇ ਯਕੀਨੀ ਬਣਾਉਣਾ ਕਿ ਭਾਈ ਇਹਨੂੰ ਜਿਹੜਾ ਸਬਸਕ੍ਰਾਈਬ ਕਰੋ ਔਰ ਉਹ ਤੁਹਾਡਾ ਮਿਲੀਅਨ ਜਿਹੜਾ ਵਿਦਿਨ ਅ ਵੀਕ ਹੋ ਜਾਏਗਾ। ਸੋ ਮੈਂ ਰਿਪੀਟਡਲੀ ਰੋਜ਼ ਨਹੀਂ ਕਹਿੰਦਾ ਕਿਉਂਕਿ ਤੁਸੀਂ ਕਹਿੰਦੇ ਹੀ ਹੋ। ਸੋ ਹੁਣ ਅਸੀਂ ਗੱਲ ਕਰਦੇ ਹਾਂ ਇਹ ਸਾਰੇ ਖਿੱਤੇ, ਜਦੋਂ ਇਹ ਅਸੀਂ ਕਨਕਲੂਡ ਕਰ ਲਿਆ ਕਿ ਭਾਈ ਬਿਮਾਰੀ ਕਿੱਥੇ ਹੈ ਤੇ ਫਿਰ ਇਲਾਜ ਵੀ ਉਹਦੇ ਨਾਲ ਹੀ ਜੁੜਿਆ ਹੋਏਗਾ ਵੀ ਕਿੱਥੇ ਹੈ। ਤੇ ਬਿਮਾਰੀ ਜੇ ਇਹ ਦੇਖਿਆ ਜਾਏ ਕਿ ਅਮਰੀਕਾ ਜਾਂ ਯੂਰਪ ਜਾਂ ਵੈਸਟਰਨ ਪਾਵਰਸ ਦੇ ਹਵਾਲੇ ਨਾਲ ਤਾਂ ਉਹ ਚਾਈਨਾ ਨੂੰ ਘੇਰਨਾ ਹੈ। ਸੋ ਚਾਈਨਾ ਦੇ ਘੇਰਨ ਦੀ ਲਾਈਨ ਇੱਕ ਪਾਸੇ ਅਫਗਾਨਿਸਤਾਨ 'ਚ ਵੀ ਚਾਈਨਾ ਦੇ ਰੋਲ ਨੂੰ ਲਿਮਿਟਿਡ ਕਰਨ ਦੇ ਲਈ ਜੋ ਅਸ਼ਰਫ ਗਨੀ ਦੀ ਹਕੂਮਤ ਇੰਡੀਆ ਦੇ ਕਹਿਣ ਤੇ ਕਰ ਰਹੀ ਹੈ, ਜੋ ਪਾਕਿਸਤਾਨ ਦੇ ਵਿੱਚ ਇਸ ਕਿਸਮ ਦੀ ਅਫਗਾਨਿਸਤਾਨ ਦੇ ਐਂਬੈਸਡਰ ਦੀ ਡਾਟਰ ਦੀ ਫੇਕ ਕਹਾਣੀ ਹੋਏ ਉਹਨੂੰ ਕਿਵੇਂ ਆਰਕੈਸਟ੍ਰੇਟ ਕੀਤਾ ਗਿਆ, ਜਾਂ ਉੱਥੇ ਹੋਣ ਵਾਲੇ ਹਮਲੇ ਹੋਣ ਚਾਈਨੀਜ਼ ਜਿਹੜਾ ਉਹ ਕੌਂਸੂਲੇਟ ਤੇ ਹਮਲਾ ਕੁਛ ਅਰਸਾ ਪਹਿਲਾਂ ਉਹਨਾਂ ਦੇ ਸਿਟੀਜ਼ਨਸ ਤੇ। ਫਿਰ ਅਸੀਂ ਦੇਖਿਆ ਕਿ ਜਿਹੜੇ ਹਾਈਡਰੋ ਇਲੈਕਟ੍ਰਿਕ ਜਿਹੜਾ ਉਸ ਸਿਸਟਮ ਦਾਸੂ ਡੈਮ ਜਿਹੜਾ ਉਸ ਖਿੱਤੇ ਦੇ ਵਿੱਚ ਹੀ ਜਿਹੜਾ ਉਹ ਬਣ ਰਿਹਾ, ਉਸ ਦੇ ਵਿੱਚ ਕੰਮ ਲਈ ਜਾ ਰਹੇ ਜਿਹੜੇ ਚਾਈਨੀਜ਼ ਇੰਜੀਨੀਅਰਸ ਔਰ ਉਹਦੇ ਵਿੱਚ ਪਾਕਿਸਤਾਨੀ ਵੀ ਮਾਰੇ ਗਏ, 9 ਦੇ ਕਰੀਬ ਚਾਈਨੀਜ਼ ਇੰਜੀਨੀਅਰਸ ਮਾਰੇ ਗਏ। ਸੋ ਇਹ ਵੀ ਉਸ ਕੰਮ ਨੂੰ ਰੁਕਵਾਉਣ ਦੀ ਲਾਈਨ ਔਰ ਉਸ ਸਾਰੇ 'ਚ ਜਿਹੜਾ ਉਹ ਕੌਣ ਬਿਹਾਈਂਡ ਹੋਏਗਾ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਚਾਈਨਾ ਨੇ ਹਾਲਾਂਕਿ ਭਾਰਤ ਨੂੰ ਇਹ ਸਬਕ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਭਾਰਤ ਨੇ ਹੀ ਪਹਿਲਾਂ ਪ੍ਰਵੋਕ ਕੀਤਾ ਮੋਦੀ ਸਰਕਾਰ ਨੇ ਲੁੱਕ ਈਸਟ ਪਾਲਿਸੀ ਦੇ ਥੱਲੇ। ਔਰ ਫਿਰ ਫੈਬਰੂਰੀ 2020 ਤੋਂ ਲੈ ਕੇ ਜੂਨ 2020 ਜਦੋਂ ਗਲਵਾਨ ਵੈਲੀ ਹਾਦਸਾ ਹੁੰਦਾ, ਚਾਈਨਾ ਨੇ ਆਪਣੀ ਈਸਟਰਨ ਸੈਕਟਰ ਦੇ ਵਿੱਚ ਉਹ ਲਦਾਖ ਹੋਏ, ਉਹ ਪੈਂਗੋਂਗ ਸੋ ਲੇਕ ਹੋਏ, ਉਹ ਡੈਪਸੋਂਗ ਹੋਏ, ਉਹ ਜਿਹੜਾ ਗੋਗਰਾ ਹੋਣ ਉਸ ਵਾਟਰਸ, ਉਹਨਾਂ ਸਾਰਿਆਂ 'ਚ ਉਹਨਾਂ ਨੇ ਐਡਵਾਂਸ ਔਰ 12 ਦੌਰ ਗੱਲਬਾਤ ਦੇ। ਉਸ ਤੋਂ ਬਾਅਦ ਭਾਰਤ ਨੇ ਰਸ਼ੀਆ ਦਾ ਤਰਲਾ ਕੀਤਾ, ਉਹਨਾਂ ਨੇ ਤਾਸ਼ਕੰਦ ਸੱਦਿਆ, ਜਿਹੜਾ ਤਾਸ਼ਕੰਦ ਨਹੀਂ ਮਾਸਕੋ ਸੱਦਿਆ ਕਿ ਭਾਈ ਗੱਲਬਾਤ ਹੋਏ।
ਹੁਣ ਚਾਈਨਾ ਜਿਵੇਂ ਉਸ ਦਾ ਸਟਾਈਲ ਹੈ ਉਹ ਗੱਲਬਾਤ ਤੋਂ ਨਹੀਂ ਭੱਜਦੇ ਹੈ। ਜੀ ਔਰ ਹੁਣ ਜਿਹੜੀ ਜਦੋਂ ਅਸੀਂ ਵੀਕਐਂਡ ਦਾ ਪ੍ਰੋਗਰਾਮ ਕੀਤਾ ਸੀ ਤੇ ਅਸੀਂ ਕਿਹਾ ਸੀ ਕਿ ਭਾਈ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਚੀਨ ਭਾਰਤ ਦੇ ਜਿਹੜੇ ਅਫੀਸ਼ੀਅਲਸ ਨੇ ਮਿਲਟਰੀ ਲੈਵਲ ਦੇ ਉੱਤੇ ਉਹਨਾਂ ਦੀ ਗੱਲਬਾਤ 12ਵੇਂ ਗੇੜ ਦੀ ਗੱਲਬਾਤ 12th ਰਾਉਂਡ ਨੂੰ ਜ਼ਾਹਰ ਅਸੀਂ ਗੇੜ ਹੀ ਕਵਾਂਗੇ, ਜਿਹੜਾ ਉਹਨੂੰ ਕਹਿੰਦਾ ਗੇੜੀ ਦੇ ਕੇ ਆ ਜਾ ਜਾਂ ਗੇੜਾ ਦੇ ਦਿੱਤਾ, ਉਹ ਗੇੜਾ ਰਾਉਂਡ ਹੀ ਹੁੰਦਾ। ਔਰ ਇਹ ਹੋਇਆ ਤੇ ਉਹਦੇ ਚੋਂ ਨਿਕਲਣਾ ਕੀ ਸੀ। ਈਵਨ ਉਹਨਾਂ ਦੇ ਇਕਨੋਮਿਕਲ ਟਾਈਮਸ ਹੋਏ, ਦੂਜਿਆਂ ਨੇ ਵੀ ਕਿਹਾ ਕਿ ਬਈ ਬੇਸ ਸਿੱਟ ਹੈ। ਜੀ ਹਾਲਾਂ ਜਿਵੇਂ ਉਹ ਹੌਟ ਏਅਰ ਜ਼ਰੂਰ ਹੁੰਦੀ ਹੈ ਔਰ ਇਹਨਾਂ ਦਾ ਆਪਣਾ ਮੀਡੀਆ ਜੇ ਇੰਡੀਆ ਦੇ ਅਸੀਂ ਹਵਾਲੇ ਨਾਲ ਦੇਖੀਏ ਤੇ ਉਹਨਾਂ ਦੀ ਖਬਰ PTI ਦੀ, ਇੰਡੀਆ ਚਾਈਨਾ ਐਗਰੀ ਟੂ ਰਿਜ਼ੋਲਵ ਰਿਮੇਨਿੰਗ ਇਸ਼ੂਜ਼ ਇਨ ਈਸਟਰਨ ਲੱਦਾਖ ਐਕਸਪੀਡੀਸ਼ੀਅਸਲੀ ਕਿ ਤੇਜ਼ੀ ਨਾਲ ਕਿ ਅਸੀਂ ਇਹਨੂੰ ਹੱਲ ਕਰਾਂਗੇ। ਪਰ ਕੀਤਾ ਕਿ ਟੂ ਸਾਈਡਸ ਐਗਰੀ ਟੂ ਰਿਜ਼ੋਲਵ ਥੀਸ ਰਿਮੇਨਿੰਗ ਇਸ਼ੂਜ਼ ਇਨ ਐਨ expeditious manner in accordance with the existing agreements and protocols and maintain the momentum of dialogue and negotiations joint statement। ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਗੱਲਬਾਤ ਕਰਦੇ ਰਹੇ ਹਾਂ, ਗੱਲਬਾਤ ਅਸੀਂ ਕਰ ਰਹੇ ਹਾਂ, ਅਸੀਂ ਗੱਲਬਾਤ ਕਰਦੇ ਰਹਾਂਗੇ। ਔਰ ਜੇ ਤੁਸੀਂ ਉਹਦੀ ਫਿਰ ਇੱਕੋ ਹੀ ਲਾਈਨ ਉਹਨੂੰ ਐਕਸਪਲੇਨ ਕਰ ਦਿੰਦੀ ਹੈ ਕਿ ਭਾਈ ਨਿਕਲਣਾ ਲੁਕਾਇਆ ਇਹਦੇ ਚੋਂ ਕੁਛ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ 12ਵਾਂ ਰਾਉਂਡ ਗੱਲਬਾਤ ਦਾ ਹੋਇਆ। ਉਹਨਾਂ ਨੇ ਐਕਸਪੀਡੀਸ਼ੀਅਸ ਮੈਨਰ ਦੇ ਨਾਲ ਗੱਲਬਾਤ ਦੀ ਗੱਲ ਕੀਤੀ, ਬਟ ਨੋ ਕੰਕਰੀਟ ਆਊਟਕਮ ਕੇਮ ਆਊਟ ਆਫ ਦਾ ਨੈਗੋਸ਼ੀਏਸ਼ਨਸ ਔਨ ਦਾ ਮਚ ਐਂਟੀਸਿਪੇਟਡ ਡਿਸਐਂਗੇਜਮੈਂਟ ਪ੍ਰੋਸੈਸ ਇਨ ਦਾ ਰਿਮੇਨਿੰਗ ਫ੍ਰਿਕਸ਼ਨ ਪੁਆਇੰਟਸ। ਹੁਣ ਇਹ ਦੇਖਣ ਵਾਲੀ ਗੱਲ ਹੈ, ਨੋ ਕੰਕਰੀਟ ਆਊਟਕਮ। ਹੁਣ ਜੇ ਕੰਕਰੀਟ ਆਊਟਕਮ ਦੇਖਣੀ ਹੋਏ ਵੀ ਕੀ ਆਈ, ਉਹ ਇਵੇਂ ਹੀ ਹੈ ਵੀ ਤੁਸੀਂ ਇੱਕ ਇੰਜੀਨੀਅਰ ਨੂੰ ਸੱਦੋ, ਉਹਨੂੰ ਕਹੋ ਕਿ ਜੀ ਮੈਂ ਇਸ ਘਰ ਦੇ ਉੱਤੇ ਜਿਹੜਾ ਪਲਾਟ ਮੇਰੇ ਕੋਲ ਹੈਗਾ, ਆ ਮੇਰਾ ਨਕਸ਼ਾ ਹੈ, ਆ ਜਿਹੜਾ ਇਸ ਤੇ ਕਰਨਾ, ਕਿੰਨਾ ਖਰਚਾ ਕੀ ਹੋਏਗਾ। ਉਹ ਕਹੇ ਜੀ ਕੋਈ ਨਹੀਂ, ਇਹ ਤਾਂ ਅਸੀਂ ਦੇਖ ਲਾਂਗੇ ਵੀ ਕੀ ਹੋਏਗਾ। ਜਿਹੜਾ ਫਲਾਣਾ ਥਾਂ ਦੇ ਉੱਤੇ ਆਪਣਾ ਹੁੰਦਾ ਸੀ ਪਲਾਟ, ਮੈਂ ਉਹਦਾ ਖਰਚਾ ਤੁਹਾਨੂੰ ਦੱਸ ਦਿੰਦਾ। ਔਰ ਇਹ ਮੈਂ ਜਦੋਂ ਗੱਲ ਕਹਿ ਰਿਹਾ ਤੇ ਇਹ ਹੈ, ਇੰਡੀਆ ਚਾਈਨਾ ਆਰਮੀਜ਼ ਸੈਟ ਅਪ ਹੌਟਲਾਈਨ ਇਨ ਸਿੱਕਮ ਸੈਕਟਰ। ਹੁਣ ਸਿੱਕਮ ਦਾ ਤਾਂ ਰੌਲਾ ਹੀ ਨਹੀਂ ਹੈ, ਉਹ ਤਾਂ ਈਸਟਰਨ ਲੱਦਾਖ ਦੇ ਜਾਂ ਉਹੀ ਜਿਹੜੇ ਅਸੀਂ 5-6 ਪੁਆਇੰਟਸ ਕਹੇ ਨੇ ਉਹਨਾਂ ਦੇ ਉੱਤੇ ਹੈ। ਪੈਂਗੋਂਗ ਸੋ ਲੇਕ 'ਚ ਵੀ ਜਿਹੜੀ ਹੈ ਇਹਨਾਂ ਨੇ ਵਿਦਡਰਾਅਲ ਕੀਤਾ। ਡੋਕਲਾਮ ਜਿਹੜਾ ਭੂਟਾਨ ਦੇ ਨਾਲ ਬਾਰਡਰ ਲੱਗਦਾ, ਉਹਦੇ ਚਾਈਨਾ ਨੇ ਆਪਣੀਆਂ ਟਰਮਸ ਦੇ ਉੱਤੇ ਜਿਹੜਾ ਉਹਨਾਂ ਦੇ ਉੱਥੇ ਉਹਨਾਂ ਨੇ ਆਪਣੀ ਕੰਟੋਨਮੈਂਟਸ ਵੀ ਬਣਾਈਆਂ ਔਰ ਆਪਣੇ ਪੱਕੇ ਕਬਜ਼ੇ ਕੀਤੇ ਨੇ। ਹੁਣ ਤੱਕ ਸਿੱਕਮ ਦਾ ਅਰੁਣਾਚਲ ਦਾ ਰੌਲਾ ਪੈ ਰਿਹਾ ਸੀ, ਭੂਟਾਨ ਦੀ ਗੱਲ ਸੀ, ਡੋਕਲਾਮ ਸੀ, ਈਸਟਰਨ ਲੱਦਾਖ ਸੀ, ਪਰ ਤੁਸੀਂ ਹੌਟਲਾਈਨ ਕਿੱਥੇ ਐਸਟੈਬਲਿਸ਼ ਕਰ ਰਹੇ ਹੋ? ਸਿੱਕਮ। ਤੇ ਇਹਦਾ ਮਤਲਬ ਇਹ ਹੈ ਕਿ ਗੱਲਬਾਤ ਦੇ ਵਿੱਚ ਚਾਈਨਾ ਨੇ ਇਹ ਕਿਹਾ, ਉਹਨਾਂ ਨੇ ਸਿੱਕਮ ਦਾ ਇਸ਼ੂ ਵੀ ਜਿਹੜਾ ਰੇਕ ਕਰ ਦਿੱਤਾ। ਸੋ ਇਹ ਤਾਂ ਉਹ ਗੱਲ ਕੀ ਕਹਿੰਦੇ ਨੇ ਕਿ ਭਾਈ ਗਏ ਕੁਛ ਕਰਾਣ ਸੀ ਔਰ ਗਲ ਕੀ ਪਵਾਏ ਕਿ ਜਿਹੜਾ ਉਹ ਨਮਾਜ਼ ਬਖਸ਼ਾਣ ਗਿਆ ਤੇ ਰੋਜ਼ੇ ਗਲ ਪਵਾਏ, ਜਿਵੇਂ ਪੰਜਾਬੀ 'ਚ ਇਹ ਕਿਹਾ ਜਾਂਦਾ ਹੈ। ਮਤਲਬ ਇਹ ਹੈ ਵੀ ਤੁਸੀਂ ਤਾਂ ਆਪਣੀ ਇੱਕ ਗੱਲ ਕਹਿਣ ਗਏ ਸੀ ਕਿ ਜੀ ਇੱਥੋਂ ਫੌਜਾਂ ਕੱਢ ਲਓ, ਜਿੱਥੇ ਜਿਹੜੇ ਤੁਸੀਂ ਕੀਤਾ, ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਇੱਥੇ ਹੀ ਰਹਿਣਗੀਆਂ, ਪਰ ਹੁਣ ਆਪਾਂ ਗੱਲ ਕਰੀਏ ਸਿੱਕਮ ਦੀ, ਜਿਹਦੇ ਤੇ ਤੁਹਾਡਾ ਤੁਸੀਂ ਧੱਕੇ ਨਾਲ ਚੋਗਿਆਲ ਨੂੰ ਪਾਸੇ ਕਰਕੇ ਔਰ ਜਿਹੜਾ ਉਹ ਇਹਨੂੰ, ਕਿਉਂਕਿ ਜਿਹੜੀ ਮਾਓ ਸੇ ਤੁੰਗ ਜਿਹੜਾ 20th ਸੈਂਚੁਰੀ ਦਾ ਫਾਦਰ ਹੈ ਸਾਰੇ ਚਾਈਨਾ ਦਾ, ਉਹਦਾ ਇਹ ਕਹਿਣਾ ਸੀ ਕਿ ਵੀ ਤਿੱਬਤ ਜਿਹੜੀ ਹੈ ਇਹ ਸਾਡੀ ਹਥੇਲੀ ਹੈ, ਪਾਮ ਹੈ। ਉਹ ਮਤਲਬ ਤਿੱਬਤ ਤਾਂ ਉਹਨਾਂ ਨੇ ਲੈ ਲਿਆ ਔਰ ਉਹਨਾਂ ਨੇ ਕਿਹਾ ਵੀ ਇਹ 5 ਸਾਡੀਆਂ ਉਂਗਲਾਂ ਨੇ, ਉਹਦੇ 'ਚ ਸਿੱਕਮ, ਭੂਟਾਨ, ਨੇਪਾਲ, ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਔਰ ਲੱਦਾਖ, ਕਿ ਇਹ ਸਾਡੇ ਜਿਹੜੀਆਂ ਨੇ ਉਹ ਫਿੰਗਰਸ ਨੇ। ਹੁਣ ਸਿੱਕਮ, ਇਹ ਹੌਟਲਾਈਨ ਵਾਜ਼ ਸੈਟ ਅਪ ਬਿਟਵੀਨ ਇੰਡੀਅਨ ਆਰਮੀ at Kongra La in North Sikkim and People's Liberation Army at Khamba Dzong in Tibetan Autonomous Region. The event coincided with PLA Day on Sunday. ਉਹਨਾਂ ਨੇ ਪਹਿਲਾਂ ਜਿਹੜਾ ਉਹਨਾਂ ਦੀ ਲਿਬਰੇਸ਼ਨ ਆਰਮੀ ਨੇ ਆਪਣਾ ਦਿਨ ਮਨਾਇਆ, ਇਨੋਗ੍ਰੇਸ਼ਨ ਕੀਤੀ, ਗਰਾਊਂਡ ਕਮਾਂਡੋਜ਼ ਸੀ। Armed forces of two countries have well established mechanism for communication at the ground commander level. Hotlines
in various sectors go a long way in enhancing the same and maintaining peace and tranquility along the border. So ਇਹ ਵੀ ਚੀਨ ਨੇ ਇੱਕ ਢੰਗ ਦੇ ਨਾਲ ਮੈਸੇਜ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਹੁਣ ਸਿੱਕਮ ਵੱਲ ਵੀ ਆਪਣੇ ਕਦਮ ਵਧਾ ਰਹੇ ਹਾਂ। ਤੇ ਦੂਸਰੀ ਖਬਰ, ਹਾਲਾਂ ਇਹਦੇ ਤੇ ਮੈਂ ਕੋਈ ਰਾਏ ਤਾਂ ਆਪਣੀ ਨਹੀਂ ਦਿਆਂਗਾ, ਕਿਉਂਕਿ ਜਦੋਂ ਅਸੀਂ ਭਾਰਤ ਨੂੰ ਇਸ ਗੱਲ ਦੇ ਲਈ ਇੰਟਰਨੈਸ਼ਨਲ ਕਟਹਿਰੇ ਦੇ ਵਿੱਚ ਖੜਾ ਕਰਦੇ ਹਾਂ ਕਿ ਉਹਨਾਂ ਨੇ ਯੂਨੀਲੈਟਰਲੀ ਸਟੇਟਸ ਬਦਲਿਆ, ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ, ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਸਿੱਧਾ ਕੰਟਰੋਲ ਕਰ ਲਿਆ। ਔਰ ਇਸ ਨੂੰ ਪਾਕਿਸਤਾਨ ਦਾ ਕੇਸ ਤਾਂ ਇੰਟਰਨੈਸ਼ਨਲ ਲੈਵਲ ਤੇ ਇਸੇ ਤੇ ਹੀ ਖੜਾ ਹੈ ਕਿ ਵੀ ਜਿਹੜੀ ਡਿਸਪਿਊਟਡ ਟੈਰੀਟਰੀ ਹੈ ਉਹਦੇ 'ਚ ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਯੂਨੀਲੈਟਰਲੀ ਚੇਂਜ ਕਰੋ, ਜਦੋਂ ਕਿ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਜਿਹੜੇ ਨੇ ਉਹ ਪਲੇਬਿਸਾਈਟ ਦੇ ਨੇ ਕਿ ਲੋਕਾਂ ਨੂੰ ਪੁੱਛੋ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕੀ ਹੈ। ਔਰ ਇਸੇ ਹੀ ਅੰਦਾਜ਼ ਦੇ ਵਿੱਚ ਅਸੀਂ ਜੇ ਦੇਖਣਾ ਹੋਏ, ਜਿੱਥੇ ਆਜ਼ਾਦ ਕਸ਼ਮੀਰ ਜਿਹਦੇ 'ਚ ਇੱਕ ਹਿੱਸਾ ਜ਼ਾਹਰ ਹੈ ਜਿਹੜਾ ਕਸ਼ਮੀਰ ਹੈ ਇੰਡੀਅਨ ਆਕੂਪਾਈਡ ਉਹਦੇ ਨਾਲ ਲੱਗਦਾ ਬਾਰਡਰ ਹੈ, ਦੂਸਰੇ ਪਾਸੇ ਅਸੀਂ ਜਦੋਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਾਂ ਉਸ ਸਿੰਗਯਾਂਗ ਨੂੰ ਗਵਾਦਰ ਨਾਲ ਜਿਹੜਾ ਜੋੜਨ ਦੀ ਗੱਲ ਦੇਖਦੇ ਹਾਂ ਤੇ ਉਹ ਖਿੱਤਾ ਗਿਲਗਿਤ ਬਾਲਟਿਸਤਾਨ ਜਿਹੜਾ ਜ਼ਾਹਰ ਹੈ ਓਵਰਆਲ ਡਿਸਪਿਊਟਡ ਜੰਮੂ ਕਸ਼ਮੀਰ ਦਾ ਹੀ ਹਿੱਸਾ ਹੈ ਟੈਰੀਟਰੀ। ਇਹੀ ਕਾਰਨ ਹੈ ਕਿ ਵੀ ਇੰਡੀਆ ਦਾ ਜਿਹੜੀ ਹੈ ਉਹ ਰੁਖ ਹੋਰ ਹੁੰਦਾ ਜਦੋਂ ਗੱਲ ਕਰਦੇ ਨੇ। ਲੇਕਿਨ ਇਹ ਜਿਹੜਾ ਮੂਵ ਹਾਲਾਂ ਪਿਛਲੇ ਪੀਰੀਅਡ 'ਚ ਇਲੈਕਸ਼ਨਸ ਹੋਈਆਂ ਨੇ, ਆਜ਼ਾਦ ਕਸ਼ਮੀਰ 'ਚ ਅੱਡ ਹੋਈਆਂ, ਗਿਲਗਿਤ ਬਾਲਟਿਸਤਾਨ 'ਚ ਅੱਡ ਹੋਈਆਂ, ਪਰ ਹੁਣ ਤੱਕ ਕੁਝ ਸਮਾਂ ਪਹਿਲਾਂ ਤੱਕ ਉਹਨੂੰ ਜਿਹੜਾ ਜਿਵੇਂ ਆਜ਼ਾਦ ਕਸ਼ਮੀਰ ਦਾ ਆਪਣਾ ਇਲੈਕਸ਼ਨ ਕਮਿਸ਼ਨ, ਆਪਣਾ ਸੁਪਰੀਮ ਕੋਰਟ, ਆਪਣਾ ਉਹ ਸਾਰਾ ਪਾਰਟ ਸੀ, ਇਹ ਦੱਸਣ ਦੇ ਲਈ ਵੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਭਾਈ ਇਹਨੂੰ ਅਸੀਂ ਪਾਕਿਸਤਾਨ ਦੇ ਵਿੱਚ ਮਰਜ ਨਹੀਂ ਕੀਤਾ ਹੋਇਆ ਔਰ ਇਹ ਡਿਸਪਿਊਟਡ ਟੈਰੀਟਰੀ ਹੈ, ਇਹ ਤੁਹਾਨੂੰ ਮੋਰਲ ਹਾਈ ਗਰਾਊਂਡ ਵੀ ਦਿੰਦੀ ਸੀ ਇੰਡੀਆ ਦੇ ਲੱਗਦੇ। ਹਾਲਾਂ ਜੋ ਪਾਕਿਸਤਾਨ 'ਚ ਹੋਣ ਜਾ ਰਿਹਾ ਗਿਲਗਿਤ ਬਾਲਟਿਸਤਾਨ ਦੇ ਹਵਾਲੇ ਨਾਲ ਇੱਕ ਲਾਅ ਜਿਹੜਾ ਕਿ ਉਹਨਾਂ ਦੀ ਐਜ਼ ਏ 26 ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਉਹ ਲਿਆਣਗੇ ਔਰ ਉਹਦੇ 'ਚ ਉਹਨਾਂ ਨੇ ਆਲਰੇਡੀ ਇਹ ਗੱਲ ਪ੍ਰੋਸੈਸ ਤਾਂ ਸਾਲ ਡੇਢ ਸਾਲ ਤੋਂ ਚੱਲ ਰਹੀ ਸੀ, ਉਹਨਾਂ ਨੇ ਆਪੋਜੀਸ਼ਨ ਪਾਰਟੀਜ਼ ਨੂੰ ਵੀ ਜਿਹੜਾ ਉਹ ਭਰੋਸੇ ਦੇ ਵਿੱਚ ਲਿਆ ਔਰ ਇਹ ਜਿਹੜਾ ਫਾਈਨਲ ਲਾਅ ਆਲਮੋਸਟ ਜਿਹੜਾ ਡਰਾਫਟ ਹੋ ਚੁੱਕਾ ਹੈ ਔਰ ਇਹ ਲਾਅ ਮਿਨਿਸਟਰ ਮਿਸਟਰ ਫਰੋਗ ਨਸੀਮ ਨੇ ਜਿਨ੍ਹਾਂ ਦੀ ਜਿਹੜੀ ਹੈ ਉਹ ਦੇਖ ਰੇਖ ਥੱਲੇ ਉਹ ਚੱਲ ਰਿਹਾ ਔਰ ਉਹਦੇ 'ਚ ਇਹ ਹੈ ਕਿ ਵੀ ਗਿਲਗਿਤ ਬਾਲਟਿਸਤਾਨ ਨੂੰ ਜਿਹੜਾ ਜਦੋਂ ਤੁਸੀਂ ਪ੍ਰੋਵੀਜ਼ਨਲ ਸਟੇਟਸ ਕਹਿੰਦੇ ਹੋ, ਪਰਮਾਨੈਂਟ ਸੂਬਾ ਤਾਂ ਨਹੀਂ, ਪ੍ਰੋਵੀਜ਼ਨਲ ਦਾ ਮਤਲਬ ਹੈ ਵੀ ਇੱਕ ਪ੍ਰੋਵੀਜ਼ਨ ਤੁਸੀਂ, ਹਾਲਾਂ ਇਹਦੇ ਨਾਲ ਗਿਲਗਿਤ ਬਾਲਟਿਸਤਾਨ ਦੇ ਲੋਕਾਂ ਦਾ ਭਲਾ ਹੋਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਤੱਕ ਤਾਂ ਇਹ ਹੁੰਦਾ ਹੈ ਕਿ ਵੀ ਤੁਸੀਂ ਉਸ ਥਾਂ ਤੇ ਹੋ ਨਾ ਤੁਹਾਨੂੰ ਫੈਡਰਲ ਔਨ ਕਰਦਾ ਹੈ ਨਾ ਲੋਕਲ ਲੈਵਲ ਤੇ, ਉਹਦੇ 'ਚ ਡਾਇਰੈਕਟ ਜਿਹੜਾ ਉਹਨਾਂ ਨੂੰ ਸਹੂਲਤਾਂ ਵੀ ਮਿਲਣਗੀਆਂ, ਹੋਰ ਪੈਸਾ ਵੀ ਪੰਪ ਹੋਏਗਾ ਔਰ ਲੇਕਿਨ ਮੇਰਾ ਇਸ ਦੇ ਵਿੱਚ ਇਹ ਫੀਅਰ ਹੈ ਜਿਸ ਨੂੰ ਮੈਂ ਦਬੀ ਆਵਾਜ਼ 'ਚ ਭਾਵੇਂ ਕਹਿ ਰਹੇ ਕਿ ਬਈ ਇਹ ਹਾਲਾਂਕਿ ਜਿਹੜਾ 26 ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈ ਇਹ ਪਾਕਿਸਤਾਨ ਦੇ ਕਨਸਟੀਟਿਊਸ਼ਨ ਦੇ ਆਰਟੀਕਲ 1 ਦੇ ਵਿੱਚ ਅਮੈਂਡਮੈਂਟ ਹੈ ਔਰ ਇਸ ਅਮੈਂਡਮੈਂਟ ਦੇ ਥੱਲੇ ਪ੍ਰੋਵੀਜ਼ਨਲ ਸਟੇਟਸ ਹੋਏਗਾ, ਲੇਕਿਨ ਇਹ ਗੱਲ ਪਾਕਿਸਤਾਨ ਦੀ ਮੋਰਲ ਹਾਈ ਗਰਾਊਂਡ ਵੀ, ਹਾਲਾਂ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਇਹ ਅਮੈਂਡਮੈਂਟ ਲਿਆਉਣ ਤੋਂ ਪਹਿਲਾਂ ਅਸੀਂ ਵੀ ਹੈਵ ਡਨ ਏ ਕੇਅਰਫੁਲ ਰੀਡਿੰਗ ਆਫ ਕਨਸਟੀਟਿਊਸ਼ਨ ਆਫ ਪਾਕਿਸਤਾਨ, ਇੰਟਰਨੈਸ਼ਨਲ ਲਾਜ਼, ਯੂਨਾਈਟਿਡ ਨੇਸ਼ਨਸ ਰੈਗੂਲੇਸ਼ਨਸ, especially those related to plebiscite on Kashmir, comparative constitution laws and local legislations ਔਰ ਉਹਨਾਂ ਨੂੰ ਅਸੀਂ ਜਿਹੜੇ ਸਟੇਕ ਹੋਲਡਰ ਨੇ ਗਿਲਗਿਤ ਬਾਲਟਿਸਤਾਨ ਦੇ ਜਾਂ ਦੂਸਰੇ ਕਸ਼ਮੀਰ ਆਜ਼ਾਦ ਉਹਨਾਂ ਸਾਰਿਆਂ ਨੂੰ ਵੀ ਭਰੋਸੇ 'ਚ ਲਿਆ। ਪਰ ਇਹ ਮੇਰੀ ਆਪਣੀ ਰਾਏ ਹੈ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹਦੇ ਨਾਲ ਜਿਹੜੀ ਓਵਰਆਲ ਪੋਜੀਸ਼ਨ ਹੈ ਪਾਕਿਸਤਾਨ ਦੀ ਮੋਰਲ ਹਾਈ ਗਰਾਊਂਡ ਪੋਜੀਸ਼ਨ ਕਿ ਭਾਈ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੰਦੇ, ਹਾਲਾਂਕਿ ਇਸ ਦੀਆਂ ਵਾਇਓਲੇਸ਼ਨਸ ਤਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਪਾਕਿਸਤਾਨ ਦੇ ਲੈਵਲ ਤੇ ਵੀ, ਲੇਕਿਨ ਫਿਰ ਵੀ ਇੰਡੀਆ ਤੋਂ ਬਾਅਦ ਜੇ 2019 'ਚ 5 ਅਗਸਤ 2019 ਨੂੰ ਜਿਹੜਾ ਉਹ ਆਈਨੀ ਗੁੰਡਾਗਰਦੀ ਭਾਰਤ ਕਰਕੇ ਉਹਨੂੰ ਕਰਦਾ ਤੇ ਪਾਕਿਸਤਾਨ ਬੇਸ਼ੱਕ ਫॉर ਦਾ ਬੈਟਰਮੈਂਟ, ਭਾਰਤ ਨੇ ਬਦਤਰ ਕੀਤੀ ਹਾਲਤ ਜੰਮੂ ਕਸ਼ਮੀਰ ਦੇ ਲੋਕਾਂ ਦੀ, ਪਾਕਿਸਤਾਨ ਬੇਸ਼ੱਕ ਟੂਵਰਡਸ ਬੈਟਰਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ
ਪਰ ਮੈਨੂੰ ਲੱਗਦਾ ਹੈ ਵੀ ਇਹਦੇ ਨਾਲ ਜਿਹੜਾ ਤੁਹਾਡਾ ਇੰਟਰਨੈਸ਼ਨਲ ਕਲੇਮ ਹੈ ਜਾਂ ਦੂਸਰਾ ਜੇ ਉਹ ਨਾ ਵੀ ਭਰਾ, ਉਹਨਾਂ ਨੇ ਕਿਹਾ ਜੀ ਅਸੀਂ ਸਾਰੇ ਕਾਨੂੰਨ ਪੜ੍ਹ ਲਏ ਨੇ, ਜ਼ਰੂਰ ਪੜ੍ਹੇ ਹੋਣਗੇ, ਪਰ ਤੁਹਾਡੀ ਮੋਰਲ ਹਾਈ ਗਰਾਊਂਡ ਤੁਸੀਂ ਲੂਜ਼ ਕਰ ਦਿਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਅੱਜ ਕੱਲ੍ਹ ਵਿਕਾਊ ਮਾਲ ਸਿੱਖ ਲੀਡਰਾਂ ਨੂੰ ਖਰੀਦਣ ਤੇ ਲੱਗੀ ਹੋਈ ਹੈ ਤਾਂ ਕਿ ਉਹ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਸਕੇ। ਸੋ ਦੂਸਰੇ ਪਾਸੇ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਵੀ ਅੱਡ-ਅੱਡ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਇਹ ਕੋਟ ਦੁਹਰਾਉਂਦੇ ਹਾਂ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਉਹਨਾਂ ਦੇ ਕੋਲ ਸਾਰੇ ਰਿਸੋਰਸ ਹੁੰਦੇ ਨੇ, ਔਰ ਜਿਸ ਨੇਕਡ ਤੌਰ ਤਰੀਕੇ ਦੇ ਨਾਲ ਬੀਜੇਪੀ ਦੀ ਹਕੂਮਤ ਸਰਕਾਰੀ ਏਜੰਸੀਆਂ, ਉਹ CBI ਹੋਏ, ਉਹਨਾਂ ਦਾ ED ਡਿਪਾਰਟਮੈਂਟ ਹੋਏ, ਉਹਨਾਂ ਦੇ ਇਨਕਮ ਟੈਕਸ ਵਾਲੇ ਹੋਣ, ਉਹਨਾਂ ਦੀਆਂ ਸਟੇਟ ਪੁਲਿਸ ਹੋਏ, ਜੁਡੀਸ਼ਰੀ, ਝੂਠੇ ਪੁਲਿਸ ਕੇਸ, ਉਹਨਾਂ 'ਚ ਦੇਸ਼ ਧਰੋਹ ਤੋਂ ਲੈ ਕੇ ਈਵਨ ਹੁਣ ਤਾਂ ਫੇਸਬੁੱਕ ਔਰ ਦੂਸਰੇ ਦੇ ਉੱਤੇ ਜਿਹੜੀ ਸਾਈਬਰ ਪੁਲਿਸ ਬਿਠਾਈ ਹੋਈ ਹੈ, ਉਹ ਸਾਰੇ ਤੌਰ ਤਰੀਕਿਆਂ ਦੇ ਨਾਲ ਉਹ ਹਰਾਸ ਕਰਦੇ ਨੇ ਜਿਹੜੇ ਉਹਨਾਂ ਦੇ ਵਿਰੋਧੀ ਨੇ। ਫਿਰ ਉਹਨਾਂ ਨੂੰ ਉਹ ਦਿਖਾ ਦਿੰਦੇ ਨੇ ਕਿ ਭਾਈ ਤੁਹਾਡੇ ਖਿਲਾਫ ਆਹ ਕਾਰਵਾਈ ਹੋ ਸਕਦੀ ਹੈ। ਫਿਰ ਉਹਨਾਂ ਨੂੰ ਮਜਬੂਰ ਕਰਦੇ ਨੇ ਕਿ ਉਹ ਆਪਣੀਆਂ ਪੇਰੈਂਟ ਪਾਰਟੀਆਂ ਜਾਂ ਦੂਸਰੀਆਂ ਛੱਡਣ ਜਿਨ੍ਹਾਂ ਤੋਂ ਇਹਨਾਂ ਨੂੰ ਚੈਲੰਜ ਹੁੰਦਾ ਹੈ। ਫਿਰ ਉਹਨਾਂ ਨੂੰ BJP ਜੁਆਇਨ ਕਰਵਾਉਂਦੇ ਨੇ। ਅੱਛਾ, ਅਸੀਂ ਬੰਗਾਲ ਦੇ ਵਿੱਚ ਦੇਖਿਆ ਕਿ ਕਿਵੇਂ ਮਮਤਾ ਬੈਨਰਜੀ ਦੇ ਜਿਹੜੇ ਸੱਜੇ ਖੱਬੇ ਸੀ, ਜਿਨ੍ਹਾਂ ਨੂੰ ਤੁਸੀਂ ਰਾਈਟ ਹੈਂਡ ਜਾਂ ਲੈਫਟ ਹੈਂਡ ਕਹਿੰਦੇ ਹੋ, ਈਵਨ ਚੋਣਾਂ ਤੋਂ ਪਹਿਲਾਂ ਉਹਨਾਂ 'ਤੇ ਕੀ ਦਬਾਅ ਬਣਾਇਆ, ਕਿਵੇਂ ਰੇਡ ਕਰਵਾਏ CBI ਦੇ ਦੂਸਰੇ, ਉਹਨਾਂ 'ਚੋਂ ਕਿਵੇਂ ਕਈ ਡਿਫਲੈਕਟ ਕੀਤੇ, ਔਰ ਉਹੀ ਜਿਹੜੇ ਨੇ ਫਿਰ BJP ਦੇ ਕੈਂਡੀਡੇਟ ਬਣੇ। ਉਹਨਾਂ 'ਚੋਂ ਜ਼ਾਹਰ ਹੈ ਕਿ ਮਮਤਾ ਬੈਨਰਜੀ ਦੀ ਇਹ ਕਾਮਯਾਬੀ ਹੈ ਕਿ ਉਹਨੇ ਸਾਰੇ ਉਹ ਰੋਂਦ ਕੇ ਰੱਖ ਦਿੱਤੇ। ਉਹਨਾਂ 'ਚੋਂ ਕੁਛ ਨੇ ਮਾਫੀਆਂ ਮੰਗ ਕੇ ਕੰਨਾਂ ਨੂੰ ਹੱਥ ਲਾ ਕੇ ਵਾਪਸ ਮੁੜਨ ਲਈ ਵੀ ਤਰਲੇ ਕਰ ਰਹੇ ਨੇ, ਔਰ ਇੱਕ ਜਿਹੜਾ ਆਸਨਸੋਲ ਤੋਂ ਸਿਟਿੰਗ BJP ਦਾ MP ਜਿਹਨੂੰ ਬਣਾਇਆ ਸੁਪਰੀਆ, ਜਿਹੜਾ ਬੜਾ ਕਲੋਜ਼ ਸੀ ਉਸ ਪਾਰਟੀ ਦੇ ਤ੍ਰਿਣਮੂਲ ਦੇ, ਉਹਨੇ ਤਾਂ ਕੱਲ ਪਰਸੋਂ ਕਿਹਾ ਜੀ ਮੈਂ ਤਾਂ ਐਕਟਿਵ ਪੋਲਿਟਿਕਸ ਤੋਂ ਹੀ ਰਿਜ਼ਾਈਨ ਕਰ ਰਿਹਾ, ਮੈਂ MPਸ਼ਿਪ ਵੀ ਛੱਡ ਦਿਆਂਗਾ ਔਰ ਕੋਈ ਮੇਰਾ ਗਿਲਾ ਨਹੀਂ। ਉਹ ਈਵਨ ਹੁਣ ਤੱਕ ਮੋਦੀ ਸਰਕਾਰ ਦੇ ਵਿੱਚ ਵਜ਼ੀਰ ਵੀ ਸੀ। ਹਾਲਾਂ ਹੁਣ ਅੱਜ ਸੀ ਕਿ ਜੀ ਉਹਨੇ ਨੱਡੇ ਨੂੰ ਮਿਲਿਆ, ਉਹਨੇ ਕਿਹਾ ਜੀ ਠੀਕ ਹੈ ਮੈਂ ਆਪਣੇ ਆਸਨਸੋਲ ਹਲਕੇ 'ਚ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਨੇ, ਮੈਂ MP ਦੀ ਸੀਟ ਨਹੀਂ ਛੱਡਾਂਗਾ, ਪਰ ਮੇਰਾ ਐਕਟਿਵ ਪੋਲਿਟਿਕਸ ਨਾਲ ਕੋਈ ਲਾਗਾ ਦੇਗਾ ਨਹੀਂ, ਕਿਉਂਕਿ ਉਹਦੇ ਤੇ ਉਹ ਪ੍ਰਵੇਲ ਕੀਤਾ ਉਹਨਾਂ ਨੇ BJP ਨੇ ਕਿ ਵੀ ਜੇ ਤੂੰ ਰਿਜ਼ਾਈਨ ਕਰੇਗਾ ਤੇ ਬਾਈ ਇਲੈਕਸ਼ਨ ਹੋਏਗੀ
ਤੇ ਬਾਈ ਇਲੈਕਸ਼ਨ 'ਚ ਬੁਰੀ ਤਰ੍ਹਾਂ ਉਹ ਇਹਨਾਂ ਨੂੰ ਰੋਂਦੇਗੀ ਮਮਤਾ ਬੈਨਰਜੀ। ਬਿਲਕੁਲ। ਸੋ ਇਹ ਮੈਂ ਇਸ ਲਈ ਉਦਾਹਰਣ ਦਿੱਤੀ ਹੈ ਵੀ ਇਹੀ ਕਹਾਣੀ ਹੁਣ ਪੰਜਾਬ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਜੀ। ਬਾਦਲ ਕਿਆਂ ਨਾਲ ਲੰਬਾ ਵਕਤ ਅਲਾਇੰਸ ਰਿਹਾ, ਅਲਟੀਮੇਟਲੀ ਉਹਨਾਂ ਨੂੰ ਲੱਗਾ ਕਿ ਵੀ ਹੁਣ ਵੇਲਾ ਆ ਗਿਆ ਕਿ ਅਸੀਂ ਆਪਣੇ ਜਿਹੜੀ ਹੈ ਤਾਕਤ ਦੇ ਨਾਲ, ਬੀਜੇਪੀ ਨੂੰ ਲੱਗਾ ਕਿ ਭਾਵੇਂ ਸਾਡੇ 12-13% ਹਿੰਦੂ ਨੇ ਪੰਜਾਬ 'ਚ, ਸ਼ਹਿਰੀ ਜਿਹੜਾ ਬੀਜੇਪੀ ਦਾ ਵੋਟਰ ਹੈ, ਬਾਕੀ ਤਾਂ ਇਧਰੋਂ ਉਧਰੋਂ ਮਿਲਾ ਕੇ ਉਹ ਆਪਣੇ ਆਪ ਨੂੰ 45% ਹਿੰਦੂ ਬਣਾ ਦਿੰਦੇ ਨੇ, ਪਰ ਉਹਨਾਂ ਨੂੰ ਲੱਗਾ ਕਿ ਵੀ ਇਹ ਮੌਕਾ ਹੈ ਅਸੀਂ ਆਪਣੀ ਹਕੂਮਤ ਬਣਾਈਏ, ਔਰ ਉਹਨਾਂ ਨੇ ਉਹਨਾਂ ਨਾਲੋਂ ਅਲਾਇੰਸ ਤੋੜਿਆ। ਔਰ ਬਾਦਲਾਂ ਨੇ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਕਹਿੰਦੇ ਸੀ, ਉਹਨਾਂ ਦੇ ਮੂੰਹ ਦੇ ਉੱਤੇ ਆਂਡਾ ਨਹੀਂ ਵੱਜਿਆ। ਮੈਂ ਸਮਝਦਾ ਵੀ ਸਾਰੇ ਦਾ ਸਾਰਾ ਕੁੱਕੜਖਾਨੇ ਦਾ ਗੰਦ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਸੁੱਟਿਆ। ਹਾਲਾਂਕਿ ਅਜੇ ਵੀ ਰਾਫਤੇ ਕਾਇਮ ਨੇ, ਜੇ ਲੋੜ ਹੋਈ ਤਾਂ ਉਹ ਭਾਵੇਂ ਮੁੜ ਕੇ ਅਲਾਇੰਸ ਬਣਾ ਲੈਣਗੇ। ਹੁਣ ਇਹ ਬੀਜੇਪੀ ਦੀ ਕਿਤੇ ਨਾ ਕਿਤੇ ਬਦਕਿਸਮਤੀ, ਜੇ ਤਾਂ ਕਿਸਾਨ ਅੰਦੋਲਨ ਨਾ ਆਂਦਾ ਵਿਚਾਲੇ ਤੇ ਹੁਣ ਤੱਕ ਸਾਨੂੰ ਵੀ ਹੈਰਾਨੀ ਹੁੰਦੀ ਵੀ ਕਿਹੜੇ ਕਿਹੜੇ ਲੋਕ ਬੀਜੇਪੀ 'ਚ ਚਲੇ ਗਏ। ਅਕਾਲੀਆਂ ਚੋਂ, ਕਾਂਗਰਸ ਚੋਂ ਕੋਈ ਹੈਰਾਨੀ ਨਾ ਹੁੰਦੀ ਕਿ ਕੈਪਟਨ ਅਮਰਿੰਦਰ ਹੀ ਜਿਹੜਾ ਉਹ ਬੀਜੇਪੀ ਨੂੰ ਲੀਡ ਕਰ ਰਿਹਾ ਹੁੰਦਾ। ਇਹ ਸਾਰੇ ਢੀਂਡਸੇ ਔਰ ਬ੍ਰਹਮਪੁਰੇ ਔਰ ਦੂਸਰੇ ਜਿੰਨੇ ਕਿ ਨੇ ਇਸ ਕਿਸਮ ਦੇ ਨੀਲੀਆਂ ਪੱਗਾਂ ਬੰਨ੍ਹਣ ਵਾਲੇ, ਇਹ ਸਭ ਤੋਂ ਮੂਰਲੀਆਂ ਕਤਾਰਾਂ 'ਚ ਜਾ ਕੇ ਬੈਠੇ ਹੁੰਦੇ। ਪਰ ਕਿਸਾਨ ਅੰਦੋਲਨ ਨੇ ਘੱਟੋ ਘੱਟ, ਕਿਉਂਕਿ ਇਹਦੇ 'ਚ ਬੀਜੇਪੀ ਵਾਲਿਆਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਖਿੱਚਤੂ ਵੀ ਹੋਈ ਪੰਜਾਬ 'ਚ, ਕਿਤੇ ਕਿਸੇ ਦੀ ਕਮੀਜ਼ ਫਟ ਰਹੀ ਹੈ, ਕਿਤੇ ਉਹ ਉਹਨਾਂ ਨੂੰ ਬਹਿਣ ਨਹੀਂ ਦਿੰਦੇ ਇਕੱਠੇ, ਕੋਈ ਮੀਟਿੰਗ ਨਹੀਂ ਕਰਨ ਦਿੰਦੇ ਕਿਸਾਨਾਂ ਦਾ। ਈਵਨ ਹਰਿਆਣੇ 'ਚ ਜਿੱਥੇ ਸਰਕਾਰ ਹੈ ਮਨੋਹਰ ਲਾਲ ਖੱਟੜ ਦੀ, ਔਰ ਇੱਕ ਕ੍ਰੈਡਿਟ ਗੁਰਨਾਮ ਸਿੰਘ ਚੜੂਨੀ ਨੂੰ ਜਾਂਦਾ ਹੈ ਜੀ, ਤੇ ਉਹਨਾਂ ਨੇ ਉਹਨਾਂ ਨੂੰ ਕਿਤੇ ਵੀ, ਜਿੱਥੇ ਈਵਨ ਹੈਲੀਕਾਪਟਰ ਰਾਹੀਂ ਵੀ ਉਤਰਨਾ ਚਾਹਿਆ, ਉਹ ਹੈਲੀਪੈਡ ਪੱਟ ਦਿੱਤੇ। ਇਹ ਵੱਖਰੀ ਗੱਲ ਹੈ ਕਿ ਹੁਣ ਹਰਿਆਣੇ 'ਚ ਉਹਨਾਂ ਨੇ ਇਹ ਬਲਜੀਤ ਦਾਦੂਵਾੜ, ਜਿਹੜਾ ਇੱਕ ਉਸ ਕਿਸਮ ਦਾ ਬੰਦਾ ਜਿਹਨੇ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਉਸ ਵੇਲੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ, ਕਿਉਂਕਿ ਸਰਬੱਤ ਖਾਲਸਾ ਨੇ ਜਥੇਦਾਰ ਤੇ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ, ਔਰ ਧਿਆਨ ਸਿੰਘ ਮੰਡ ਹੋਰਾਂ ਦੀ ਅਗਵਾਈ 'ਚ ਜਿਹੜਾ ਬਰਗਾੜੀ ਮੋਰਚਾ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, 8-9 ਮਹੀਨੇ ਕਾਮਯਾਬੀ ਨਾਲ ਚੱਲਿਆ, ਲੱਖਾਂ ਲੋਕ ਉਸ ਦਾ ਹਿੱਸਾ ਸੀ। ਔਰ ਅੱਜ ਤੱਕ ਵੀ ਅਸਲੀ ਕਹਾਣੀ ਬਾਹਰ ਨਹੀਂ ਆਈ ਕਿ ਉਹ ਕਿਵੇਂ ਸੈਬੋਟਾਜ ਹੋਇਆ, ਬਿਲਕੁਲ ਕਿਉਂ ਆਲ ਆਫ ਏ ਸਡਨ। ਹਾਲਾਂਕਿ ਧਿਆਨ ਸਿੰਘ ਮੰਡ ਨੇ ਆਪਣੇ ਲੈਵਲ ਤੇ ਮਾਫੀ ਮੰਗੀ, ਲੇਕਿਨ ਗੱਲ ਇਹ ਨਹੀਂ ਹੈ, ਗੱਲ ਬਹੁਤ ਡੂੰਘੀ ਹੈ। ਔਰ ਕਿਉਂਕਿ ਇਹ ਬਲਜੀਤ ਸਿੰਘ ਦਾਦੂਵਾਲ ਨੂੰ ਸਹੀ ਸਰਬੱਤ ਖਾਲਸਾ ਨੇ ਜਿਹੜਾ ਉਹ ਇੱਕ ਜਥੇਦਾਰ ਬਣਾਇਆ ਸੀ, ਸ਼ਾਇਦ ਦਮਦਮਾ ਸਾਹਿਬ ਦਾ, ਉਸ ਤੋਂ ਬਾਅਦ ਕਿਵੇਂ ਉਹ ਹਰਿਆਣਾ ਕਮੇਟੀ ਦੇ ਰਾਹੀਂ ਖੱਟੜ ਦੇ ਨੇੜੇ ਗਿਆ, ਇਹ ਸਾਰੀ ਇੱਕ ਵੱਖਰੀ ਕਹਾਣੀ ਹੈ। ਪਰ ਜਿਹੜੀ ਗੱਲ ਨੇ ਕਾਫੀ ਪਿਛਲੇ 2-3 ਦਿਨਾਂ 'ਚ ਖਬਰਾਂ ਵੀ ਆਈਆਂ, ਔਰ ਦਾਦੂਵਾਲ ਪਿੰਡ ਵਾਲਿਆਂ ਨੇ ਉਹਦੇ ਬਾਈਕਾਟ ਦਾ ਵੀ ਐਲਾਨ ਕੀਤਾ ਕਿ ਵਿਜੇ ਸਾਂਪਲਾ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ, ਉਹ ਮਿਲਣ ਜਾ ਰਿਹਾ ਸੀ ਦਾਦੂਵਾਲ ਨੂੰ। ਉਸ ਤੋਂ ਪਹਿਲਾਂ ਇੱਕ ਡੈਲੀਗੇਸ਼ਨ ਲੈ ਕੇ ਦਾਦੂਵਾਲ ਮਿਲ ਚੁੱਕਾ ਹੈ ਮਨੋਹਰ ਲਾਲ ਖੱਟੜ ਨੂੰ ਵੀ, ਉਦੋਂ ਵੀ ਕਿਸਾਨਾਂ ਨੇ ਜਿਹੜਾ ਇਸ ਦਾ ਵਿਰੋਧ ਕੀਤਾ। ਔਰ ਹੁਣ ਜਦੋਂ ਸਾਂਪਲਾ ਨੂੰ ਜਾ ਰਿਹਾ ਸੀ ਉੱਥੇ, ਹਾਲਾਂ ਉਹ ਕਹਿ ਰਿਹਾ ਜੀ ਗੁਰਦੁਆਰਾ ਕੋਈ, ਇਹ ਬੜਾ ਸ਼ੱਕੀ ਜਿਹਾ ਬੰਦਾ, ਇਹਨਾਂ ਹੀ ਰਾਧਾ ਸਵਾਮੀਆਂ ਦੇ ਨਾਲ ਵੀ ਜਿਹੜਾ ਉਹ ਆਪਣੀ ਸਾਂਠ ਕਾਂਠ ਰੱਖੀ ਹੋਈ ਹੈ, ਔਰ ਜਿਹਨੂੰ ਤੁਸੀਂ ਟਰੋਜਨ ਹੋਰਸ ਜਾਂ ਵਿਭੀਸ਼ਣ ਕਹਿੰਦੇ ਹੋ, ਇਹਦਾ ਰੋਲ ਉਹੀ ਹੈ। ਸੋ ਇਹ ਦਾਦੂਵਾਲ, ਇਹ ਨਜ਼ਰ ਆ ਗਿਆ ਕਿ ਭਾਈ ਇੱਕ ਪਾਸੇ ਲੱਖਾਂ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ, ਆਂਦੇ ਜਾਂਦੇ 550 ਤੋਂ ਜ਼ਿਆਦਾ ਸ਼ਹੀਦ ਹੋਏ ਨੇ, ਔਰ ਉਹਨਾਂ ਨੇ ਟੋਟਲ ਬੀਜੇਪੀ ਦੇ ਬਾਈਕਾਟ ਦੀ ਲਾਈਨ ਰੱਖੀ ਹੈ, ਔਰ ਇਹ ਕਿਸ ਲੈਵਲ ਦੇ ਅਲਾਇੰਸ ਉਹਨਾਂ ਦੇ ਨਾਲ ਬਣਾ ਰਿਹਾ। ਔਰ ਹੁਣ ਇਹ ਲੱਗ ਰਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਪੰਜਾਬ ਦੀਆਂ ਆਉਂਦੀਆਂ ਚੋਣਾਂ ਦੇ ਲਈ ਤਿਆਰ ਕਰ ਰਹੀ ਹੈ। ਔਰ ਇਹ ਖਬਰ ਹੈ 6 eminent personalities from Punjab join BJP, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਪਰਸਨੈਲਿਟੀਜ਼ ਜਿਨ੍ਹਾਂ ਨੂੰ ਕਿਹਾ 6, ਉਹਨਾਂ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਜੀ, ਜਿਹੜਾ MP ਵੀ ਰਿਹਾ ਸੰਗਰੂਰ ਤੋਂ, ਬਾਦਲਾਂ ਦੀ ਵੀ ਸੱਜੀ ਬਾਂਹ ਰਿਹਾ, ਕਦੇ ਹਰਚੰਦ ਸਿੰਘ ਲੌਂਗੋਵਾਲ ਦੀ ਮੁੱਛ ਦਾ ਵਾਲ ਰਿਹਾ, ਉਹਦੀ ਡਾਟਰ ਜਿਹੜੀ ਹੈ ਉਹਨੇ ਵੀ ਜੁਆਇਨ ਕੀਤਾ, ਅਮਨਜੋਤ ਕੌਰ ਉਹਦਾ ਨਾਂ ਹੈ। ਹਾਲਾਂਕਿ ਤੁਸੀਂ ਡਰਾਮੇਬਾਜ਼ੀ ਦੇਖੋ, ਇਹ ਸਾਰੇ ਕਿਵੇਂ ਟੱਬਰ ਰਲ ਕੇ ਸਿਆਸਤ ਕਰਦੇ ਨੇ।
ਬਲਵੰਤ ਸਿੰਘ ਰਾਮੂ ਵਾਲਿਆਂ ਨੇ ਕਿਹਾ ਮੇਰੀ ਧੀ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ, ਮੈਂ ਉਹਦੇ ਨਾਲੋਂ ਸਾਰੇ ਰਿਸ਼ਤੇ ਤੋਂ, ਸਭ ਡਰਾਮੇਬਾਜ਼ੀ। ਇਹ ਸਾਰੇ ਜਿਹੜੇ ਮੌਕਾ ਪ੍ਰਸਤ ਹੁੰਦੇ ਨੇ ਉਹ ਦੇਖਦੇ ਨੇ ਕਿ ਕਿੱਥੇ ਭਾਈ ਉਹਨਾਂ ਦੀ ਜਿਹੜੀ ਆ ਉਹ ਦਾਲ ਗਲ ਸਕਦੀ ਹੈ। ਔਰ ਬਾਕੀ ਜਿਹੜੇ ਨੇ ਉਹਨਾਂ ਦੇ ਵਿੱਚ ਬੇਸ਼ੱਕ ਕੋਈ ਉਸ ਲੈਵਲ ਦੀ ਪ੍ਰੋਮੀਨੈਂਸ ਵਾਲੇ ਲੋਕ ਤਾਂ ਨਹੀਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਲਾਸ ਹੈ, ਆਪਣੇ ਇਲਾਕਿਆਂ 'ਚ ਜ਼ਰੂਰ ਉਹਨਾਂ ਦਾ ਅਸਰ ਰਸੂਖ ਹੋਏਗਾ। ਗੁਰਪ੍ਰੀਤ ਸਿੰਘ ਸ਼ਾਹਪੁਰ ਹੈ, ਚੰਦ ਸਿੰਘ ਚੱਠਾ ਹੈ, ਬਲਜਿੰਦਰ ਸਿੰਘ ਦਕੋ ਹੈ, ਜਥੇਦਾਰ ਪ੍ਰੀਤਮ ਸਿੰਘ ਹੈ, ਇਹ ਸਾਰਿਆਂ ਨੇ ਜਿਹੜਾ ਬੀਜੇਪੀ ਨੂੰ ਜੁਆਇਨ ਕੀਤਾ। ਔਰ ਇਹ ਜਿਹੜੀ ਇੰਡਕਸ਼ਨ ਹੁੰਦੀ ਹੈ ਨਾ ਸਾਰਿਆਂ ਦੀ ਬੀਜੇਪੀ ਹੈੱਡਕੁਆਟਰਸ ਦੇ ਵਿੱਚ ਹੁੰਦੀ ਹੈ ਦਿੱਲੀ ਦੇ ਵਿੱਚ, ਜਿਹਦੇ 'ਚ ਕਿ ਬੀਜੇਪੀ ਦਾ ਮਿਨਿਸਟਰ ਗਜਿੰਦਰ ਸਿੰਘ ਸ਼ੇਖਾਵਤ ਔਰ ਇਹ ਵੀ ਮੌਜੂਦ ਹੈ। ਔਰ ਜਿਹਨੂੰ ਪੰਜਾਬ ਦਾ ਉਹਨਾਂ ਨੇ ਇੰਚਾਰਜ ਲਾਇਆ ਬੀਜੇਪੀ ਨੇ, ਦੁਸ਼ਯੰਤ ਗੌਤਮ। ਔਰ ਇਸੇ ਤਰ੍ਹਾਂ ਪੰਜਾਬ ਬੀਜੇਪੀ ਦਾ ਜਨਰਲ ਸੈਕਟਰੀ ਤਰੁਣ ਚੁੱਗ, ਇਹ ਸਾਰੇ ਵੀ ਮੌਜੂਦ ਨੇ। ਔਰ ਉੱਥੇ ਕਿਹਾ ਜਾਂਦਾ ਹੈ ਕਿ ਲੀਡਰਸ ਫਰੋਮ ਪੰਜਾਬ ਨੋ that only BJP under the guidance of Prime Minister Modi can fulfill the aspirations of the people of the state। ਕਿ ਜੀ ਜੇ ਪੰਜਾਬ ਦੇ ਲੋਕਾਂ ਦੀਆਂ ਸਿਆਸੀ ਉਮੰਗਾਂ ਦੀ ਕੋਈ ਪੂਰਤੀ ਕਰ ਸਕਦਾ ਹੈ ਤੇ ਸਿਰਫ ਬੀਜੇਪੀ ਕਰ ਸਕਦੀ ਹੈ। ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੀ some people are misguiding people of Punjab in the name of farmers ਔਰ we will ensure historic results from Punjab। ਹਿਸਟੋਰਿਕ ਦਾ ਮਤਲਬ ਅਸੀਂ ਜਿੱਤ ਕੇ ਦਿਖਾਵਾਂਗੇ ਕਿ ਬੀਜੇਪੀ ਪੰਜਾਬ 'ਚ ਕਿਵੇਂ ਜਿੱਤਦੀ ਹੈ। ਉਹਨਾਂ ਨੇ ਕਿਹਾ ਵੀ ਇਹ ਕਿਸਾਨ ਨਹੀਂ ਹੈਗੇ ਜਿਵੇਂ ਉਹ ਕਹੀ ਜਾਂਦੇ ਨੇ, ਇੱਕ ਨੇ ਹੋਰ ਨੇ ਪਤਾ ਨਹੀਂ ਕਿਸ ਕਿਸਮ ਦਾ ਭੱਦਾ ਲਫ਼ਜ਼ ਇਹਨਾਂ ਦੀ ਮਿਨਿਸਟਰ ਨੇ ਇਸਤੇਮਾਲ ਕੀਤਾ ਸੀ। ਔਰ ਇਹ ਹੁਣ ਕਿਉਂਕਿ ਵਿੱਚ ਪ੍ਰਭਾਵ ਬਣ ਰਿਹਾ ਹੈ, ਅੱਗੇ ਵੱਧ ਰਹੇ ਨੇ। ਔਰ ਜਿਵੇਂ ਅਸੀਂ ਕਿਹਾ ਵੀ ਰੈਂਟਾ ਸਿੱਖ, ਬਿਲਕੁਲ ਕਿਰਾਏ ਤੇ ਖਰੀਦੇ ਗਏ ਵਿਕਣ ਵਾਲੇ ਲੋਕ, ਔਰ ਕਿਤੇ ਨਾ ਕਿਤੇ ਜਿੱਥੇ ਹਰਿਆਣੇ 'ਚ ਬੀਜੇਪੀ ਨੂੰ ਸਿੱਧਾ ਚੈਲੰਜ ਹੋ ਰਿਹਾ ਸੀ, ਹੁਣ ਅਸੀਂ ਖਬਰ ਦੇਖਦੇ ਹਾਂ ਚੇਂਜਿੰਗ ਸਟੈਂਸ SKM ਸੰਯੁਕਤ ਕਿਸਾਨ ਮੋਰਚਾ ਚੂਜ਼ਿਜ਼ ਨਾਟ ਟੂ ਅਪੋਜ਼ ਬੀਜੇਪੀ ਤਿਰੰਗਾ ਯਾਤਰਾ। ਹੁਣ ਬੀਜੇਪੀ ਨੇ ਦੇਖਿਆ ਵੀ ਕਿਸਾਨ ਵੈਸੇ ਤਾਂ ਇਕੱਠ ਹੋਣ ਨਹੀਂ ਦਿੰਦੇ, ਤੋਂ ਪਾਰਟੀ ਦੇ ਨਾਂ ਥੱਲੇ ਕਰਦੇ ਨੇ। ਹੁਣ ਇਹਨਾਂ ਨੇ ਇਹ ਕਹਿ ਕੇ ਜੀ ਦੇਖੋ ਆਜ਼ਾਦੀ ਦਿਨ ਆ ਰਿਹਾ 15 ਅਗਸਤ, ਅਸੀਂ ਇੰਨੇ ਮੀਲ 75th ਇੰਡੀਪੈਂਡੈਂਸ ਡੇ ਮਨਾਉਣ ਦੇ ਲਈ ਅਸੀਂ 30 ਕਿਲੋਮੀਟਰ ਲੌਂਗ ਰਾਊਟ ਕਰਾਂਗੇ ਫਰੋਮ ਬਹਾਰ ਟੂ ਲੋਹਾਰੂ ਕੈਰਿੰਗ ਟਰਾਈ ਕਲਰਸ with a large number of tractors and other vehicles। ਔਰ ਹੁਣ ਇਹ ਚੈਲੰਜ ਸੀ, ਜੇ ਕਿਸਾਨ ਇਹਨੂੰ ਰੋਕਦੇ ਉਹਨਾਂ ਨੇ ਕਹਿਣਾ ਦੇ ਔਰ ਜ਼ਾਹਰ ਹੈ ਜਦੋਂ ਤੁਸੀਂ ਟਰੈਕਟਰ ਰੋਕਦੇ ਹੋ ਦੂਜਾ ਤਿਰੰਗਾ ਥੱਲੇ ਡਿੱਗਦਾ ਹੈ, ਫਿਰ ਉਹ 26 ਜਨਵਰੀ ਵਾਲਾ ਉਹਨਾਂ ਨੇ ਨੈਰੇਟਿਵ ਬਣਾ ਦੇਣਾ ਸੀ। ਹਾਲਾਂਕਿ ਕਿਸਾਨਾਂ ਨੇ ਇਹੀ ਫੈਸਲਾ ਕੀਤਾ ਵੀ ਨਹੀਂ ਇਹਨੂੰ ਅਸੀਂ ਇੰਟਰਪਟ ਨਾ ਕਰੀਏ। ਪਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦੇ ਅਖੌਤੀ ਨੈਸ਼ਨਲਿਜ਼ਮ ਦੇ ਭੇਖ ਦੇ ਵਿੱਚ ਹੋਰ ਵੀ ਐਸੀਆਂ ਚੀਜ਼ਾਂ ਹੋਣਗੀਆਂ ਕਿ ਜਿਹਦੇ 'ਚ ਉਹ ਬੀਜੇਪੀ ਆਪਣੇ ਆਪ ਨੂੰ ਐਸਰਟ ਕਰਨ ਦੀ ਕੋਸ਼ਿਸ਼ ਕਰੇਗੀ। ਕੰਸੈਸ਼ਨ ਕਿਸਾਨਾਂ ਨੂੰ ਕਿਸੇ ਨੂੰ ਦੇਣ ਦੀ ਕੋਈ ਲਾਈਨ ਨਹੀਂ ਹੈ। ਰਾਦਰ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੀ ਕੀ ਸਰਕਾਰ ਕੋਈ ਇਸ ਕਿਸਮ ਦਾ ਮਤਾ ਲਿਆ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਲੋਨ ਹੈ, ਕਰਜ਼ ਹੈ, ਉਸ ਦੇ ਵਿੱਚ ਰਾਹਤ ਹੋਏ, ਤੇ ਉਹਦੇ 'ਚ ਗਵਰਨਮੈਂਟ ਸੇਜ਼ ਨੋ ਪ੍ਰਪੋਜ਼ਲ ਅੰਡਰ ਕੰਸੀਡਰੇਸ਼ਨ to waive farmer loans। In a written reply to Lok Sabha, the Minister of State for Finance, Karad, said Centre has not implemented any farm loan waiver scheme since Agriculture Debt Waiver and Debt Relief Scheme 2008। 2008 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਕਰਜ਼ੇ ਦੀ ਜਿਹੜੀ ਹੈ ਉਹ ਮਾਫੀ ਦੀ ਜਿਹੜੀ ਹੈ ਸਕੀਮ ਲਾਗੂ ਹੋਈ ਸੀ, ਔਰ ਉਹਨਾਂ ਨੇ ਕਿਹਾ ਜੀ ਸਾਡੀ ਕੋਈ ਮਰਜ਼ੀ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਹਕੀਕਤ ਸਾਹਮਣੇ ਹੈ। ਹਾਲਾਂਕਿ ਖਬਰ ਜਿਹੜੀ ਅੱਜ ਹੁਣ ਮੈਂ ਦੇਖ ਰਿਹਾ, ਮੈਂ ਡੀਟੇਲ ਡਿਸਕਸ ਨਹੀਂ ਕਰ ਸਕਦਾ ਕਿ ਕਿਵੇਂ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦੀ ਇੱਕ ਵਿਕਟਰੀ ਯੂਨੀਕ ਹੈ ਕਿ ਅਡਾਨੀ ਗਰੁੱਪ ਨੇ 7000 ਕਰੋੜ ਦੀ ਲਾਗਤ ਵਾਲੀ ਖੁਸ਼ਕ ਬੰਦਰਗਾਹ ਪ੍ਰੋਜੈਕਟ ਜਿਹੜੀ ਡਰਾਈ ਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਹੈ। ਇਹ ਅਸੀਂ ਕੱਲ ਡਿਸਕਸ ਕਰਾਂਗੇ ਕਿ ਇਹ ਕੀ ਹੈ। ਪਰ ਜਦੋਂ ਜਿਵੇਂ ਅਸੀਂ ਕਿਹਾ ਵੀ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਸਾਰਾ ਕੁਝ ਖਤਮ ਕਰਕੇ ਉਹ ਰੈਂਟਾ ਮੁਸਲਿਮ ਲੱਗ ਕੇ ਆਪਣੀ ਪਾਰਟੀ ਤੇ ਇਸ ਕਿਸਮ ਦਾ ਖੜਾ ਕੀਤਾ ਹੈ, ਪੰਜਾਬ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਦੇਖਾਂਗੇ। ਔਰ ਕਾਂਗਰਸ 'ਚੋਂ ਵੀ ਡਿਫੈਕਸ਼ਨਸ, ਕਿਉਂਕਿ ਹੁਣ ਜੋ ਇੱਥੇ ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਇਹਨਾਂ ਦਾ
ਜਿਹੜਾ ਉਹਨਾਂ ਨੇ ਸੈੱਟ ਕਰ ਦਿੱਤਾ ਹੈ, ਦੋਨਾਂ ਨੂੰ ਉਹਨਾਂ ਚਾਬੀ ਭਰ ਕੇ ਛੱਡਿਆ ਹੋਇਆ ਹੈ। ਅੱਛਾ ਤੇ ਉਹਦੇ 'ਚ ਜਿਹੜੇ ਦੋਨੋਂ ਧਿਰਾਂ ਵਾਲੇ ਹੀ ਨੇ ਜਿਨ੍ਹਾਂ ਨੂੰ ਲੱਗੇਗਾ ਵੀ ਸਾਨੂੰ ਟਿਕਟ ਨਹੀਂ ਮਿਲਣੀ, ਔਰ ਸਿੱਖ ਚਿਹਰੇ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਬੀਜੇਪੀ ਵਾਲੇ ਬਣਦਾ ਮੁੱਲ ਤਾਰ ਕੇ ਪੈਸੇ ਦੀ ਕੋਈ ਕਮੀ ਨਹੀਂ ਹੈ ਉਹਨਾਂ ਨੂੰ ਖਰੀਦਣਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਰੋਜ਼ਾਨਾ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਪਣੇ ਹੱਕਾਂ ਲਈ ਪ੍ਰੋਟੈਸਟ ਕਰਨ ਵਾਲੇ ਕਸ਼ਮੀਰੀ ਨੌਜਵਾਨ ਮੁੰਡੇ ਕੁੜੀਆਂ ਨੂੰ ਨਾ ਹੀ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਪਾਸਪੋਰਟ ਦਿੱਤਾ ਜਾਏਗਾ, ਯਾਨੀ ਕਿ ਨਾ ਹੀ ਉਹਨਾਂ ਦਾ ਕੋਈ ਪਾਸਪੋਰਟ ਬਣ ਸਕੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਪੋਲੀਟੀਕਲ ਪਾਵਰ ਤੋਂ ਬਿਨਾਂ ਤੁਹਾਡਾ ਕੁਝ ਵੀ ਨਹੀਂ ਰਹਿੰਦਾ। ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਜੀ ਤੁਹਾਡੇ ਬੱਚੇ ਵੀ ਅਨਇੰਪਲੋਇਡ ਹੋਣਗੇ, ਤੁਹਾਡੇ ਆਰਥਿਕ ਸਾਧਨ ਵੀ ਤੁਹਾਡੇ ਤੋਂ ਖੋਏ ਜਾਣਗੇ, ਤੁਹਾਡਾ ਵਕਾਰ, ਤੁਹਾਡੀ ਇੱਜ਼ਤ, ਤੁਹਾਡੀ ਗੈਰਤ, ਤੁਹਾਡਾ ਆਨਰ ਕੁਝ ਵੀ ਨਹੀਂ ਰਹੇਗਾ। ਔਰ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ, ਖਾਸ ਤੌਰ ਤੇ ਕਸ਼ਮੀਰ ਵਾਦੀ ਦੇ ਮੁਸਲਮਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਹੈ। ਉਹਨਾਂ ਦਾ ਵਜੂਦ ਸੂਬੇ ਦਾ ਮਿਟਾ ਦਿੱਤਾ ਗਿਆ ਹੈ। ਕਿਵੇਂ ਹਜ਼ਾਰਾਂ ਨੌਜਵਾਨ ਝੂਠੇ ਦੇਸ਼ ਧਰੋਹ ਦੇ ਕੇਸਾਂ 'ਚ, ਸੈਡੀਸ਼ਨ ਦੇ ਕੇਸਾਂ 'ਚ ਅੱਡ-ਅੱਡ ਜੇਲ੍ਹਾਂ 'ਚ ਭਾਰਤ ਦੀਆਂ ਸੁੱਟੇ ਹੋਏ ਨੇ। ਔਰ ਡਰਾਮਾ ਵੀ ਗੱਲਬਾਤ ਦਾ ਕੀਤਾ ਗਿਆ ਕਿ ਜੀ 13-14 ਪ੍ਰੋ ਇੰਡੀਆ ਗਰੁੱਪਾਂ ਨੂੰ ਸੱਦ ਕੇ, ਔਰ ਜਦੋਂ ਅਸੀਂ ਅੱਜ ਦੇਖਦੇ ਹਾਂ ਜਦੋਂ ਉਮਰ ਅਬਦੁੱਲਾ ਇਹ ਕਹਿੰਦਾ ਕਿ ਜੀ ਕੋਈ ਵੀ ਵੀ ਆਰ ਵੇਟਿੰਗ ਟੂ ਸੀ ਦਾ ਫੋਲੋ ਅਪ ਫਰੋਮ ਦਾ ਮੀਟਿੰਗ ਵਿਦ ਪ੍ਰਾਈਮ ਮਿਨਿਸਟਰ ਜਿਹੜਾ ਇਹ ਉਮਰ ਅਬਦੁੱਲਾ ਕਹਿ ਰਿਹਾ ਜੀ ਕੋਈ ਗੱਲਬਾਤ ਨਹੀਂ ਹੈ। ਲੇਕਿਨ ਉਹ ਇੱਕ ਤੋਂ ਬਾਅਦ ਇੱਕ ਲੱਖਾਂ ਡੋਮਿਸਾਈਲ ਵੀ ਕਸ਼ਮੀਰ 'ਚ ਉਹਨਾਂ ਨੇ ਦਿੱਤੇ ਨੇ, ਜਾਲੀ ਲੋਕਾਂ ਨੂੰ ਲਿਆ ਕੇ ਜਿਨ੍ਹਾਂ ਦਾ ਕਸ਼ਮੀਰ ਨਾਲ ਕੋਈ ਤਾਲੁਕ ਨਹੀਂ ਹੈ। ਨੌਕਰੀਆਂ ਦੇ ਵਿੱਚ ਧੜਾ ਧੜ ਭਰ ਰਹੇ ਨੇ। ਬਿਊਰੋਕਰੇਸੀ ਹਿੰਦੂ ਤਵੀਆਂ ਦੀ ਲਾਗੂ ਕੀਤੀ ਹੈ। ਕਸ਼ਮੀਰੀਆਂ ਦੇ ਵਪਾਰ ਤਬਾਹ ਕੀਤੇ ਨੇ। ਔਰ ਉੱਥੇ ਅੰਬਾਨੀ ਅਡਾਨੀ ਉਹਨਾਂ ਦੇ ਲਈ ਸਾਰੇ ਦਰਵਾਜ਼ੇ ਖੋਲ੍ਹੇ ਹੋਏ ਨੇ। ਔਰ ਅੱਜ ਜਿਹੜੀ ਖਬਰ ਇਹਨਾਂ ਦੀ ਮੇਨ ਏਜੰਸੀ ਦੀ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੀ ਹਕੂਮਤ ਨੇ ਇਹ ਬੜਾ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਵੀ ਜਿਨ੍ਹਾਂ ਨੇ ਵੀ ਕੋਈ ਭਾਰਤ ਵਿਰੋਧੀ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਹੈ, ਨਾਅਰੇਬਾਜ਼ੀ ਕੀਤੀ ਹੈ, ਪੱਥਰਬਾਜ਼ੀ ਹੋਈ ਹੈ ਕੀਤੀ ਹੈ, ਉਹਨਾਂ ਨੂੰ ਨਾ ਕੋਈ ਸਰਕਾਰੀ ਨੌਕਰੀ ਮਿਲੇਗੀ ਤੇ ਨਾ ਹੀ ਪਾਸਪੋਰਟ ਕਲੀਅਰੈਂਸ ਮਿਲੇਗੀ। ਦਾ ਮਤਲਬ ਇਹ ਹੈ ਵੀ ਉਹ ਜਾ ਵੀ ਨਹੀਂ ਸਕਦੇ ਕਿਤੇ ਔਰ ਉੱਥੇ ਹੀ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਮਾਰਨ ਦੇ। ਔਰ ਇਸ ਦੇ ਮੁੱਦੇ ਦੇ ਉੱਤੇ ਉਹਨਾਂ ਨੇ SSP CID ਔਰ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਉਹਨਾਂ ਦੀਆਂ ਰੀਜਨਲ ਇਕਾਈਆਂ ਨੇ ਉਹਨਾਂ 'ਚ ਰਿਟਨ ਹਦਾਇਤਾਂ ਕੀਤੀਆਂ ਨੇ ਕਿ ਵੀ ਤੁਹਾਡੇ ਕੋਲ ਜਿਹੜੀਆਂ ਵੀ CCTV ਔਰ ਫੁਟੇਜ ਔਰ ਜਦੋਂ ਵੀ ਕੋਈ ਐਸਾ ਪ੍ਰੋਟੈਸਟ ਹੁੰਦਾ ਉਹਦੀ ਕਵਰੇਜ, CCTV ਫੁਟੇਜ, ਵੀਡੀਓਜ਼, ਆਡੀਓਜ਼
ਉਹ ਸਾਰੀਆਂ ਥਾਣਿਆਂ ਔਰ ਸਿਕਿਉਰਿਟੀ ਏਜੰਸੀਜ਼ ਦੇ ਕੋਲ ਹੈਗੀਆਂ ਨੇ। ਜਦੋਂ ਫਿਊਚਰ 'ਚ ਵੀ ਹੁੰਦਾ ਹੈ ਇਹਨਾਂ ਨੂੰ ਜ਼ਰੂਰ ਕਰੋ ਔਰ ਇਸ ਦੇ ਉੱਤੇ ਬਿਲਕੁਲ ਉਹਦੀ ਇਨਫੋਰਮੇਸ਼ਨ ਦਿਓ ਤਾਂ ਕਿ ਇਹਨਾਂ ਦੇ ਸਾਰੇ ਰਸਤੇ ਜਿਹੜੇ ਨੇ ਬਲੌਕ ਕੀਤੇ ਜਾਣ। ਹਾਲਾਂ ਇੱਕ ਪਾਸੇ ਇਹ ਲਾਈਨ ਹੈ, ਉਮਰ ਅਬਦੁੱਲਾ ਕਹਿ ਰਿਹਾ ਸਾਨੂੰ ਪੁੱਛਿਆ ਨਹੀਂ। महबूबा मुफ्ती कह रही है टॉक्स विद पाकिस्तान मस्ट टू एंड ब्लडशेड इन जम्मू एंड कश्मीर कि भाई गलबात करो साडे नाल। हुण जिहड़ा इन्हां ने एक अपनी पार्टी बनाई हुई है बीजेपी ने, जदों ये सारा स्टेटस खत्म किया अल्ताफ बुखारी उहदा प्रधान है, वो कह रहा जी ये नैशनल कॉन्फ्रेंस PDP आर बी टीम्स ऑफ बीजेपी। मतलब ये है कि भी जिहड़े ईवन उत्थे सियासी तौर पर प्रो इंडिया धिरां भी ने वो एक दूजे नूं ही बीजेपी ਦੇ ਏਜੰਟ ਕਹੀ ਜਾਣ। ਸੋ ਇਸ ਕਨਫਿਊਜ਼ਨ ਸੀ ਜੋ ਪੰਜਾਬ ਦਾ ਸਾਡਾ ਹਾਲ ਕੀਤਾ ਹੋਇਆ। ਔਰ ਦੂਸਰੇ ਪਾਸੇ ਇਹ ਪ੍ਰੋਪੇਗੈਂਡਾ ਜੇ ਕਿ ਆਫੀਸ਼ੀਅਲਸ ਮੈਨੀ ਯੂਥਸ ਵਿਜ਼ਿਟਿੰਗ ਪਾਕਿਸਤਾਨ ਰਿਟਰਨਿੰਗ ਐਜ਼ ਟੈਰਰਿਸਟ, ਕਿ ਜਿਹੜੇ ਵੀ ਇੱਥੋਂ ਕੋਈ ਨੌਜਵਾਨ ਜਾਂਦੇ ਨੇ ਉਹ ਦਹਿਸ਼ਤਗਰਦ ਬਣ ਕੇ ਨਿਕਲਦੇ ਨੇ। ਸੋ ਇਹਨਾਂ ਸਾਰੇ ਹਾਲਾਤਾਂ ਦੇ ਚੱਲਦੇ ਆ ਜੇ ਇੱਕ ਪਾਸੇ ਅਸੀਂ ਸਮਝਦੇ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਕੋਈ ਥੋੜਾ ਬਹੁਤ ਪ੍ਰੈਸ਼ਰ ਸ਼ਾਇਦ ਬਿਲਟ ਹੋਏ, जम्मू कश्मीर का सूबे का ही स्टेटस रीस्टोर होए, जोड़ा प्रो इंडिया जोड़े ग्रुप मिलन गए सारे महबूबा मुफ्ती उमर अब्दुल्ला फारूक अब्दुल्ला इन्होंने सी जी ये तो हुण मिनीमम है जी, इन्ना दबाव बन गया इंटरनेशनल। पर इस तरह लगता है कि भी जी ये सारी खेड है उस खिते दे विच सुपर पावर्स की, चाइना वर्सेस अमेरिका, रशिया और दूसरियां दी, कश्मीरी भी जोड़े ने वो सारे दे विच एक हैल्पलैस ਜਿਹੜੇ ਨੇ ਹੋ ਕੇ ਰਹਿ ਗਏ ਨੇ। ਕਿਉਂਕਿ ਇਹ ਵੱਡੀ ਖੇਡ ਦੇ ਚੱਲਦੇ ਆ ਉਹ ਜਿਹੜੇ ਹਾਕੇ ਜਾਂ ਸਿਸਕੀਆਂ ਨੇ ਕਸ਼ਮੀਰੀਆਂ ਦੀਆਂ ਹੋਣ, ਸਿੱਖਾਂ ਦੀਆਂ ਹੋਣ ਜਾਂ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨਾਂ ਦੀਆਂ ਹੋਣ, ਉਹਨਾਂ ਦੀ ਕੋਈ ਕੀਮਤ ਨਹੀਂ ਹੈ ਜਾਂ ਉਹਨਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਬਿਲਕੁਲ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੀਬੀ ਮਾਨ ਕੌਰ ਜੀ ਬਾਰੇ। ਸੋ ਜਿਸ ਤਰ੍ਹਾਂ ਕਿ 105 ਸਾਲਾ ਬਜ਼ੁਰਗ ਜਿਹੜੇ ਨੇ ਇਹ ਇੰਟਰਨੈਸ਼ਨਲ ਐਥਲੀਟ ਹੋਣ ਦੀ ਜਿਹੜੀ ਸ਼ੋਹਰਤ ਹੈ ਉਹ ਹਾਸਲ ਕਰ ਚੁੱਕੇ ਨੇ ਔਰ ਅੱਜ ਸਾਨੂੰ ਇਹ ਵਿਛੋੜਾ ਸਦੀਵੀ ਵਿਛੋੜਾ ਜਿਹੜਾ ਉਹ ਦੇ ਚੁੱਕੇ ਨੇ। ਸੋ TV 84 ਨੂੰ ਇਹ ਜਿਹੜੇ ਮਾਣ ਹਾਸਲ ਹੈ ਕਿ ਅਪ੍ਰੈਲ 2018 ਵਿੱਚ ਉਹ ਜਦੋਂ ਨਿਊਯਾਰਕ ਵਿੱਚ 5K ਰੇਸ ਵਿੱਚ ਹਿੱਸਾ ਲੈਣ ਆਏ ਤਾਂ ਉਹ TV 84 ਦੇ ਸਟੂਡੀਓ ਵਿੱਚ ਆਏ ਸੀ ਤੇ ਉਹਨਾਂ ਨੇ ਸਾਨੂੰ ਇੱਕ ਆਪਣਾ ਇੰਟਰਵਿਊ ਦਿੱਤਾ ਸੀ। ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो वैसे तो आजकल क्योंकि टोक्यो ओलंपिक्स चल रही हैं और बहुत सारे ग्लू होंगे ने टीवी दे नाल देखण दे लई की चल रहा है और बेशक इंडिया जिहदे नाल साडा पूरी तौर ते तोड़ विछोड़ा है और असी अपनी आज़ाद खालिस्तान की कायमी लई जूझ रहे हैं। लेकिन फिर भी तुहानूं जदों तुसी करंट सिक्खी
ਆਧਾਰ ਵਾਲੇ ਪੰਜਾਬ ਦੀ ਧਰਤੀ ਦੇ ਮੁੰਡੇ ਕੁੜੀਆਂ ਉਹਨਾਂ ਦੀ ਕੋਈ ਕਾਮਯਾਬੀ ਦੇਖਦੇ ਹੋ ਤੇ ਮੇਰੇ ਮਨ 'ਚ ਘੱਟੋ ਘੱਟ ਇੱਕ ਖਿਆਲ ਜ਼ਰੂਰ ਆਉਂਦਾ ਹੈ ਕਿ ਜੇ ਉਸ ਗੁਲਾਮ ਸਿਸਟਮ 'ਚ ਜਿੱਥੇ ਉਹ ਪੰਜਾਬ ਨੂੰ ਧੱਕ ਕੇ ਪਿੱਛੇ ਸੁੱਟਦੇ ਨੇ ਕੋਈ ਮਦਦ ਨਹੀਂ ਹੁੰਦੀ, ਫਿਰ ਵੀ ਜਿਨ੍ਹਾਂ ਨੂੰ ਇਹ 2% ਕਹਿ ਕੇ ਰਿਜੈਕਟ ਕਰਦੇ ਨੇ, ਤੇ ਜੇ ਉਸ ਸਾਰੇ ਦੇ ਵਿੱਚ ਇੱਕ ਸਧਾਰਨ ਪਰਿਵਾਰ ਦੀ ਕਮਲਜੀਤ ਕੌਰ ਉਹ ਡਿਸਕਸ ਥਰੋ ਦੇ ਵਿੱਚ 6ਵੇਂ ਨੰਬਰ ਤੇ ਆ ਜਾਂਦੀ ਹੈ, 올림픽 ਸਿੱਧੀ ਪਹੁੰਚ ਜਾਂਦੀ ਹੈ। ਜੇ ਅੱਜ ਹਾਕੀ ਟੀਮ ਜਿਹਦੇ 'ਚ 16 ਪਲੇਅਰ ਜਿਹੜੇ ਨੇ ਇੰਡੀਆ ਦੇ, ਉਹਨਾਂ 'ਚੋਂ 8 ਪੰਜਾਬ ਦੇ ਸਿੱਖ ਮੁੰਡੇ ਨੇ, ਹਾਲਾਂਕਿ ਸਿੱਖੀ ਸਰੂਪ 'ਚ ਸ਼ਾਇਦ ਉਹਨਾਂ ਚੋਂ 4 ਕੁ ਨੇ, ਉਹ ਜਿਹੜੇ ਨੇ ਇਸ ਵੇਲੇ ਹੋਪ ਬਣੇ ਹੋਏ ਨੇ ਕਿ ਜੀ ਕੋਈ ਮੈਡਲ ਉਹ ਜਿਹੜਾ ਉਹ ਲੈ ਕੇ ਆਉਣਗੇ। ਇਸੇ ਤਰ੍ਹਾਂ ਜੇ ਵਿਮਨ ਹਾਕੀ ਇੰਡੀਆ ਦੀ ਪਹਿਲੀ ਵਾਰ ਉਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਸੈਮੀ ਫਾਈਨਲ ਤੱਕ ਪਹੁੰਚਦੀ ਹੈ, ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਦੇ ਨੇੜੇ ਇੱਕ ਪਿੰਡ ਦੀ ਗੁਰਜੋਤ ਕੌਰ ਉਹੀ ਉਹਨਾਂ ਨੂੰ ਜਿਹੜੀ ਹੈ ਉਹ ਮਾਣ ਦਿਵਾਉਂਦੀ ਹੈ। ਤੇ ਮੇਰੇ ਮਨ 'ਚ ਆ ਰਿਹਾ ਸੀ ਕਿ ਜੇ ਸਾਡਾ ਆਪਣਾ ਮੁਲਕ ਹੋਏ, ਛੋਟੇ ਛੋਟੇ ਮੁਲਕ ਤੁਸੀਂ ਦੇਖਦੇ ਹੋ ਕਿਵੇਂ ਉਹ ਤਗਮੇ ਲੈ ਰਹੇ ਨੇ ਔਰ ਕਿਵੇਂ ਨੇ, ਤੇ ਕਿੱਥੇ ਦਾ ਕਿੱਥੇ ਹੋਏ ਔਰ ਕਿੰਨਾ ਟੈਲੈਂਟ ਕਿੰਨਾ ਪੋਟੈਂਸ਼ੀਅਲ ਲਾਈ ਕਰਦਾ। ਔਰ ਜਦੋਂ ਇਹ ਚੱਲ ਹੀ ਰਹੀਆਂ ਨੇ ਉਦੋਂ ਹੀ ਇਹ ਖਬਰ ਵੀ ਆਈ ਕਿ ਬੇਬੇ ਮਾਨ ਕੌਰ, ਉਹਨਾਂ ਨੂੰ ਸਾਰੇ ਸਿੱਖ ਜਗਤ 'ਚ ਹੀ ਨਹੀਂ ਓਵਰਆਲ ਹੀ ਸਪੋਰਟਸ ਦੀ ਦੁਨੀਆ 'ਚ ਸਾਊਥ ਏਸ਼ੀਆ 'ਚ ਬੇਬੇ ਕਰਕੇ, ਕਿਉਂਕਿ 105 ਸਾਲ ਦੀ ਬੇਬੇ ਐਨਰਜੀ ਨਾਲ ਭਰੀ ਹੋਈ। ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਜਿਵੇਂ ਤੁਸੀਂ ਕਿਹਾ ਕਿ ਭਾਈ ਜਦੋਂ ਉਹ 2018 ਦੇ ਵਿੱਚ ਨਿਊਯਾਰਕ 'ਚ ਆਉਂਦੇ ਨੇ, ਅਪ੍ਰੈਲ ਦਾ ਮਹੀਨਾ ਸੀ, ਸਿੱਖ ਡੇ ਪੈਰੇਡ ਲਾਸਟ ਵੀਕ ਹੁੰਦਾ ਹੈ, ਲਾਸਟ ਵੀਕਐਂਡ, ਤਾਂ ਉਸ ਤੋਂ ਅਗਲੇ ਦਿਨ ਜਿਹੜੀ ਹੈ ਇੱਕ ਖਾਸ ਤੌਰ ਤੇ ਇੱਥੇ ਸਾਡੇ ਦੋ ਡਾਕਟਰ ਵੀਰ ਨੇ ਜਿਹੜੇ 5K ਰੇਸ ਜਿਹੜੇ ਨੇ ਕਰਦੇ ਨੇ, ਔਰ ਦਰਸ਼ਕ ਬੈਕਗ੍ਰਾਉਂਡ 'ਚ ਪਿਕਚਰਸ ਦੇਖ ਸਕਦੇ ਨੇ, ਤੇ ਉਹ ਬੀਬੀ ਔਰ ਉਹਨਾਂ ਦੇ ਬ੍ਰਦਰ ਜਿਹੜੇ ਸ਼ਾਇਦ ਉਹ ਵੀ 80-85 ਇਅਰਸ ਸੀ ਓਲਡ, ਉਹ ਵੀ ਦੌੜਦੇ ਨੇ। ਔਰ ਜਦੋਂ ਮੈਂ ਬਹੁਤ ਸਾਰੇ ਬੇਬੇ ਮਾਨ ਕੌਰ ਜੀ ਦੇ ਇੰਟਰਵਿਊ ਦੇਖੇ ਤੇ ਉਹਨਾਂ ਨੇ ਕਿਹਾ ਮੈਂ ਤਾਂ ਕੈਨੇਡਾ ਆਈ, ਮੇਰਾ ਮੁੰਡਾ 47 ਤੋਂ ਬਾਅਦ ਆ ਗਿਆ ਸੀ ਇੱਥੇ, ਔਰ ਉਹਨੂੰ ਮੈਂ ਦੇਖਿਆ 78 ਸਾਲ ਦਾ ਦੌੜ ਰਿਹਾ, ਉਹਨੂੰ ਕਿਹਾ ਮੈਂ ਕਿਉਂ ਨਹੀਂ ਦੌੜ ਸਕਦੀ। ਸੋ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਔਰ ਉਹਨਾਂ ਨੇ ਕਿਸ ਕਿਸਮ ਦੀ ਸ਼ੋਹਰਤ ਹਾਸਲ ਕੀਤੀ ਇਹਦੀ ਗੱਲ ਕਰਨ ਤੋਂ ਪਹਿਲਾਂ ਉਹ ਸਾਨੂੰ ਵਿਛੋੜਾ ਦੇ ਗਏ ਨੇ। ਫਰਵਰੀ ਦੇ ਮਹੀਨੇ ਇਸ ਵਰੇ ਉਹਨਾਂ ਨੂੰ ਲਿਵਰ ਕੈਂਸਰ ਡਾਇਗਨੋਸ ਹੋਇਆ ਔਰ ਬਹੁਤ ਜਲਦੀ ਉਹ ਲੜੇ, ਜਿਵੇਂ ਉਹ ਖੇਡ ਦੇ ਮੈਦਾਨ ਦੇ ਵਿੱਚ ਖਿਡਾਰੀ ਜੂਝਦਾ ਹੈ। ਸੋ ਅਸੀਂ ਉਹਨਾਂ ਦੀ ਯਾਦ 'ਚ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਸਮਰਪਿਤ ਕਰ ਰਹੇ ਹਾਂ, ਔਰ ਸਾਰੇ ਮੀਡੀਆ ਰਿਪੋਰਟਸ ਦੇ ਵਿੱਚ ਇੰਟਰਨੈਸ਼ਨਲੀ ਵੀ BBC ਤੋਂ ਲੈ ਕੇ ਚੰਡੀਗੜ੍ਹ 'ਚ ਮਿਰੈਕਲ ਮੌਮ ਮਾਨ ਕੌਰ ਡਾਈਜ਼ ਐਟ 105 105 ਸਾਲ ਦੇ ਹੋ ਕੇ, ਔਰ ਇਹ ਵੈਟਰਨ ਐਥਲੀਟ, ਔਰ ਉਹਨਾਂ ਨੇ ਬਹੁਤ ਸਾਰੇ ਵਰਲਡ ਰੈਕਡ ਸੈੱਟ ਕੀਤੇ। veteran athlete who defied age to set several world records in the 100+ age category and inspired the society with her feats breathed her last here on Saturday। और ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਉਹਨਾਂ ਦੇ ਬੇਟੇ ਦਾ ਨਾਮ ਗੁਰਦੇਵ ਸਿੰਘ ਹੈ। ਉਹਨਾਂ ਨੇ ਕਿਹਾ ਜਦੋਂ ਉਹਨੇ ਮਾਸਟਰਸ ਐਥਲੀਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਉਹ 93 ਸਾਲ ਦੀ ਉਮਰ 'ਚ, ਤੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਲੱਗਿਆ ਕਿ ਵੀ ਮੈਂ ਕਿਉਂ ਨਹੀਂ, ਉਹਨਾਂ ਦੀ ਆਪਣੀ ਉਮਰ 93 ਸਾਲ ਸੀ ਜਦੋਂ ਉਹਨਾਂ ਨੇ ਆਪਣੇ ਬੇਟੇ ਨੂੰ ਦੇਖਿਆ ਔਰ ਉਹਦੇ ਤੋਂ ਹੀ ਇਨਸਪਾਇਰ ਹੋ ਕੇ ਉਹ ਕਹਿੰਦੇ ਨੇ ਵੀ ਮੈਂ ਵੀ ਦੌੜਨਾ ਸ਼ੁਰੂ ਕੀਤਾ। ਕਿ ਕਿਉਂ ਕਹਿੰਦੇ ਨੇ ਵੀ ਮੈਨੂੰ ਹਮੇਸ਼ਾ ਇਹ ਪੁੱਛਿਆ ਜਾਂਦਾ ਹੈ ਕਿ ਉਹਨਾਂ ਇੰਨੀ ਉਮਰ 'ਚ ਵੀ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਤੁਰਦਾ ਰੱਖਦੀ ਹੈ। ਤਾਂ ਉਹਨਾਂ ਨੇ ਕਿਹਾ ਆਈ ਲਵ ਰਨਿੰਗ, ਆਈ ਥਿੰਕ ਆਈ ਐਮ ਡੂਇੰਗ ਫਾਈਨ, ਵਾਈ ਸਟਾਪ। ਇਹ ਟ੍ਰਿਬਿਊਨ ਉਹਨਾਂ ਦਾ ਇੰਟਰਵਿਊ ਹੈ ਕਿ ਵੀ ਕੀ ਹੈ। ਔਰ ਜਿਵੇਂ ਤੁਸੀਂ ਕਿਹਾ ਵੀ 2018 'ਚ ਉਹਨਾਂ ਨੇ ਸਟੂਡੀਓ ਵੀ ਆਏ, ਬੜੇ ਮਾਣ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਪਰਿਵਾਰ ਬੈਠ ਕੇ TV 84 ਵੀ ਦੇਖਦੇ ਹਾਂ, ਔਰ ਉਹਨਾਂ ਦਾ ਬਰੀਫ ਇੰਟਰਵਿਊ ਅਸੀਂ ਸ਼ਾਇਦ ਇੱਕ ਅੱਧੇ ਦਿਨ 'ਚ ਉਹਨੂੰ ਚਲਾਵਾਂਗੇ ਵੀ, ਦਰਸ਼ਕ ਉਹਦੇ ਸ਼ਾਰਟ ਬੈਕਗ੍ਰਾਉਂਡ ਤੇ ਦੇਖ ਸਕਦੇ ਨੇ। ਔਰ ਉਹਨਾਂ ਨੇ ਆਪਣੀ ਜਿਹੜੀ, ਔਰ ਤੁਸੀਂ ਹੰਬਲ ਸਟਾਰਟ ਦੀ ਗੱਲ ਦੇਖੋ, ਜਦੋਂ ਉਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਆਪਣੀ ਸ਼ੁਰੂਆਤ ਜਿਹੜੀ ਹੈ ਬੜੀ ਇੱਕ ਗਰੀਬ ਪਰਿਵਾਰ 'ਚ ਉਹਨਾਂ ਦੀ ਹੋਈ, ਔਰ ਮੇਰੇ ਜਿਹੜੇ ਫਾਦਰ ਨੇ ਉਹ ਪਟਿਆਲਾ ਖਾਨਦਾਨ ਜਿਹੜਾ ਸ਼ਾਹੀ ਪਰਿਵਾਰ ਹੈ ਉਹਨਾਂ ਦੇ ਵਿੱਚ ਕੁੱਕ ਦਾ ਕੰਮ ਕਰਦੇ ਸੀ। ਜ਼ਾਹਰ ਹੈ ਕਿ ਜਿਹੜਾ ਬਾਵਰਚੀ, ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਵੀ, ਮੇਰਾ ਵਿਆਹ ਵੀ ਜਿਹੜਾ ਇੱਕ ਕੁੱਕ ਦੇ ਨਾਲ ਹੀ ਹੋਇਆ ਜਿਹੜਾ ਉਹ ਕਰਦੇ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਜਦੋਂ ਮੈਂ ਆਪਣੇ ਬੇਟੇ ਨੂੰ ਜਿਹੜਾ 47 ਤੋਂ ਬਾਅਦ ਕੈਨੇਡਾ ਆ ਗਿਆ ਦੌੜਦਿਆਂ ਦੇਖਿਆ,
ਤੇ ਫਿਰ ਜਿਵੇਂ ਤੁਹਾਡੀਆਂ ਪ੍ਰਾਊਡ ਮੂਮੈਂਟਸ ਹੁੰਦੀਆਂ ਨੇ, ਉਹਨੇ ਕਿਹਾ ਕਿ ਵੀ ਮੈਂ ਜਦੋਂ ਆਈ ਹਾਂ 2016 ਦੇ ਵਿੱਚ ਮੈਰਾਥਨ ਇਵੈਂਟ ਪਟਿਆਲੇ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ, ਤੇ ਮੈਨੂੰ ਉਸ ਹੋਟਲ ਨਿਮਰਾਨਾ ਦੇ ਵਿੱਚ ਠਹਿਰਾਇਆ ਗਿਆ ਜਿਹਨੂੰ ਰੈਨੋਵੇਟ ਕੀਤਾ ਗਿਆ ਹੈ। ਇਹ ਪਹਿਲਾਂ ਰਜਿੰਦਰਾ ਕੋਠੀ ਪਟਿਆਲਾ ਕਿੰਗਸ ਦਾ ਸੀ, ਔਰ ਉਹਨੇ ਕਿਹਾ ਵੀ ਮੈਂ ਉਸ ਕਮਰੇ 'ਚ ਮੈਂ ਠਹਿਰੀ ਜਿੱਥੇ ਮਹਾਰਾਣੀ ਠਹਿਰਦੀ ਸੀ। ਆਈ ਵਾਜ਼ ਸਟੇਇੰਗ ਇਨ ਰੂਮ ਨੰਬਰ 1 ਆਫ ਦਾ ਹੋਟਲ, the place where Maharani lived. Wow. I relived my whole life in a blink, she said. ਉਹਨੇ ਕਿਹਾ ਵੀ ਮੈਂ ਉਹ ਸਾਰਾ ਹੀ, ਕਿਉਂਕਿ ਉਹ ਘਰੇਲੂ ਉਹਨਾਂ ਦੇ ਹੀ ਪਰਿਵਾਰ ਨਾਲ ਸ਼ਾਹੀ ਖਾਨਦਾਨ 'ਚ ਹੋਣ ਕਰਕੇ ਬਹੁਤ ਸਾਰਿਆਂ ਨੂੰ ਤਾਂ ਇਹਨਾਂ ਦੇ ਨੱਕ ਪੂੰਝੇ ਹੋਣੇ ਨੇ ਜਿਹੜੇ ਬਾਅਦ 'ਚ ਕਿੱਥੇ ਕਿੱਥੇ ਪਹੁੰਚੇ। ਔਰ ਉਹਨਾਂ ਨੇ ਕਿਹਾ ਮਾਈ ਫਾਦਰ ਵਾਜ਼ ਏ ਕੁੱਕ ਇਨ ਦਾ ਰਾਇਲ ਕਿਚਨ, I was later married to a cook in his team, she recalled. ਔਰ ਉਹਨਾਂ ਨੇ ਕਿਹਾ ਵੀ ਮੇਰੇ ਲਈ ਇਹ ਫਖਰ ਵਾਲੇ ਔਰ ਫੁੱਲ ਆਫ ਲਾਈਫ। ਹਾਲਾਂ ਕੱਦ ਉਹਨਾਂ ਦਾ 5 ਫੁੱਟ, ਛੋਟੇ ਕੱਦ ਦੇ ਜਦੋਂ ਆਏ ਵੀ। ਔਰ ਸਾਨੂੰ ਇਸ ਗੱਲ ਦਾ ਅਗੇਨ ਅੱਜ ਜਦੋਂ ਕੱਲ ਹੀ ਇਹ ਖਬਰ ਮੈਂ ਦੇਖੀ ਤੇ ਮੇਰੇ ਮਨ ਦੇ ਸਾਹਮਣੇ ਉਹ ਸਾਰੀਆਂ ਯਾਦਾਂ 2018 ਆਲਮੋਸਟ ਤੁਸੀਂ ਕਹੋ ਵੀ ਕੋਵਿਡ ਸ਼ੁਰੂ ਹੋਣ ਤੋਂ ਕੁਝ, ਕਿਉਂਕਿ 2019 ਦੀ ਪਰੇਡ ਤਾਂ ਹੋਈ ਨਹੀਂ ਵਿਸਾਖੀ ਦੀ ਜਿਹੜੀ ਵੀ ਲਾਸਟ ਹੋਈ, ਔਰ ਕਿਸ ਜ਼ੀਲ ਔਰ ਕਿਹਦੇ ਨਾਲ ਇਵੇਂ ਹੱਥ ਜੋੜੇ, ਮਹਾਰਾਜ ਦਾ ਸ਼ੁਕਰ ਹੈ, ਵਾਹਿਗੁਰੂ ਦਾ। ਔਰ ਉਹਨਾਂ ਦੇ ਇੰਟਰਵਿਊ ਨੂੰ ਮੈਂ ਅੰਮ੍ਰਿਤ ਵੇਲੇ ਉੱਠਦੀ ਹਾਂ, ਮੈਂ ਨਿਤਨੇਮ ਕਰਦੀ ਹਾਂ, ਪਾਠ ਮੈਨੂੰ ਯਾਦ ਹੈ, ਇਹੀ ਗੁਰੂ ਨੇ ਹੀ ਮੈਨੂੰ ਇਹ ਹਿੰਮਤ ਦਿੱਤੀ ਹੈ। ਸੋ ਇਹ ਜਿਹੜੀ ਸਾਰੀ ਜਨਰੇਸ਼ਨ ਸ਼ੁਕਰਗੁਜ਼ਾਰੀ ਵਾਲੀ, ਹਿੰਮਤ ਵਾਲੀ, ਔਰ ਅਸੀਂ ਤਾਂ ਇਹਨਾਂ ਉਮਰਾਂ 'ਚ ਹੀ ਅਜੇ ਜਿਹੜੇ ਹੈ ਉਹ ਖੋਂ ਕਰਨ ਵਾਲਾ ਕੰਮ ਹੋਇਆ। ਔਰ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ 52 ਅੱਖਰੀ ਕਬੀਰ ਸਾਹਿਬ ਦਾ ਜਿਹੜਾ ਉਹਨਾਂ ਦੀ ਰਚਨਾ ਹੈ, ਬਾਣੀ ਹੈ, ਉਸ ਤੇ ਵਿਚਾਰ ਕਰਦੇ ਹਾਂ। 2 ਸ਼ਲੋਕ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ, ਤੀਸਰਾ ਔਰ ਚੌਥਾ। ਤੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪੁਰਾਨ, ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀ ਹੈ ਗਿਆਨ। ਹੁਣ ਇਹਦੇ 'ਚ ਉਹਨਾਂ ਨੇ ਇੱਕ ਤਾਂ ਰੂਹ ਦੀ ਦੁਨੀਆ ਜਿਹਦੇ ਬਾਰੇ ਅਕਸਰ ਅਸੀਂ ਇਹ ਕੋਟ ਕਰਦੇ ਹਾਂ ਕਿ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ, ਰੱਬ ਨੂੰ ਮਿਲਣ ਦੇ ਲਈ ਉਹ ਤੁਹਾਡਾ ਫੇਥ ਹੈ ਅੰਦਰ ਹੈ। ਪਰ ਜਦੋਂ ਤੁਸੀਂ ਦੁਨੀਆ 'ਚ ਰਹਿਣਾ, ਦੁਨੀਆ ਦੇ ਵਿੱਚ ਤੁਹਾਨੂੰ ਗਿਆਨ ਵੀ ਚਾਹੀਦਾ ਹੈ, ਲੋਕਾਂ ਦੇ ਨਾਲ ਵੀ ਤੁਸੀਂ ਇੰਟਰੈਕਟ ਕਰਨਾ ਹੈ। ਔਰ ਉਹੀ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕੁਛ ਕਹੀਏ। ਹੁਣ ਮਨ ਨੂੰ ਸਮਝਾਉਣ ਦੇ ਲਈ ਰੂਹ ਤੱਕ ਜਦੋਂ ਇਹ ਗੱਲ ਪਹੁੰਚਦੀ ਹੈ, ਜਾਂ ਜੇ ਤਾਂ ਸਿੱਧਾ ਹੀ ਤੀਰ ਹੀ ਰੂਹ 'ਚ ਵੱਜੇ, ਮਨ ਵਿੱਚੋਂ ਹੀ ਗਾਇਬ ਹੋ ਜਾਏ, ਫਿਰ ਤਾਂ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਉਹ ਤਾਂ ਗੱਲ ਹੀ ਹੈ। ਹੁਣ ਇਹਦੇ 'ਚ ਦੋਨੋਂ ਹੀ ਮੁੱਖ ਮਜ਼ਹਬ ਇਸਲਾਮ ਔਰ ਹਿੰਦੂ, ਉਹਨਾਂ ਦੀ ਗੱਲ ਉਹਨਾਂ ਨੇ ਕੀਤੀ। ਹਿੰਦੂਆਂ ਦੇ ਜ਼ਾਹਰ ਹੈ ਕਿ ਵੇਦ ਨੇ ਤੇ ਪੁਰਾਣ ਨੇ, 4 ਉਹਨਾਂ ਦੇ ਵੇਦ ਨੇ, ਅੱਗੋਂ 22 ਪੁਰਾਣ ਨੇ। ਉਹਨਾਂ ਨੇ ਔਰ ਜਦੋਂ ਉਹਨਾਂ ਨੇ ਇਸਲਾਮ ਦੇ ਹਵਾਲੇ ਨਾਲ ਤੁਰਕ ਤਰੀਕਤ ਜਾਣੀ ਹੈ ਕਿ ਇਸਲਾਮ ਧਰਮ ਦੇ ਵਿੱਚ ਜਿਹੜੇ ਨੇ ਤਰੀਕੇ, ਔਰ 4 ਖਾਸ ਤੌਰ ਤੇ ਸੂਫੀ ਇਸਲਾਮ ਦੇ ਹਵਾਲੇ ਨਾਲ 4 ਦੀ ਗੱਲ ਅਕਸਰ ਹੁੰਦੀ ਹੈ। ਉਹਦੇ 'ਚ ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ ਔਰ ਹਕੀਕਤ ਹੈ। ਸੋ ਉਹਨਾਂ ਨੂੰ ਕਬੀਰ ਸਾਹਿਬ ਨੇ ਤਰੀਕਤ ਕਰਕੇ ਕਿਹਾ ਕਿ ਭਾਈ ਉਹਦੇ 'ਚ ਡਿਸਪਲਿਨ ਹੈ ਸ਼ਰੀਅਤ ਦੇ ਵਿੱਚ, ਫਿਰ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਪਿਓਰ ਕਰਨਾ ਹੈ, ਦਿਲ ਨੂੰ ਕਿਵੇਂ ਸਾਫ਼ ਕਰਨਾ ਹੈ, ਫਿਰ ਮਾਰਫਤ, ਫਾਈਨਲ ਹਕੀਕਤ ਤੁਸੀਂ ਰੱਬ ਦੇ ਰੂਬਰੂ ਹੁੰਦੇ ਹੋ। ਸੋ ਉਹਨਾਂ ਨੇ ਕਿਹਾ ਵੀ ਤੁਰਕ ਮਜ਼ਹਬ ਦੇ ਵਿੱਚ ਇਹ ਤਰੀਕਤ ਦੇ 4 ਤਰੀਕੇ ਨੇ, ਹਿੰਦੂਆਂ ਦੇ ਕੋਲ ਵੇਦ ਪੁਰਾਣਾਂ ਦੀ ਗੱਲ ਹੈ, ਤੇ ਇਹ ਸਾਰੇ ਜਿਹੜੇ ਨੇ ਮਨ ਸਮਝਾਵਣ ਕਾਰਨ, ਤੁਸੀਂ ਮਨ ਨੂੰ ਸਮਝਾਉਣ ਦੇ ਲਈ ਕਛੁਅਕ ਪੜ੍ਹਿਆ ਗਿਆਨ ਇਹ ਜ਼ਰੂਰੀ ਨੇ, ਕਿਉਂਕਿ ਮਨ ਨੂੰ, ਪਰ ਅਲਟੀਮੇਟ ਤੁਹਾਡੀ ਜਿਹੜੀ ਮੰਜ਼ਿਲ ਹੈ ਓੰਕਾਰ ਆਦ ਮੈਂ ਜਾਣਾ, ਲਿਖ ਔਰ ਮੇਟੈ ਤਾਹੇ ਨਾ ਮਾਨਾ, ਓੰਕਾਰ ਲਖੈ ਜੋ ਕੋਈ ਸੋਈ ਲੱਖ ਮੇਟਣਾ ਨਾ ਹੋਈ। ਓੰਕਾਰ ਹੈ ਓਮਨੀ ਪ੍ਰੈਜ਼ੈਂਟ, ਉਹ ਰੱਬ ਜਿਹੜਾ ਹਰ ਇੱਕ ਦੇ ਵਿੱਚ ਮੌਜੂਦ ਹੈ। ਉਹਨਾਂ ਨੇ ਕਿਹਾ ਕਿ ਭਾਈ ਜੇ ਕਿਸੇ ਨੇ ਉਸ ਓੰਕਾਰ ਨੂੰ, ਓੰਕਾਰ ਆਦ ਮੈਂ ਜਾਣਾ, ਜਿਸ ਨੇ ਇਸ ਨੂੰ ਜਾਣ ਲਿਆ, ਲਿਖ ਔਰ ਮੇਟੈ ਤਾਹੇ ਨਾ ਮਾਨਾ, ਜਿਹੜਾ ਦੁਨੀਆ ਦੇ ਵਿੱਚ ਪੈਦਾ ਹੁੰਦਾ ਹੈ ਉਹ ਮਰੇਗਾ ਵੀ, ਉਹ ਰੱਬ ਨਹੀਂ ਹੋ ਸਕਦਾ। ਸੋ ਮਤਲਬ ਇਸ ਤਰ੍ਹਾਂ ਹੀ ਜਿਹੜਾ ਹਿੰਦੂਆਂ ਦਾ ਅਵਤਾਰਵਾਦ ਹੈ ਕਿ ਜੀ ਰੱਬ ਦੀਆਂ ਇਨਕਾਰਨੇਸ਼ਨਸ ਨੇ, ਉਹਨੂੰ ਨੈਗੇਟ ਕੀਤਾ ਕਿ ਓੰਕਾਰ ਆਦ ਮੈਂ ਜਾਣਾ, ਕਿ ਮੈਂ ਉਸ ਵਾਹਿਗੁਰੂ ਨੂੰ ਜਾਣਦਾ ਜਿਹੜਾ ਆਦ ਹੈ, ਇਟਰਨਲ ਹੈ, ਮੁੱਢ ਤੋਂ ਹੈ,
ਸਾਰਿਆਂ 'ਚ ਮੌਜੂਦ ਹੈ। ਲਿਖ ਔਰ ਮਿਟ ਹੈ, ਜਿਹੜਾ ਜੰਮਿਆ ਔਰ ਫਿਰ ਖਤਮ ਹੋ ਗਿਆ, ਤਾਹੇ ਨਾ ਮਾਨਾ, ਉਹਨੂੰ ਮੈਂ ਨਹੀਂ ਮੰਨਦਾ। ਓੰਕਾਰ ਲਖੈ ਜੋ ਕੋਈ, ਜਿਸ ਕਿਸੇ ਨੇ ਵੀ ਉਸ ਓਮਨੀ ਪ੍ਰੈਜ਼ੈਂਟ ਹਰ ਥਾਂ ਤੇ ਵਸ ਰਹੇ ਰੱਬ ਨੂੰ, ਹਰ ਥਾਂ ਤੇ ਰੱਬ ਰੇ ਰੱਬ ਨੂੰ ਜਾਣ ਲਿਆ, ਸੋਈ ਲੱਖ ਮੇਟਣਾ ਨਾ ਹੋਈ। ਉਹਨੂੰ ਹੀ ਸਮਝੋ ਰੱਬ ਨੂੰ ਪਾਇਆ, ਔਰ ਉਹਦੇ ਅੰਦਰ ਜਦੋਂ ਓੰਕਾਰ ਉਸ ਵਾਹਿਗੁਰੂ ਦੀ ਹੋਂਦ ਆ ਜਾਂਦੀ ਹੈ ਤੇ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਰੱਬ ਇਟਰਨਲ ਹੈ, ਉਹ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਅਲਟੀਮੇਟ ਟਰੂਥ ਉਹੀ ਹੈ ਜੋ ਪਹਿਲਾਂ ਵੀ ਸੀ, ਅੱਜ ਵੀ ਹੈ, ਹਮੇਸ਼ਾ ਰਹੇਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।